ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ ਅਤੇ ਨਾਲ ਦੀ ਨਾਲ 1350 AM ਫ੍ਰਿਜ਼ਨੋ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਡੇ ਜਿੰਨੇ ਵੀ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਡ ਅਤੇ ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, ਯੂਟਿਊਬ 'ਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਹੈਗੀ ਆ 4th ਅਤੇ ਇੰਡੀਪੈਂਡੈਂਸ ਡੇ ਹੈਗਾ। ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪਹਿਲਾਂ ਤਾਂ ਇੰਡੀਪੈਂਡੈਂਸ ਡੇ ਦੀਆਂ। ਅਤੇ ਅੱਜ ਸਾਡਾ ਜਿਹੜਾ ਸਪੈਸ਼ਲ ਪ੍ਰੋਗਰਾਮ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ ਆ, ਅਤੇ ਸਾਡੇ ਨਾਲ ਅੱਜ ਜੁੜੇ ਹੋਏ ਆ ਜੇ ਤਿਰਕੀਆਨਾ ਸਾਹਿਬ। ਸੋ ਜੇ ਜੀ ਤੁਹਾਨੂੰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਮਰਜੀਤ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ ਅਤੇ ਪਰਮਜੀਤ ਕੌਰ ਪਬਲਾ, ਅਮਰਜੀਤ ਸਿੰਘ ਦੁਸਾਂਝ, ਜਰਨੈਲ ਸਿੰਘ ਸੋਤਾ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਗੁਰਮੇਲ ਸਿੰਘ, ਬਲਰਾਜ ਬਾਸੀ, ਕਰਨੈਲ ਸਿੰਘ ਰੰਧਾਵਾ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਵਾਲੇ, ਬਿੰਦਰ ਧਾਲੀਵਾਲ, ਹਰਜੀਤ ਸਿੰਘ, ਮੀਨਾਪਾਲ, ਮੱਖਣ ਸਿੰਘ ਮਾਨ, ਐਂਟੀਲੋਪ ਟਰੱਕ ਸਟਾਪ ਅਤੇ ਗੁਰਵਿੰਦਰ ਸਿੰਘ। ਸੋ ਸਾਰੇ ਹੀ ਇਹਨਾਂ ਜਿੰਨੇ ਸਾਡੇ ਸਪੋਂਸਰ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਦੱਸਿਆ ਸੀ, ਅੱਜ 4th ਜੁਲਾਈ ਹੈਗੀ ਆ, ਛੁੱਟੀ ਹੈਗੀ ਆ। ਰਾਜਕਨਵੀਰ ਸਿੰਘ ਵੀ ਅੱਜ ਛੁੱਟੀ 'ਤੇ ਗਏ ਆ। ਸੋ ਮੈਂ ਅਤੇ ਜੇ ਸਾਹਿਬ ਜਿਹੜੇ ਦੋਨੋਂ ਹੀ ਆ, ਇਮੀਗ੍ਰੇਸ਼ਨ ਦਾ ਜਿਹੜਾ ਅੱਜ ਸਾਡਾ ਮੇਨ ਟੋਪਿਕ ਹੁੰਦਾ ਹੈਗਾ ਉਹਦੇ ਉੱਤੇ ਡਿਸਕਸ ਕਰਾਂਗੇ। ਸੋ ਸਾਰਿਆਂ ਨੂੰ 4th ਜੁਲਾਈ ਦੀਆਂ ਬਹੁਤ ਬਹੁਤ ਵਧਾਈਆਂ। ਸੋ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਜਾਈਏ ਜੀ। ਸਭ ਤੋਂ ਪਹਿਲਾਂ 4th ਜੁਲਾਈ ਨੂੰ ਲੈ ਕੇ ਜਿਹੜੇ USCIS ਆ ਉਹ ਹੁਣ ਸੈਲੀਬ੍ਰੇਟ ਕਰ ਰਹੀ ਆ ਨਵੇਂ ਨੈਚੁਰਲਾਈਜੇਸ਼ਨ ਸੈਰੇਮਨੀਜ਼ ਦੀਆਂ। ਜੀ ਬਿਲਕੁਲ। ਇਹਨਾਂ ਨੇ ਜੀ ਪਹਿਲਾਂ ਤਾਂ ਕੋਵਿਡ ਕਰਕੇ ਥੋੜ੍ਹੀ ਲਿਮਿਟਿਡ ਐਕਟੀਵਿਟੀ ਸੀਗੀਆਂ। ਹੁਣ ਇਹਨਾਂ ਨੇ ਪਿਛਲੇ ਮਹੀਨੇ ਆਲਮੋਸਟ 65,000 ਲੋਕਾਂ ਨੂੰ ਸਹੁੰ ਚੁਕਾਈ ਅਤੇ ਸਿਟੀਜ਼ਨ ਬਣਾਇਆ। ਜੀ ਜੀ। ਸੋ ਅਗਲੀ ਜਿਹੜੀ ਆ ਇੱਕ ਟ੍ਰਾਂਜ਼ਿਟ ਬੈਨ ਹੋਇਆ ਸੀ ਉਹ ਹੁਣ ਸਟਕ ਡਾਊਨ ਹੋ ਗਿਆ। ਜੀ ਆਪਾਂ ਨਾ ਪਿਛਲੇ ਕੁਛ ਹਫ਼ਤਿਆਂ 'ਚ ਦੇਖਿਆ ਸੀਗਾ ਕਿ ਕਾਫੀ ਇਹਦੇ ਉੱਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀਗਾ ਕਿ ਜਿਹੜੇ ਲੋਕ ਆਉਂਦੇ ਨੇ ਥੱਲੋਂ ਦੀ ਸਦਰਨ ਬਾਰਡਰ ਤੋਂ, ਉਹਨਾਂ ਨੂੰ ਮੈਕਸੀਕੋ, ਗੁਆਟੇਮਾਲਾ ਜਾਂ ਹੋਂਡੂਰਾਸ ਦੇ ਜਾਂ ਐਲ ਸੈਲਵਾਡੋਰ ਦੇ ਵਿੱਚ ਰਿਕੁਆਇਰਮੈਂਟ ਸੀਗੀ ਕਿ ਤੁਸੀਂ ਆ ਕੇ ਅਸਾਈਲਮ ਫਾਈਲ ਕਰਨਾ ਹੈਗਾ ਜੀ। ਜੇ ਤੁਸੀਂ ਉਹ ਅਸਾਈਲਮ ਨਹੀਂ ਫਾਈਲ ਕਰਦੇ ਹੋ ਤੁਹਾਨੂੰ US ਦੇ ਵਿੱਚ ਗ੍ਰਾਂਟ ਨਹੀਂ ਹੋਊਗਾ ਜੀ। ਅਤੇ ਇੱਕ ਵਾਸ਼ਿੰਗਟਨ DC ਦੇ ਵਿੱਚ ਇੱਕ ਜੱਜ ਸੀਗੇ, ਜੱਜ ਕੈਲੀ, ਅਤੇ ਜੱਜ ਕੈਲੀ ਐਕਚੁਅਲੀ ਟਰੰਪ ਦੇ ਹੀ ਅਪੋਇੰਟੀ ਸੀਗੇ ਜੀ। ਅਤੇ ਉਹਨਾਂ ਨੇ ਜਿਹੜਾ ਇਹ ਹੈਗਾ ਉਹਨਾਂ ਦਾ ਟ੍ਰਾਂਜ਼ਿਟ ਬੈਨ ਸੀਗਾ ਟਰੰਪ ਹੋਣਾ ਦਾ, ਉਹ ਸਟਕ ਡਾਊਨ ਕਰਤਾ। ਇਹ ਕਾਫੀ ਵੱਡੀ ਵਿਕਟਰੀ ਹੈ ਅਸਾਈਲਮ ਹੋਲਡਰਸ ਦੇ ਲਈ ਜੀ। ਅਤੇ ਉਹਨਾਂ ਨੇ ਜਿਹੜਾ ਇਹਦਾ ਸਟਕ ਕਰਨ ਦਾ ਰੀਜ਼ਨ ਉਹਨਾਂ ਦਾ ਸਿੰਪਲ ਇਹੀ ਸੀਗਾ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਪ੍ਰੋਪਰ ਚੈਨਲਸ ਦੇ ਥਰੂ ਜਦੋਂ ਇਹ ਰੂਲ ਪਾਸ ਕਰਦੇ ਨੇ, ਕੌਮੈਂਟ ਪੀਰੀਅਡ ਹੁੰਦਾ, ਉਹਨਾਂ ਨੇ ਇਹ ਦੱਸਿਆ ਕਿ ਇਹ ਕੌਮੈਂਟ ਪੀਰੀਅਡ ਦੇ ਲਈ ਉਹਨਾਂ ਨੇ ਲੋਕਾਂ ਨੂੰ ਓਪਨ ਨਹੀਂ ਕੀਤਾ, ਤਾਂ ਕਰਕੇ ਉਹਨਾਂ ਨੇ ਕਿਹਾ ਕਿ ਇਹਨੂੰ ਪ੍ਰੋਪਰ ਪ੍ਰੋਸੀਜਰ ਫਾਈਲ ਕਰੋ। ਅਤੇ ਹੁਣ ਫਿਲਹਾਲ ਦੀ ਘੜੀ ਕਿਉਂਕਿ ਇਹ ਟ੍ਰਾਂਜ਼ਿਟ ਬੈਨ ਸਟਕ ਹੈਗਾ ਅਤੇ ਲੋਕਾਂ ਨੂੰ ਮੈਕਸੀਕੋ ਜਾਂ ਐਲ ਸੈਲਵਾਡੋਰ ਜਾਂ ਗੁਆਟੇਮਾਲਾ ਦੇ ਵਿੱਚ ਅਸਾਈਲਮ ਫਾਈਲ ਕਰਨ ਦੀ ਲੋੜ ਨਹੀਂ ਜਦ ਤੱਕ ਕਿ ਦੁਬਾਰਾ ਇਹ ਨਵਾਂ ਲਾਅ ਨਹੀਂ ਬਣਦਾ ਜੀ। ਅਗਲੀ ਜੇ ਖਬਰ ਡਿਸਕਸ ਕਰਦੇ ਜਾਈਏ, USCIS ਜਿਹੜੀ ਆ ਉਹਨਾਂ ਨੇ ਐਕਸਟੈਂਡ ਕੀਤੀ ਹੈਗੀ ਆ ਫਲੈਕਸੀਬਿਲਿਟੀ ਰਿਸਪੋਂਡਿੰਗ ਟੂ ਏਜੰਸੀ ਰਿਕੁਐਸਟ। ਹਾਂਜੀ ਜੀ। ਇਹ ਨਾ ਜਦੋਂ ਤੁਸੀਂ ਇਮੀਗ੍ਰੇਸ਼ਨ 'ਤੇ ਕੋਈ ਕੇਸ ਫਾਈਲ ਕਰਦੇ ਹੋ ਅਤੇ ਉਹ ਅੱਗੇ ਹੁੰਦੀ ਨਾ ਰਿਕੁਐਸਟ ਭੇਜਦੇ ਨੇ, ਉਹਨੂੰ ਕਹਿੰਦੇ ਨੇ ਰਿਕੁਐਸਟ ਫਾਰ ਫਰਦਰ ਐਵੀਡੈਂਸ, RFE ਵੀ ਕਿਹਾ ਜਾਂਦਾ ਹੈ। ਅਤੇ ਇਹ RFE ਨੂੰ ਤੁਸੀਂ ਟਾਈਮ ਸਿਰ ਰਿਸਪੌਂਡ ਕਰਨਾ ਹੁੰਦਾ ਹੈ। ਜੇ ਤੁਸੀਂ ਰਿਸਪੌਂਡ ਨਹੀਂ ਕਰਦੇ ਹੋ ਤਾਂ ਉਹ ਕੇਸ ਡਿਨਾਈ ਕਰ ਦਿੰਦੇ ਨੇ ਜੀ। ਅਤੇ ਹੁਣ ਇਹਨਾਂ ਨੇ ਜਿਹੜਾ ਇਹਨਾਂ ਦਾ ਨਵਾਂ ਇਹਨਾਂ ਦੀ ਗਾਈਡਲਾਈਨਸ ਹੈ ਉਹਦੇ ਅਕੋਰਡਿੰਗ ਕਰੋਨਾ ਦੇ ਚੱਲਦੇ ਇਹਨਾਂ ਨੇ ਕਿਹਾ ਹੈ ਕਿ ਜਿੰਨੀਆਂ ਵੀ ਰਿਕੁਐਸਟ ਸੀਗੀਆਂ ਸਾਰੀਆਂ ਜਿਹੜੀਆਂ ਕਿ ਮਾਰਚ 1 ਤੋਂ ਲੈ ਕੇ ਸਤੰਬਰ 11, 2020 ਤੱਕ ਹੈਗੀਆਂ ਨੇ, ਉਹਨੂੰ 60 ਦਿਨ ਦਾ ਆਟੋਮੈਟਿਕ ਐਕਸਟੈਂਸ਼ਨ, ਮਤਲਬ ਕਿ ਤੁਹਾਨੂੰ ਜੋ ਵੀ ਡੈਡਲਾਈਨ ਹੈ ਉਹ ਤੋਂ 60 ਦਿਨ ਤੁਹਾਨੂੰ ਜ਼ਿਆਦਾ ਦਿੱਤੇ ਜਾਣਗੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ USCIS ਆ ਉਹਨਾਂ ਦੀ ਜਿਹੜੀ ਸਟੇਟਮੈਂਟ ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨ 'ਤੇ ਕੀ ਹੈਗੀ ਆ ਜੀ। ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨ ਆਈ ਸੀਗੀ ਕਿ ਹੈ ਨਾ 31 ਤਰੀਕ ਤੱਕ ਕੋਈ ਬੰਦਾ ਆ ਨਹੀਂ ਸਕਦਾ, ਨਵਾਂ ਕੋਈ ਵੀਜ਼ਾ ਨਹੀਂ ਮਿਲੂਗਾ। ਅਤੇ USCIS ਨੇ ਕਲੈਰੀਫਾਈ ਕੀਤਾ ਕਿ ਜਿਹੜੇ ਲੋਕ US ਦੇ ਵਿੱਚ ਹੈਗੇ ਨੇ ਉਹ ਆਪਣਾ ਆਰਾਮ ਨਾਲ ਪਟੀਸ਼ਨਸ ਇੱਥੇ ਫਾਈਲ ਕਰ ਸਕਦੇ ਨੇ, ਉਹਨਾਂ 'ਤੇ ਕੋਈ ਰੋਕ ਟੋਕ ਨਹੀਂ ਹੈ। ਅਤੇ ਜਿਹੜੇ ਲੋਕਾਂ ਦੇ ਕੋਲ ਆਲਰੇਡੀ ਵੀਜ਼ਾ ਹੈਗਾ ਉਹ ਵੀ ਟਰੈਵਲ ਕਰ ਸਕਦੇ ਨੇ, ਇਹ USCIS ਨੇ ਕਲੈਰੀਫਾਈ ਕੀਤਾ ਜੀ। ਸੋ ਸਰੋਤਿਓ, ਹੁਣ ਆਪਾਂ ਥੋੜ੍ਹੇ ਜਿਹੇ ਕੁਐਸਚਨ ਜਿਹੜੇ ਹੈਗੇ ਆ ਉਹ ਮੈਰਿਜ ਬੇਸਡ ਗ੍ਰੀਨ ਕਾਰਡ ਜਿਹੜਾ ਹੈ ਉਹਦੇ ਉੱਤੇ ਡਿਸਕਸ ਕਰਾਂਗੇ। ਪਿਛਲੇ ਵੀਕ ਰਾਜਕਨਵੀਰ ਸਿੰਘ ਅਤੇ ਜੇ ਦੋਨਾਂ ਨੇ ਜਿਹੜਾ ਡਿਸਕਸ ਕੀਤਾ ਸੀ ਉਸੇ ਟੌਪਿਕ ਨੂੰ ਆਪਾਂ ਐਕਸਟੈਂਡ ਰੱਖਣਾ ਹੈਗਾ।
ਤੇ ਉਸ ਤੋਂ ਬਾਅਦ ਫਿਰ ਆਪਾਂ ਸਰੋਤਿਆਂ ਦੀਆਂ ਜਿਹੜੀਆਂ ਕਾਲਾਂ ਲਵਾਂਗੇ ਤੇ ਕਾਲਾਂ ਦੇ ਲਈ ਜਿਹੜਾ ਸਾਡਾ ਟੈਲੀਫੋਨ ਨੰਬਰ ਸਟੂਡੀਓ ਦਾ ਹੈਗਾ 408 272 5200 408 272 5200। ਸੋ ਜੀ ਆ ਪਹਿਲਾਂ ਜਿਹੜਾ ਬਹੁਤ ਸਾਰੇ ਜਿਹੜੇ ਲੋਕ ਆਉਂਦੇ ਹੈਗੇ ਆ USA ਦੇ ਵਿੱਚ ਮੈਰਿਜ ਬੇਸ ਤੇ ਆਉਂਦੇ ਆ। ਸੋ ਉਹਦੇ 'ਚ ਇੱਕ ਕੁਐਸਚਨ ਮੇਨ ਹੁੰਦਾ ਆ ਵੀ ਜੇ ਤੁਸੀਂ US ਸਿਟੀਜ਼ਨ ਦੇ ਨਾਲ ਵਿਆਹ ਕਰਦੇ ਆ ਜਾਂ US ਦਾ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਆ ਉਹਦੇ ਨਾਲ ਵਿਆਹ ਕਰਦੇ ਆ ਤਾਂ ਉਹ ਕੀ ਜਿਹੜਾ ਡਿਫਰੈਂਸ ਹੁੰਦਾ ਹੈਗਾ? ਜੀ, ਪਹਿਲਾਂ ਆਪਾਂ ਗੱਲ ਕਰਾਂਗੇ ਉਹ ਲੋਕਾਂ ਦੀ ਜਿਹੜੇ ਕਿ US ਦੇ ਵਿੱਚ ਆਲਰੇਡੀ ਹੈਗੇ ਨੇ, ਹੈ ਨਾ, ਟੂਰਿਸਟ ਵੀਜ਼ੇ 'ਤੇ ਨੇ ਜਾਂ ਕੋਈ ਵੀ ਉਹਨਾਂ ਦਾ ਵੀਜ਼ਾ। ਜਦੋਂ ਤੁਸੀਂ US ਸਿਟੀਜ਼ਨ ਦੇ ਨਾਲ ਵਿਆਹ, ਪਹਿਲਾਂ ਤਾਂ ਦੋਨਾਂ ਦੀ ਰਿਕੁਆਇਰਮੈਂਟ ਇਹ ਹੈ ਕਿ ਤੁਹਾਡੀ ਲੌਫੁਲ ਐਂਟਰੀ ਹੋਣੀ ਚਾਹੀਦੀ ਹੈ ਜੇ ਤੁਸੀਂ ਸਿੱਧਾ ਕਲੀਨ ਪ੍ਰੋਸੈਸ ਰੱਖਣਾ ਹੈ। ਜਿਹੜੇ US ਸਿਟੀਜ਼ਨ ਨਾਲ ਵਿਆਹ ਕਰਦੇ ਨੇ ਉਹਨਾਂ ਨੂੰ ਭਾਵੇਂ ਉਹ ਬੰਦਾ ਆ ਕੇ ਆਊਟ ਆਫ ਸਟੇਟਸ ਵੀ ਹੋ ਜਾਂਦਾ ਹੈ, ਕੋਈ ਫਰਕ ਨਹੀਂ ਪੈਂਦਾ, ਤੁਸੀਂ US ਸਿਟੀਜ਼ਨ ਨਾਲ ਵਿਆਹ ਕਰਕੇ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਹੋ। ਅਤੇ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਦੇ ਹੋ ਉਹਨਾਂ ਦੇ ਵਿੱਚ ਉਹਨਾਂ ਨੇ ਉਹ ਐਕਸੈਪਸ਼ਨ ਕ੍ਰੀਏਟ ਨਹੀਂ ਕੀਤੀ। ਗ੍ਰੀਨ ਕਾਰਡ ਦੇ ਹੋਲਡਰ ਦੇ ਨਾਲ ਵਿਆਹ ਕਰਦੇ ਹੋਏ ਤੁਹਾਨੂੰ ਆਪਣਾ ਸਟੇਟਸ ਮੇਨਟੇਨ ਰੱਖਣਾ ਪੈਂਦਾ ਹੈ। ਇਹ ਮੋਟਾ ਫ਼ਰਕ ਹੈ। ਅਤੇ ਦੂਸਰਾ ਜਿਹੜਾ ਫ਼ਰਕ ਇਹ ਹੈ ਕਿ ਜਿਹੜਾ ਸਿਟੀਜ਼ਨ ਨਾਲ ਤੁਸੀਂ ਵਿਆਹ ਕਰਦੇ ਹੋ ਉਹ ਤੁਸੀਂ ਕਿਸੇ ਵੀ ਟਾਈਮ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਹੋ, ਤੁਹਾਨੂੰ ਕੋਈ ਵੇਟ ਨਹੀਂ ਹੁੰਦੀ। ਅਤੇ ਜਦੋਂ ਤੁਸੀਂ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਦੇ ਹੋ ਤੁਹਾਨੂੰ ਕਈ ਵਾਰੀ ਪ੍ਰਾਇਓਰਟੀ ਡੇਟ ਜਿਹੜੀ ਹੈ ਉਹਨੂੰ ਕਰੰਟ ਹੋਣ ਦੀ ਵੇਟ ਕਰਨੀ ਪੈਂਦੀ ਹੈ, ਤੁਸੀਂ ਇੱਕਦਮ ਕਈ ਵਾਰੀ ਨਹੀਂ ਫਾਈਲ ਕਰ ਸਕਦੇ ਹੋ। ਜੀ, ਸੋ ਅਗਲਾ ਕੁਐਸਚਨ ਮੇਰਾ ਤੁਹਾਡੇ ਲਈ ਆ ਵੀ ਪ੍ਰਾਇਓਰਟੀ ਡੇਟ ਜਿਹੜੀ ਆ ਉਹ ਕੀ ਹੁੰਦੀ ਆ? ਜੀ, ਇਹਦਾ ਨਾ ਜੀ ਸਭ ਤੋਂ ਪਹਿਲਾ ਸਟੈਪ ਜਿੱਦਾਂ ਹੁੰਦਾ I-130 ਫਾਈਲਿੰਗ, ਇਮੀਗ੍ਰੈਂਟ ਪਟੀਸ਼ਨ ਜਿਹਨੂੰ ਕਹਿੰਦੇ ਨੇ। ਅਤੇ ਇਹ I-130 ਪਟੀਸ਼ਨ ਜਦੋਂ ਫਾਈਲ ਕਰਦੇ ਹਾਂ ਆਪਾਂ ਪ੍ਰੋਸੈਸ ਸਟਾਰਟ ਕਰਦੇ ਹਾਂ ਅਤੇ ਉਹ ਜਿਹੜੀ ਤੁਹਾਨੂੰ ਫਾਈਲ ਕਰਨ 'ਤੇ ਇੱਕ ਡੇਟ ਐਲੋਕੇਟ ਕਰਦੇ ਨੇ, ਉਹਨੂੰ ਪ੍ਰਾਇਓਰਟੀ ਡੇਟ ਕਹਿੰਦੇ ਨੇ। ਅਤੇ ਤੁਹਾਡਾ ਜਿਹੜਾ ਨੰਬਰ ਤੈਅ ਹੁੰਦਾ ਲਾਈਨ ਦੇ ਵਿੱਚ ਉਹ ਪ੍ਰਾਇਓਰਟੀ ਡੇਟ ਦੇ ਕਾਰਨ ਤੈਅ ਹੁੰਦਾ। ਜੀ, ਸੋ ਅਗਲਾ ਕੁਐਸਚਨ ਇਹਦੇ ਨਾਲ ਹੀ ਰਿਲੇਟਡ ਆ ਵੀ ਮੰਨ ਲਓ ਵੀ ਪ੍ਰਾਇਓਰਟੀ ਡੇਟ ਜਿਹੜੀ ਆ ਉਹ ਕਰੰਟ ਹੈਗੀ ਆ ਅਤੇ ਹੋਰ ਫਿਰ ਕਿਹੜੇ ਸਟੈਪ ਰਿਕੁਆਇਰਡ ਹੁੰਦੇ ਆ ਟੂ ਫਾਈਲ ਮੈਰਿਜ ਬੇਸਡ ਐਡਜਸਟਮੈਂਟ ਜਿਹੜੀ? ਦੇਖੋ ਜੀ, ਜਦੋਂ ਪ੍ਰਾਇਓਰਟੀ ਡੇਟ ਕਰੰਟ ਹੁੰਦੀ ਹੈ ਤੁਹਾਡੀ ਜਾਂ ਤੁਸੀਂ ਸਿਟੀਜ਼ਨ ਨਾਲ ਵਿਆਹ ਕਰਾਉਂਦੇ ਹੋ ਜਿਹਦੀ ਕੇਸ 'ਤੇ ਤਾਂ ਆਲਵੇਜ਼ ਕਰੰਟ ਹੀ ਹੈ। ਤੁਸੀਂ ਇੱਕ ਤਾਂ 130 ਜਿਹਨੂੰ ਇਮੀਗ੍ਰੈਂਟ ਪਟੀਸ਼ਨ ਕਹਿੰਦੇ ਨੇ ਉਹ ਫਾਈਲ ਕਰਦੇ ਹੋ, ਉਹ ਪਟੀਸ਼ਨਰ ਫਾਈਲ ਕਰਦਾ ਜਿਹੜਾ US ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਹੁੰਦਾ ਹੈ। ਜਿਹੜਾ ਇਮੀਗ੍ਰੈਂਟ ਸਪਾਊਸ ਹੈਗਾ ਉਹ ਫਾਈਲ ਕਰਦਾ ਹੈ 130A। ਜਦੋਂ ਉਹਦੀ 130 ਹੋ ਗਈ ਅਤੇ ਇਹਨਾਂ ਦੀ ਹੋ ਗਈ 130A। ਜੀ, ਇਹਦੇ ਨਾਲ ਜਿਹੜਾ ਪਟੀਸ਼ਨਰ ਹੈ ਉਹਨੇ ਫਾਈਲ ਕਰਨਾ ਹੈ ਫਾਈਨੈਂਸ਼ੀਅਲ ਐਫੀਡੇਵਿਟ, ਉਹਨੂੰ ਕਹਿੰਦੇ ਨੇ ਆਪਾਂ IA-64। ਜੀ, ਅਤੇ ਜਿਹੜਾ ਇਮੀਗ੍ਰੈਂਟ ਹੈਗਾ ਉਹਨੇ ਫਾਈਲ ਕਰਨਾ ਐਡਜਸਟਮੈਂਟ ਆਫ ਸਟੇਟਸ, ਜਿਹੜਾ ਸਾਡਾ ਮੇਨ ਫਾਰਮ ਆ ਜਾਂਦਾ ਹੈ I-485। ਅਤੇ I-485 ਜਦੋਂ ਤੁਸੀਂ ਫਾਈਲ ਕਰਦੇ ਹੋ ਐਡਜਸਟਮੈਂਟ ਆਫ ਸਟੇਟਸ, ਉਹਦੇ ਨਾਲ ਤੁਹਾਨੂੰ ਬੈਨੀਫਿਟ ਮਿਲਦਾ ਹੈ ਕਿ ਤੁਸੀਂ ਵਰਕ ਪਰਮਿਟ ਅਤੇ ਟਰੈਵਲ ਡਾਕੂਮੈਂਟ ਫਾਈਲ ਕਰ ਸਕਦੇ ਹੋ। ਅਤੇ ਨਵੀਂ ਇੱਕ ਰਿਕੁਆਇਰਮੈਂਟ ਆਈ ਸੀਗੀ ਗਵਰਨਮੈਂਟ ਦੀ ਕਿ ਪਬਲਿਕ ਚਾਰਜ ਦੇ ਬਾਰੇ, ਕਿ ਤੁਸੀਂ ਇਹ ਸ਼ੋਅ ਕਰਨਾ ਹੈ ਕਿ ਤੁਸੀਂ ਕੋਈ ਪਬਲਿਕ ਬੈਨੀਫਿਟਸ ਨਹੀਂ ਲਓਗੇ ਜਾਂ ਨਹੀਂ ਲੈ ਰਹੇ ਹੋ। ਅਤੇ ਉਹਦੇ ਤਹਿਤ ਜਿਹੜਾ ਇਮੀਗ੍ਰੈਂਟ ਹੈਗਾ ਉਹਨੂੰ ਇੱਕ ਫਾਰਮ ਨਵਾਂ ਇਹਨਾਂ ਨੇ ਕੱਢਿਆ I-944, ਤੁਹਾਨੂੰ ਉਹ ਫਾਈਲ ਕਰਨਾ ਪੈਂਦਾ। ਜੀ, ਸੋ ਫਾਰਮ ਦੇ ਵਿੱਚ ਲਿਖਣਾ ਪੈਂਦਾ ਵੀ ਜਿਹੜਾ ਵੀ ਆਊਗਾ ਉਹ ਕਿਸੇ ਤਰ੍ਹਾਂ ਦਾ ਜਿਹੜਾ ਪਬਲਿਕ ਬੈਨੀਫਿਟ ਹੈ ਜਿਹੜਾ ਚਾਹੇ ਉਹ ਕਾਉਂਟੀ ਦੀ ਮੈਡੀਕਲ ਹੋਵੇ, ਇੰਸ਼ੋਰੈਂਸ ਜਾਂ ਕੋਈ ਸੈਕਸ਼ਨ 8 ਜਾਂ ਕੋਈ ਹੋਰ ਕੈਸ਼ ਪੇਮੈਂਟ ਇੱਦਾਂ ਦੀ ਨਹੀਂ ਲਊਗਾ। ਜੀ, ਅਤੇ ਉਹਨਾਂ ਨੇ ਨਾ ਸਿਰਫ ਇਹੀ ਕਿ ਤੁਸੀਂ ਉਹ ਪੁਰਾਣਾ ਚੈੱਕ ਕਰੋਗੇ, ਨਾ ਹੀ ਉਹ ਅੱਗੇ ਵਾਲਾ ਵੀ ਚੈੱਕ ਕਰੋਗੇ ਤੁਹਾਡੇ ਫਾਈਨੈਂਸਿਸ ਦੇ ਉੱਤੇ, ਤੁਹਾਡੇ ਐਸੈਟ ਦੇਖ ਕੇ ਕਿ ਆਉਣ ਵਾਲੇ ਟਾਈਮ 'ਚ ਕੀ ਤੁਸੀਂ ਇਹ ਲਓਗੇ ਤਾਂ ਨਹੀਂ, ਅਤੇ ਉਹਦੇ ਬੇਸ 'ਤੇ ਉਹ ਡਿਸਾਈਡ ਕਰੋਗੇ ਕਿ ਇਮੀਗ੍ਰੈਂਟ ਨੂੰ ਗ੍ਰੀਨ ਕਾਰਡ ਦੇਣਾ ਹੈ ਕਿ ਨਹੀਂ ਦੇਣਾ। ਜੀ, ਸੋ ਯੂਜ਼ਲੀ ਜਦੋਂ ਤੁਸੀਂ ਇਹ ਫਾਈਲ ਕਰ ਦਿੱਤਾ ਉਹ ਤੋਂ ਬਾਅਦ ਫਿਰ ਕਿੰਨਾ ਕੁ ਟਾਈਮ ਲੱਗਦਾ ਹੈਗਾ ਤੁਹਾਨੂੰ ਵਰਕ ਪਰਮਿਟ ਲੈਣ ਲਈ ਜਾਂ ਟਰੈਵਲ ਡਾਕੂਮੈਂਟਸ ਲੈਣ ਲਈ? ਜੀ, ਕਰੋਨਾ ਤੋਂ ਪਹਿਲਾਂ ਤਾਂ ਜਿਹੜਾ ਔਨ ਐਵਰੇਜ ਜਿਹੜਾ ਟਾਈਮ ਫਰੇਮ ਸੀਗਾ ਉਹ ਸੀਗਾ 6 ਮਹੀਨੇ। 6 ਮਹੀਨੇ ਦੇ ਵਿੱਚ ਵਰਕ ਪਰਮਿਟ ਅਤੇ ਟਰੈਵਲ ਡਾਕੂਮੈਂਟ ਆ ਜਾਂਦਾ ਸੀਗਾ, ਅਤੇ ਕਾਫੀ ਟਾਈਮ ਮੋਸਟ ਆਫ ਦਾ ਟਾਈਮ ਤੁਹਾਨੂੰ ਕੰਬੋ ਕਾਰਡ ਦਿੰਦੇ ਸੀਗੇ ਜਿਹੜਾ ਵਰਕ ਪਰਮਿਟ ਅਤੇ ਟਰੈਵਲ ਡਾਕੂਮੈਂਟ ਹੈ। ਜੀ, ਅਤੇ ਜਦੋਂ ਤੁਹਾਡਾ ਐਡਜਸਟਮੈਂਟ ਪੈਂਡਿੰਗ ਹੈਗਾ ਆ ਅਤੇ ਤੁਸੀਂ ਟਰੈਵਲ ਕਰ ਸਕਦੇ ਆ ਆਊਟਸਾਈਡ ਕਿ ਨਹੀਂ? ਜੇ ਤੁਸੀਂ ਟਰੈਵਲ ਕਰਦੇ ਹੋ ਐਡਜਸਟਮੈਂਟ ਪੈਂਡਿੰਗ 'ਤੇ ਤੁਹਾਡਾ ਜਿਹੜਾ ਐਡਜਸਟਮੈਂਟ ਹੈ ਉਹ ਕੈਂਸਲ ਕਰ ਦੇਣਗੇ, ਅਤੇ ਉਹਦੇ ਲਈ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਟਰੈਵਲ ਡਾਕੂਮੈਂਟ ਦੀ ਵੇਟ ਕਰੋ ਅਤੇ ਤੁਸੀਂ ਟਰੈਵਲ ਡਾਕੂਮੈਂਟ 'ਤੇ ਹੀ ਬਾਹਰ ਜਾ ਸਕਦੇ ਹੋ। ਕਈ ਵੀਜ਼ਾ ਜਿੱਦਾਂ ਹੁਣ H-1B ਵੀਜ਼ਾ ਜਿਹੜਾ ਜਾਂ L-1 ਵੀਜ਼ਾ ਉਹ ਡੂਅਲ ਇੰਟੈਂਟ ਵੀਜ਼ਾ ਹੁੰਦੇ ਨੇ, ਅਤੇ ਕਈ ਵੀਜ਼ੇ ਇੱਦਾਂ ਦੇ ਹੈਗੇ ਨੇ ਜਿਹਦੇ ਵਿੱਚ ਕਿ ਤੁਸੀਂ ਜੇ ਟਰੈਵਲ ਕਰਦੇ ਹੋ ਤੁਹਾਡੀ ਐਡਜਸਟਮੈਂਟ ਅਬੈਂਡਨ ਨਹੀਂ ਹੁੰਦੀ। ਪਰ ਜਿਹੜੇ ਬਾਕੀ ਸਾਰੇ ਵੀਜ਼ੇ ਆ ਜਿੱਦਾਂ ਕੋਈ ਟੂਰਿਸਟ ਵੀਜ਼ੇ 'ਤੇ ਆ ਕੇ ਜਿਹਨੇ ਵਿਆਹ ਕਰਾਇਆ ਹੈ ਉਹ ਜਦ ਤੱਕ ਉਹਨਾਂ ਦੇ ਕੋਲ ਟਰੈਵਲ ਡਾਕੂਮੈਂਟ ਨਹੀਂ ਆਉਂਦਾ ਉਹ ਬਾਹਰ ਨਹੀਂ ਜਾਣਾ ਚਾਹੀਦਾ ਉਹਨਾਂ ਨੂੰ। ਜੀ, ਸੋ ਉਹ ਤੋਂ ਬਾਅਦ ਅਗਲਾ ਜਿਹੜਾ ਕੁਐਸਚਨ ਹੈ ਬੜਾ ਇੰਪੋਰਟੈਂਟ ਆ। ਜਿੰਨੇ ਵੀ ਆਪਣੇ ਪੰਜਾਬੀ ਆ ਮੈਂ ਦੇਖਿਆ ਵੀ ਆਪਾਂ ਜਦੋਂ ਕਦੇ ਇੰਟਰਵਿਊ ਹੁੰਦੀ ਹੈਗੀ ਆ ਤੁਹਾਡੀ ਫਿਰ ਇਹਦੇ ਬਾਬਤ ਅਤੇ ਲੋਕ ਘਬਰਾਉਂਦੇ ਬਹੁਤ ਹੈਗੇ ਆ, ਅਤੇ ਉਹਦੇ 'ਚ ਤੁਸੀਂ ਦੱਸਿਓ ਵੀ ਕਿੰਨਾ ਕੁ ਜਿਹੜਾ ਟਾਈਮ ਲੱਗਦਾ ਹੈਗਾ ਆ, ਕਿੱਦਾਂ ਦੀ ਇੰਟਰਵਿਊ ਹੁੰਦੀ ਆ, ਜਿਹੜਾ ਵਕੀਲ ਆ ਉਹ ਨਾਲ ਜਾ ਸਕਦਾ ਉਹਦੇ ਜਿਹੜਾ ਫਾਈਲ ਜਿਹਨ ਕੀਤਾ ਹੈ? ਜੀ, ਦੇਖੋ ਇੱਦਾਂ ਹੈ ਕਿ ਜਿਹੜੀ ਹੁਣ
ਆਪਾਂ ਇੱਕ ਏਜੰਸੀ ਦੀ ਗੱਲ ਕਰੀਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿਹਦੇ ਥੱਲੇ ਕਿ ਇੱਕ ਏਜੰਸੀ ਆਉਂਦੀ ਹੈ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼, USCIS। ਜੀ ਇਹ USCIS ਤੇ ਪਹਿਲਾਂ ਤਾਂ ਆਪਾਂ ਜਦੋਂ ਫਾਈਲ ਕਰਦੇ ਹਾਂ ਇਨੀਸ਼ੀਅਲੀ ਆਪਾਂ USCIS ਨੂੰ ਮੇਲ ਕਰਦੇ ਹਾਂ, ਜਿਹੜੇ ਕਿ ਸੈਂਟਰ ਇਹਨਾਂ ਦੇ ਡਿਸਾਈਡ ਕਰਦੇ ਨੇ ਕਿ ਕੇਸ ਅਪਰੂਵ ਹੋਣਾ ਨਹੀਂ ਹੋਣਾ। ਜਦੋਂ ਤੁਹਾਡੇ ਡਾਕੂਮੈਂਟਸ ਵਗੈਰਾ ਆਪਣੇ ਰਿਵਿਊ ਕਰਕੇ ਉਹ ਫਿਰ ਆਪਣੇ ਨਾ ਲੋਕਲ ਫੀਲਡ ਆਫਿਸ 'ਤੇ ਭੇਜ ਦਿੰਦੇ ਨੇ। ਹਰੇਕ ਜਿੱਦਾਂ ਵੱਡੇ ਸ਼ਹਿਰ ਮਗਰ ਇੱਕ ਨਾ ਇੱਕ ਫੀਲਡ ਆਫਿਸ ਜ਼ਰੂਰ ਲੱਗਦਾ, ਜਿੱਦਾਂ ਸੈਨ ਹੋਜ਼ੇ ਦਾ ਇੱਥੇ ਸਾਡੇ ਕੋਲਮੈਨ ਐਵਨਿਊ 'ਤੇ ਹੈ। ਜੀ ਤੁਸੀਂ ਫੀਲਡ ਆਫਿਸ 'ਤੇ ਜਾਂਦੇ ਹੋ, ਪਹਿਲਾਂ ਤੁਹਾਨੂੰ ਫਿੰਗਰਪ੍ਰਿੰਟ ਵਗੈਰਾ ਲਈ ਬੁਲਾਉਂਦੇ ਆ, ਫਿਰ ਦੁਬਾਰਾ ਤੁਹਾਡੇ ਲਈ ਇੱਕ ਇੰਟਰਵਿਊ ਸੈੱਟ ਕਰਦੇ ਆ। ਤੁਸੀਂ ਇੰਟਰਵਿਊ 'ਤੇ ਜਾਂਦੇ ਹੋ। ਇੰਟਰਵਿਊ ਦਾ ਸੈਟਅਪ ਕੀ ਹੁੰਦਾ ਕਿ ਜਦੋਂ ਤੁਸੀਂ ਖੋਲ੍ਹਦੇ ਹੋ ਦਰਵਾਜ਼ਾ, ਪਹਿਲਾਂ ਉਹਦੀ ਸਿਕਿਉਰਿਟੀ ਚੈੱਕ ਪੁਆਇੰਟ ਹੁੰਦਾ, ਜਿੱਦਾਂ ਸੇਮ ਆਪਾਂ ਏਅਰਪੋਰਟ 'ਤੇ ਦੇਖਦੇ ਹਾਂ। ਅਤੇ ਤੁਸੀਂ ਉਹ ਸਾਰਾ ਸਿਕਿਉਰਿਟੀ ਚੈੱਕ ਪੁਆਇੰਟ ਦੇ ਥਰੂ ਜਾ ਕੇ ਉਹ ਤੁਹਾਡੇ ਬੈਗ ਵਗੈਰਾ ਸਾਰਾ ਚੈੱਕ ਕਰਕੇ ਤੁਹਾਨੂੰ ਅੰਦਰ ਭੇਜਦੇ ਨੇ। ਅੰਦਰ ਤੁਸੀਂ ਜਾਂਦੇ ਹੋ, ਇੱਕ ਹਾਲ ਹੁੰਦਾ ਹੈ ਵੱਡਾ ਸਾਰਾ, ਕਾਫੀ ਲੋਕ ਤੁਸੀਂ ਦੇਖੋਗੇ ਉੱਥੇ ਵੇਟ ਕਰ ਰਹੇ ਹੁੰਦੇ ਆ। ਅਤੇ ਤੁਹਾਨੂੰ ਉਹ ਪਹਿਲਾਂ ਹਾਲ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਕਾਊਂਟਰ 'ਤੇ ਇੱਕ ਨੰਬਰ ਦੇ ਦਿੰਦੇ ਨੇ, ਜੀ ਜਿਹੜਾ ਤੁਹਾਨੂੰ ਫਿਰ ਸਕਰੀਨ, ਜਦੋਂ ਤੁਸੀਂ ਹਾਲ 'ਤੇ ਜਾ ਕੇ ਵੇਟ ਕਰਦੇ ਹੋ, ਤੁਸੀਂ ਆਪਣੇ ਨੰਬਰ ਦੀ ਵੇਟ ਕਰਦੇ ਹੋ ਜਾਂ ਆਫਿਸਰ ਆਪਣਾ ਅੰਦਰੋਂ ਦੀ ਆ ਕੇ ਅਨਾਊਂਸ ਕਰਦਾ ਕਿ ਤੁਹਾਡਾ ਹੁਣ ਨੰਬਰ ਆ ਗਿਆ, ਤੁਹਾਡੀ ਇੰਟਰਵਿਊ ਲਵਾਂਗੇ। ਜੀ ਤੁਹਾਨੂੰ ਹਾਲ ਦੇ ਵਿੱਚ ਕਈ ਵਾਰੀ ਆਪਾਂ ਦੇਖਦੇ ਹਾਂ ਕਿ 1 ਤੋਂ 3 ਘੰਟੇ ਤੱਕ ਵੇਟ ਕਰਨੀ ਪੈ ਸਕਦੀ ਹੈਗੀ ਹੈ, ਕਿਉਂਕਿ ਰਸ਼ ਕਾਫੀ ਜ਼ਿਆਦਾ ਹੁੰਦਾ ਸੀਗਾ। ਜੀ ਫਿਰ ਤੁਹਾਨੂੰ ਅੰਦਰੋਂ ਦੀ ਆਫਿਸਰ ਦਰਵਾਜ਼ਾ ਖੋਲ੍ਹਦਾ ਹੈ, ਉਹ ਤੁਹਾਨੂੰ ਆਪਣੇ ਨਾਲ ਫੋਲੋ ਕਰਨ ਲਈ ਕਹਿੰਦਾ ਹੈ। ਤੁਸੀਂ ਅੰਦਰ ਜਾਂਦੇ ਹੋ, ਬਿਲਡਿੰਗ ਦੇ ਕਾਫੀ ਸਾਰੇ ਰੂਮਸ ਹੁੰਦੇ ਨੇ ਲੈਫਟ ਰਾਈਟ, ਕਾਫੀ ਜਿੱਦਾਂ ਸੈਨ ਹੋਜ਼ੇ ਦੇ ਵਿੱਚ ਕੋਈ 30 ਤੋਂ 40 ਜਿੱਦਾਂ ਉਹਨਾਂ ਦੇ ਆਫਿਸਿਸ ਨੇ ਅੰਦਰ ਜੀ ਹਾਲ ਤੋਂ ਬਾਅਦ। ਜੀ ਤੁਹਾਨੂੰ ਫਿਰ ਉਹ ਅੰਦਰ ਕੋਰੀਡੋਰ ਦੇ ਥਰੂ ਇੱਕ ਰੂਮ ਦੇ ਵਿੱਚ ਲੈ ਕੇ ਜਾਂਦਾ ਹੈ ਅਤੇ ਬੈਠਣ ਤੋਂ ਪਹਿਲਾਂ ਤੁਹਾਨੂੰ ਸਹੁੰ ਚੁਕਾਉਂਦਾ ਹੈ ਕਿ ਤੁਸੀਂ ਸਾਰਾ ਕੁਝ ਕਹੋਗੇ, ਸੱਚ ਕਹੋਗੇ। ਜੀ ਤੁਸੀਂ ਫਰੰਟ ਰੋ 'ਤੇ ਬਹਿੰਦੇ ਹੋ, ਤੁਹਾਡਾ ਜੇ ਲਾਇਰ ਤੁਹਾਡੇ ਨਾਲ ਜਾਂਦਾ ਹੈ ਅਤੇ ਲਾਇਰ ਤੁਹਾਡੇ ਪਿੱਛੇ ਬਹਿੰਦਾ, ਤੁਹਾਡੇ ਨਾਲ ਨਹੀਂ ਬਹਿੰਦਾ। ਅਤੇ ਸਪਾਊਸ ਅਤੇ ਤੁਸੀਂ ਜਿਹੜਾ ਇਮੀਗਰੈਂਟ ਹੈ ਉਹ ਫਰੰਟ ਰੋ 'ਤੇ ਬਹਿੰਦਾ ਹੈ ਅਤੇ ਆਫਿਸਰ ਉਹਨਾਂ ਨੂੰ ਡਾਇਰੈਕਟਲੀ ਕੁਐਸਚਨਸ ਪੁੱਛਦਾ ਹੈ। ਅਤੇ ਜਿਹੜੀ ਇਹਨਾਂ ਦੀ ਫਾਰਮੈਟ ਹੈ ਉਹ ਇਹ ਹੈ, ਜਿਹੜੀ ਇੰਟਰਵਿਊ ਹੈ ਉਹ ਬੜੀ ਬੇਸਿਕ ਇੰਟਰਵਿਊ ਹੁੰਦੀ ਹੈ। ਉਹਨਾਂ ਦਾ ਪਰਪਸ ਸਿਰਫ ਇੰਟਰਵਿਊ 'ਚ ਇਹੀ ਹੈ ਕਿ ਦੇਖਣਾ ਉਹਨਾਂ ਨੇ ਕਿ ਵਿਆਹ ਜੈਨੂਇਨ ਹੈਗਾ ਕਿ ਨਹੀਂ ਹੈਗਾ। ਅਤੇ ਜਿਹੜੇ ਸਾਰੇ ਕੁਐਸਚਨਸ ਹੈਗੇ ਨੇ ਉਹ ਸਾਰੇ ਇਸੇ ਦੇ ਰਿਲੇਟਡ ਨੇ ਕਿ ਤੁਸੀਂ ਪ੍ਰੂਵ ਕਰੋ ਕਿ ਤੁਹਾਡੀ ਮੈਰਿਜ ਗੁੱਡ ਫੇਥ 'ਚ ਸੀਗੀ ਅਤੇ ਇਹ ਜੈਨੂਇਨ ਵਿਆਹ ਹੈਗਾ ਜੀ। ਸੋ ਇੰਟਰਵਿਊ 'ਚ ਦੋਨੋਂ ਜਣੇ ਹੁੰਦੇ, ਹਸਬੈਂਡ ਵਾਈਫ, ਜਿਨ੍ਹਾਂ ਦੇ ਜੀ ਇਹ ਰਿਕੁਆਇਰਮੈਂਟ ਹੈ ਜੀ, ਦੋਨਾਂ ਨੂੰ ਜਾਣਾ ਪੈਂਦਾ ਜੀ। ਅਤੇ ਜਦੋਂ ਇੰਟਰਵਿਊ ਹੋ ਗਈ ਉਹ ਤੋਂ ਬਾਅਦ ਫਿਰ ਕਿੰਨਾ ਕੁ ਟਾਈਮ ਲੱਗਦਾ ਡਿਸੀਜਨ ਉਹਨਾਂ ਨੂੰ ਦੇਣ ਦੇ ਲਈ? ਇਹ ਜੀ ਜਦੋਂ ਇੰਟਰਵਿਊ ਹੋ ਗਈ, ਤੁਸੀਂ ਪਹਿਲਾਂ ਤਾਂ ਉਹਨਾਂ ਨੇ ਪੁੱਛ ਲਿਆ ਸਾਰਾ, ਹੈ ਨਾ। ਕਈ ਕੇਸਿਸ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਉਹ ਉੱਥੇ ਹੀ ਤੁਹਾਨੂੰ ਕੰਗ੍ਰੈਚੁਲੇਸ਼ਨਸ ਕਹਿ ਦਿੰਦੇ ਨੇ ਜੀ। ਕਈ ਕੇਸਿਸ ਦੇ ਵਿੱਚ ਆਪਾਂ ਦੇਖਿਆ ਕਿ ਆਪਾਂ ਜਦੋਂ ਬਾਏ ਦਾ ਟਾਈਮ ਆਪਾਂ ਆਫਿਸ ਜਾਂਦੇ ਹਾਂ ਆਪਣੇ ਇੰਟਰਵਿਊ ਕਰਕੇ, ਉਸੇ ਦਿਨ ਤੁਹਾਨੂੰ ਅਪਡੇਟ ਮਿਲ ਜਾਂਦਾ ਹੈ ਆਨਲਾਈਨ ਕਿ ਤੁਹਾਡਾ ਕਾਰਡ ਪ੍ਰੋਡਕਸ਼ਨ ਲਈ ਰੈਡੀ ਹੈ ਜੀ। ਅਤੇ ਕਈ ਵਾਰੀ ਉਹ ਕਹਿੰਦੇ ਨੇ ਕਿ ਆਪਾਂ ਜੇ ਤੁਸੀਂ ਸਾਨੂੰ ਫੋਲੋ ਅਪ ਕਰਨਾ ਹੈ, ਇਨਕੁਆਇਰੀ ਕਰਨੀ ਹੈ, ਤੁਹਾਨੂੰ ਘੱਟੋ ਘੱਟ 120 ਦਿਨ ਵੇਟ ਕਰਨੀ ਪਏਗੀ। ਤੁਸੀਂ 120 ਦਿਨ ਤੱਕ ਇਮੀਗ੍ਰੇਸ਼ਨ ਨੂੰ ਪੁੱਛ ਨਹੀਂ ਸਕਦੇ, ਉਹਨਾਂ ਨੂੰ ਤੰਗ ਨਹੀਂ ਕਰ ਸਕਦੇ ਕਿ ਮੇਰੇ ਕੇਸ ਦਾ ਕੀ ਬਣ ਰਿਹਾ। ਜਦੋਂ ਤੁਹਾਨੂੰ 120 ਦਿਨ ਹੋ ਜਾਂਦੇ ਉਸ ਤੋਂ ਬਾਅਦ ਉਹ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਸਾਡੇ ਨਾਲ। ਜੀ। ਸੋ ਬਿਲਕੁਲ ਸਰੋਤਿਓ, ਇਹ ਜਿਹੜੇ ਬਹੁਤੇ ਕੁਐਸਚਨ ਸੀਗੇ ਇਹ ਸੀਗੇ ਜੇ ਵਿਦਇਨ USA ਦੇ ਵਿੱਚ ਜਿਹੜੇ ਤੁਸੀਂ ਪਟੀਸ਼ਨ ਫਾਈਲ ਕਰਦੇ ਆ। ਹੁਣ ਬਹੁਤ ਸਾਰੇ ਸਾਡੇ ਇਹ ਜਿੰਨੇ ਕੁ ਕੁਐਸਚਨ ਹੈ ਇਹ ਆਪਣੇ ਜਿਹੜੇ ਸਰੋਤੇ ਕਾਲਾਂ ਕਰਦੇ ਵਾਰ-ਵਾਰ ਸਾਨੂੰ ਫੇਸਬੁੱਕ 'ਤੇ ਛੱਡਦੇ ਆ। ਸੋ ਆਪਾਂ ਇਹ ਕੁਐਸਚਨ ਤਿਆਰ ਕੀਤੇ ਸੀ ਵਕੀਲ ਸਾਹਿਬ ਲਈ। ਸੋ ਅਗਲੇ ਕੁਐਸਚਨ ਜਿਹੜੇ ਆ, ਜਦੋਂ US ਤੋਂ ਬਾਹਰੋਂ ਤੁਸੀਂ ਜਿਹੜਾ ਆ ਅਪਲਾਈ ਕਰਦੇ ਹੈਗੇ ਆ, ਉਹਦੀ ਜਿਹੜੀ ਕੀ ਪ੍ਰੋਸੈਸ ਹੈਗੀ ਆ ਉਹਦੇ ਵਿੱਚ, ਜਦੋਂ ਬਾਹਰੋਂ ਬੰਦਾ ਅਪਲਾਈ ਕਰਦਾ ਹੈ? ਜਿਹੜਾ ਤਾਂ ਜੀ ਆਪਾਂ US ਕਰਦੇ ਹਾਂ ਉਹਨੂੰ ਆਪਾਂ ਐਡਜਸਟਮੈਂਟ ਆਫ ਸਟੇਟਸ ਕਹਿੰਦੇ ਆ ਜੀ। ਜਿਹੜਾ ਆਪਾਂ ਬਾਹਰੋਂ ਦੀ ਅਪਲਾਈ ਕਰਦੇ ਹਾਂ, ਜੇ ਇਮੀਗ੍ਰੈਂਟ ਬਾਹਰ ਬੈਠਾ ਹੁੰਦਾ ਉਹਨੂੰ ਆਪਾਂ ਕੌਂਸਲਰ ਪ੍ਰੋਸੈਸਿੰਗ ਕਹਿੰਦੇ ਆ ਜੀ। ਅਤੇ ਜਿਹੜੀ ਕੌਂਸਲਰ ਪ੍ਰੋਸੈਸਿੰਗ ਆ ਉਹ ਕਿੱਦਾਂ ਐਕਸਪਲੇਨ ਕਰਿਓ ਜਰਾ, ਉਹਦੇ ਬਾਰੇ ਕਿੱਦਾਂ ਮੂਵ ਫਾਰਵਰਡ ਹੁੰਦੀ ਆ ਜੀ? ਜਿਹੜਾ ਤਾਂ ਐਡਜਸਟਮੈਂਟ ਸੀਗਾ ਉਹ 'ਚ ਆਪਾਂ ਦੱਸਿਆ ਕਿ ਸਾਰੇ ਫਾਰਮ ਜਿਹੜੇ ਮੈਂ ਦੱਸੇ ਸੀ ਸਾਰੇ ਇਕੱਠੇ ਫਾਈਲ ਹੋ ਜਾਂਦੇ ਆ, ਹੈ ਨਾ। ਥੋੜ੍ਹਾ ਜਿਹਾ ਸੌਖਾ ਹੈਗਾ, ਸਮੂਥ ਆ ਪ੍ਰੋਸੈਸ। ਜਿਹੜਾ ਕੌਂਸਲਰ ਪ੍ਰੋਸੈਸਿੰਗ ਹੈ ਉਹਦੇ ਵਿੱਚ ਆਪਾਂ ਸਾਰਾ ਪ੍ਰੋਸੈਸ ਇਕੱਠਾ ਨਹੀਂ ਫਾਈਲ ਕਰ ਸਕਦੇ। ਉਹਦੇ ਵਿੱਚ ਪਹਿਲਾਂ ਆਪਾਂ 130 ਪਟੀਸ਼ਨ ਜਿਹੜੀ ਹੁੰਦੀ ਹੈ ਅਤੇ 130A ਹੁੰਦੀ ਹੈ ਉਹ ਇਮੀਗ੍ਰੇਸ਼ਨ ਨਾਲ ਫਾਈਲ ਕਰਦੇ ਹਾਂ, USCIS ਨਾਲ ਜੀ। ਕੌਂਸਲਰ ਪ੍ਰੋਸੈਸਿੰਗ ਦੇ ਵਿੱਚ ਇੱਕ ਤੋਂ ਵੱਧ ਏਜੰਸੀ ਇਨਵੋਲਵ ਹੋ ਜਾਂਦੀ ਹੈ। ਜਿੱਦਾਂ ਇਹਦੇ ਵਿੱਚ ਐਡਜਸਟਮੈਂਟ ਸਿਰਫ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗੀ, ਉਹਦੇ ਵਿੱਚ ਡਿਪਾਰਟਮੈਂਟ ਆਫ ਸਟੇਟ ਵੀ ਇਨਵੋਲਵ ਹੋ ਜਾਂਦਾ ਜੀ। ਹੁਣ ਪਹਿਲਾ ਸਟੈਪ ਕੀ ਹੁੰਦਾ ਹੈ ਕਿ ਆਪਾਂ ਫਾਈਲ ਕਰਦੇ ਹਾਂ 130A ਪਟੀਸ਼ਨ। ਇਮੀਗ੍ਰੇਸ਼ਨ ਉੱਤੇ ਆਪਣਾ ਟਾਈਮ ਲੈਂਦੀ ਹੈ, ਉਹਨੂੰ ਉਹ ਕੁਛ ਮਹੀਨੇ ਲਗਾਉਂਦੀ ਹੈ ਅਪਰੂਵ ਕਰਨ ਲਈ। ਜਦੋਂ ਉਹ ਅਪਰੂਵ ਹੋ ਜਾਂਦਾ ਹੈ ਉਸ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਅੰਦਰ ਉਹ ਸਾਰਾ ਜਿਹੜਾ ਪੇਪਰ ਵਰਕ ਹੈ ਉਹ NVC ਨੂੰ ਫਾਰਵਰਡ ਕਰ ਦਿੰਦੀ ਹੈ ਜੀ। NVC ਇੱਕ ਇੰਟਰਮੀਡੀਏਟ ਏਜੰਸੀ ਹੈ, ਨੈਸ਼ਨਲ ਵੀਜ਼ਾ ਸੈਂਟਰ ਜੀ। NVC ਕੀ ਕਰਦਾ ਹੈ ਕਿ ਉਹ, ਕਿਉਂਕਿ ਜਿਹੜੇ ਕੌਂਸਲਰ ਆਫਿਸਰ ਹੁੰਦੇ ਨੇ ਇੰਡੀਆ ਦੇ ਵਿੱਚ US ਐਮਬੈਸੀ ਦੇ ਵਿੱਚ, ਉਹ ਬੜੇ ਬਿਜ਼ੀ ਹੁੰਦੇ ਨੇ ਅਤੇ NVC ਜਿਹੜੀ ਏਜੰਸੀ ਹੈ ਉਹਦਾ ਕੰਮ ਸਿਰਫ ਇਹ ਹੈ ਕਿ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਕੋਲ ਮੇਕ ਸ਼ੋਰ ਕਰੋ ਕਿ ਸਾਰੇ ਡਾਕੂਮੈਂਟਸ ਆ ਗਏ ਹੈਗੇ ਜੀ। ਅਤੇ NVC ਤੁਹਾਨੂੰ ਇੱਕ ਪੋਰਟਲ ਪ੍ਰੋਵਾਈਡ ਕਰਦੀ ਹੈ ਇਲੈਕਟ੍ਰੋਨਿਕ, ਉੱਤੇ ਤੁਸੀਂ ਸਾਰੇ ਜਾ ਕੇ ਆਪਣੇ ਡਾਕੂਮੈਂਟਸ ਵਗੈਰਾ, ਪੁਲਿਸ ਕਲੀਅਰੈਂਸ, ਸਾਰੇ ਆਪਣੇ ਰੈਕਰਡਸ, ਫਾਈਨੈਂਸ਼ੀਅਲ ਐਵੀਡੈਂਸ ਵਗੈਰਾ ਜੀ ਤੁਸੀਂ ਇਹ ਸਾਰੇ ਅਪਲੋਡ ਕਰਦੇ ਹੋ ਉੱਥੇ। ਫਿਰ NVC ਕਈ ਵਾਰੀ ਤੁਹਾਨੂੰ ਇੱਕੋ ਵਾਰੀ ਜੇ ਤੁਸੀਂ ਸਬਮਿਟ ਕਰਦੇ ਹੋ ਉਹ ਫਿਰ ਅੱਗੇ ਪ੍ਰੋਸੈਸ ਤੋਰ ਦਿੰਦੀ ਹੈ ਕੌਂਸੂਲੇਟ ਨੂੰ।
ਜੇ ਤੁਸੀਂ ਸਾਰੇ ਡਾਕੂਮੈਂਟ ਇੱਕੋ ਵਾਰੀ ਨਹੀਂ ਸਬਮਿਟ ਕਰ ਸਕਦੇ ਹੋ ਤੇ NVC ਫਿਰ ਤੁਹਾਨੂੰ ਬੈਕ ਐਂਡ ਫੋਰਥ ਕਈ ਵਾਰੀ ਤੁਹਾਨੂੰ ਜਾਣਾ ਪੈਂਦਾ ਹੈ ਜੀ। ਤੇ ਮੰਨ ਲਓ ਜੇ ਸਾਰੇ ਤੁਹਾਡੇ ਡਾਕੂਮੈਂਟ NVC ਤੇ ਸਬਮਿਟ ਹੋ ਗਏ, ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਹੁੰਦਾ ਹੈ ਉਹ ਹੁੰਦਾ ਹੈ ਕੌਂਸੂਲੇਟ, ਜਿਹੜਾ ਕੌਂਸਲਰ ਆਫਿਸਰ ਹੈ ਹੁਣ ਇਸ ਵੇਲੇ ਇੰਡੀਆ ਦੇ ਵਿੱਚ ਤੇ ਹੈਗਾ ਸਾਰੇ ਮੁੰਬਈ ਦੇ ਵਿੱਚ ਜੀ। ਤੇ ਉੱਥੇ ਤੁਹਾਨੂੰ ਇੰਟਰਵਿਊ ਸੈੱਟ ਕਰਨੀ ਪੈਂਦੀ ਹੈ। ਇੰਟਰਵਿਊ ਤੋਂ ਪਹਿਲਾਂ ਤੁਹਾਨੂੰ ਮੈਡੀਕਲ ਕਰਾਉਣੇ ਪੈਂਦੇ ਨੇ, ਫਿਰ ਤੁਹਾਡੀ ਇੰਟਰਵਿਊ ਹੁੰਦੀ ਹੈ ਤੇ ਇੰਟਰਵਿਊ ਤੋਂ ਬਾਅਦ ਤੁਹਾਨੂੰ ਇਮੀਗ੍ਰੈਂਟ ਵੀਜ਼ਾ ਲਗਾ ਦਿੰਦੇ ਨੇ ਤੁਹਾਡੇ ਪਾਸਪੋਰਟ ਤੇ। ਜੀ। ਇਹ ਜਿਹੜਾ ਇਮੀਗ੍ਰੈਂਟ ਵੀਜ਼ਾ ਇਹਨੂੰ ਲੈ ਕੇ ਤੁਸੀਂ ਅਮਰੀਕਾ ਆਉਂਦੇ ਹੋ, ਜਦੋਂ ਤੁਸੀਂ ਐਂਟਰੀ, ਇਹਦੀ ਮਿਆਦ ਹੁੰਦੀ ਹੈ ਤਕਰੀਬਨ 6 ਮਹੀਨੇ ਤੁਹਾਨੂੰ ਇਹ ਦਿੰਦੇ ਨੇ। ਤੁਸੀਂ ਜਦੋਂ ਫਿਰ US ਆਉਂਦੇ ਹੋ ਤੇ US ਆ ਕੇ ਬਾਅਦ ਸਾਨੂੰ ਡਾਕ ਰਾਹੀਂ ਘਰ ਤੁਹਾਡੇ ਗ੍ਰੀਨ ਕਾਰਡ ਆ ਜਾਂਦਾ ਜੀ। ਸੋ ਜਿਹੜਾ ਗ੍ਰੀਨ ਕਾਰਡ ਹੁੰਦਾ ਉਹ ਕੰਡੀਸ਼ਨਲ ਹੁੰਦਾ ਜਾਂ ਉਹ ਕਿੰਨੇ ਸਾਲਾਂ ਦਾ ਹੁੰਦਾ? ਜੀ। ਜੇ ਤੁਹਾਡੀ ਮੈਰਿਜ ਨਵੀਂ ਹੈ, 2 ਸਾਲ ਤੋਂ ਘੱਟ ਹੈ, ਤੇ ਜਿਹੜਾ ਇਹ ਗ੍ਰੀਨ ਕਾਰਡ ਦਿੰਦੇ ਨੇ, ਇਹ ਕੰਡੀਸ਼ਨਲ ਗ੍ਰੀਨ ਕਾਰਡ, ਟੈਂਪਰੇਰੀ ਗ੍ਰੀਨ ਕਾਰਡ ਦਿੰਦੇ ਨੇ। ਇਹਦੀ ਵੈਲਿਡਿਟੀ ਸਿਰਫ 2 ਸਾਲ ਹੁੰਦੀ ਹੈ ਜੀ। ਉਹ ਤੋਂ ਬਾਅਦ ਜੇ ਤੁਸੀਂ ਪਰਮਾਨੈਂਟ ਫਿਰ ਗ੍ਰੀਨ ਕਾਰਡ ਜਦੋਂ ਅਪਲਾਈ ਕਰਨਾ, ਉਹ ਕਦੋਂ ਕਰਨਾ, ਤਾਂ ਉਹਦੀ ਕੀ ਪ੍ਰੋਸੈਸ ਹੈਗੀ ਆ? ਜੀ ਪਰਮਾਨੈਂਟ ਜਿਹੜਾ ਗ੍ਰੀਨ ਕਾਰਡ ਤੁਸੀਂ ਅਪਲਾਈ ਕਰਨਾ ਹੈ, 90 ਇਹ ਜਿਹੜਾ ਤੁਹਾਡਾ ਕੰਡੀਸ਼ਨਲ ਗ੍ਰੀਨ ਕਾਰਡ ਹੈ ਐਕਸਪਾਇਰ ਹੋਣ ਤੋਂ 90 ਦਿਨ ਪਹਿਲਾਂ ਉਹਦੇ ਵਿੱਚ ਤੁਸੀਂ ਇਹ ਫਾਈਲ ਕਰਨਾ ਹੁੰਦਾ ਜੀ। ਸੋ ਬਿਲਕੁਲ ਸਰੋਤੇ, ਬਹੁਤ ਸਾਰੇ ਕੁਐਸਚਨ ਸੀ ਜਿਹੜੇ ਆਪਣੇ ਕਾਲਰਸ ਆ ਉਹਨਾਂ ਦੇ। ਸੋ ਇੰਨਾ ਕੁ ਆਪਾਂ ਜਿਹੜਾ ਟੌਪਿਕ ਡਿਸਕਸ ਕਰਨਾ ਸੀ। ਇਹ ਤੋਂ ਬਾਅਦ ਅਗਲੇ ਹਫਤੇ ਆਪਾਂ ਡਿਸਕਸ ਕਰਾਂਗੇ ਵੀ ਮੰਨ ਲਓ ਵੀ ਜਿਹੜੇ ਹੈਗੇ ਆ ਪਰਮਾਨੈਂਟ ਰੈਜ਼ੀਡੈਂਟ ਕਾਰਡ ਦੇ ਲਈ ਜਦੋਂ ਤੁਸੀਂ ਅਪਲਾਈ ਕਰਨਾ, ਦੋਨਾਂ ਚੋਂ ਜਾਂ ਹਸਬੈਂਡ ਜਾਂ ਵਾਈਫ ਕੋਈ ਰਿਫਿਊਜ਼ ਕਰ ਦਿੰਦਾ ਹੈ ਵੀ ਨਹੀਂ ਮੈਂ ਜਿਹੜੀ ਆ ਜੁਆਇੰਟ ਪਟੀਸ਼ਨ ਤੇ ਸਾਈਨ ਨਹੀਂ ਕਰਨਾ, ਉਹਦੇ ਬਾਰੇ ਫਿਰ ਡਿਸਕਸ ਕਰਾਂਗੇ ਜੀ। ਸੋ ਸਰੋਤੇ ਬਿਲਕੁਲ ਹੁਣ ਤੁਸੀਂ ਕੁਐਸਚਨ ਕਰ ਸਕਦੇ ਹੋ। ਸਾਡੇ ਸਟੂਡੀਓ ਦਾ ਟੈਲੀਫੋਨ ਨੰਬਰ ਹੈਗਾ 408 272 5200। ਜੇ ਉਹਨਾਂ ਦੇ ਆਫਿਸ ਦਾ ਨੰਬਰ ਤੁਸੀਂ ਲੈਣਾ ਹੈਗਾ ਆ, ਆਫਿਸ ਚੋਂ ਅਪਾਇੰਟਮੈਂਟ ਬਣਾਉਣੀ ਆ ਜਾਂ ਕੋਈ ਕੇਸ ਫਾਈਲ ਕਰਨਾ ਹੈ, ਤੇ ਇੱਕ ਵਾਰੀ ਮੈਂ ਦੱਸਦਾ, ਜੇ ਤਿਰਕੀਆਨਾ ਸਾਹਿਬ ਉਹਨਾਂ ਦਾ ਜਿਹੜਾ ਆਫਿਸ ਦਾ ਟੈਲੀਫੋਨ ਨੰਬਰ ਹੈਗਾ 415 909 0503 415 909 0503। ਤੇ ਆਪਾਂ ਹੁਣ ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਸਾਡੇ ਨਾਲ ਜੁੜੇ ਹੋਏ ਆ ਅਮਰੀਕ ਸਿੰਘ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਆ ਭਾਜੀ ਹੁਣਾਂ ਨੂੰ। ਮੈਂ ਅੱਗੇ ਇਹਨਾਂ ਨੂੰ ਫੋਨ ਕੀਤਾ ਸੀ, ਇਹਨਾਂ ਦਾ ਵੀ ਆਇਆ ਸੀ, ਤਾਂ ਮੈਂ ਪੁੱਛਣਾ ਵੀ ਮੈਂ ਕਿਹੜੇ ਟਾਈਮ ਇਹਨਾਂ ਨੂੰ ਫੋਨ ਕੰਟੈਕਟ ਇਹਨਾਂ ਨਾਲ ਕਰਾਂ, ਕਿਹੜਾ ਮੈਨੂੰ ਇੱਕ ਟਾਈਮ ਦੱਸ ਦੇਣ ਕਿ ਫਿਰ ਮੈਂ ਕਾਲ ਕਰਦਾ, ਫਿਰ ਮਿਲਦੇ ਨੇ ਕਈ ਵਾਰੀ। ਸਾਡਾ ਨਾ ਜਿਹੜਾ ਨੰਬਰ ਭਾਜੀ ਨੇ ਅਨਾਉਂਸ ਕੀਤਾ ਹੈ, ਮੇਰਾ ਅਸਿਸਟੈਂਟ ਹੈ ਅੰਮ੍ਰਿਤ, ਤੁਸੀਂ ਕਾਲ ਕਰੋ ਤੇ ਉਹਨਾਂ ਅਪਾਇੰਟਮੈਂਟ ਦਾ ਟਾਈਮ ਬਣਾਓ। ਉਹ ਅੱਛਾ ਜੀ, ਕਿਸੇ ਟਾਈਮ ਵੀ ਗੱਲ ਕਰ ਸਕਦਾ? ਕੋਸ਼ਿਸ਼ ਕਰਿਓ ਤੁਸੀਂ ਕਿ ਜਿਹੜੇ ਆਵਰਸ ਨੇ 10 ਤੋਂ 5 ਦੇ ਵਿੱਚ ਕਾਲ ਕਰੋ। ਉਹ ਅੱਛਾ ਜੀ, ਓਕੇ। ਤੇ ਮੈਂ ਅੱਗੇ ਕੀਤਾ ਸੀ, ਤੁਹਾਡਾ ਵੀ ਮੈਨੂੰ ਆਇਆ ਸੀਗਾ, ਮੈਂ ਸੈਕਰਾਮੈਂਟੋ ਤੋਂ ਹਾਂ, ਤੇ ਫਿਰ ਮੈਂ ਤੁਹਾਡੇ ਨਾਲ ਫਿਰ ਕਰਦਾ ਗੱਲ ਜੀ ਜਦੋਂ ਵੀ ਮੈਂ ਹੈ। ਓਕੇ, ਸਤਿ ਸ੍ਰੀ ਅਕਾਲ ਜੀ। ਉਹ ਇਹਨਾਂ ਦਾ ਜਿਹੜਾ ਅਸਿਸਟੈਂਟ ਹੈਗਾ ਉਹਦੇ ਨਾਲ ਅਪਾਇੰਟਮੈਂਟ ਤੇ ਬਣਾ ਲਿਓ ਤੇ ਉਹ ਵੀ ਤੁਹਾਨੂੰ ਦੱਸ ਦੂਗਾ ਕਿਹੜਾ ਟਾਈਮ ਦੱਸੇਗਾ ਉਹਦੇ ਨਾਲ। ਹੋਲਡ ਤੇ ਰੱਖਿਓ ਜੀ। ਹੈਲੋ, ਠੀਕ ਆ ਜੀ। ਤੇ ਅਗਲੇ ਕਾਲਰ ਲੈਣੇ ਆਪਾਂ ਦਲਜੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਆ ਵੀ ਮੈਂ ਦ ਕੈਨੇਡੀਅਨ ਸਿਟੀਜ਼ਨ ਆ ਤੇ ਬੋਰਨ ਇੰਡੀਆ ਦੀ ਆ, ਤਾਂ ਮੇਰੇ ਬ੍ਰਦਰ ਨੇ ਫੈਮਿਲੀ ਪ੍ਰੈਫਰੈਂਸ ਦੇ F4 ਕੈਟਾਗਰੀ 'ਚ ਅਪਲਾਈ ਕੀਤਾ, ਸਪਾਂਸਰ ਕੀਤਾ ਸੀ ਮੈਨੂੰ। ਹਾਂਜੀ। ਤੇ ਉਹਦੀ ਲੈਟਰ ਸਾਡੀ ਅਪਰੂਵ ਹੋ ਗਈ ਆ ਲਾਸਟ ਮੰਥ। ਤੇ ਮੈਂ ਪੁੱਛਣਾ ਸੀਗਾ ਵੀ ਇੰਡੀਆ ਤੇ ਕੈਨੇਡਾ 'ਚ ਕੀ ਡਿਫਰੈਂਸ ਆ? ਸੇਮ ਲੈਂਥੀ ਪ੍ਰੋਸੈਸ ਆ ਕਿ ਫਰਕ ਹੈਗਾ ਆ? ਇਹ ਜਿਹੜਾ ਜੀ F4 ਚੱਲਦਾ ਨਾ, ਇਹ ਤੁਹਾਡਾ ਚੱਲਦਾ ਕੰਟਰੀ ਆਫ ਬਰਥ ਦੇ ਹਿਸਾਬ ਨਾਲ। ਇਹ ਤੁਹਾਡਾ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਹਿਸਾਬ ਨਾਲ ਨਹੀਂ ਚੱਲਦਾ ਹੈਗਾ, ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲੂਗਾ ਤੇ ਤੁਹਾਡੀ ਇੰਡੀਆ ਦੀ ਕੈਟਾਗਰੀ ਹੀ ਰਹੂਗੀ। ਉਹ ਅੱਛਾ, ਠੀਕ ਆ। ਤੇ ਪ੍ਰੋਸੈਸ ਤੁਹਾਨੂੰ ਪਤਾ ਕਿੰਨਾ, ਲਾਈਕ ਆਫਟਰ ਅਪਰੂਵਲ ਕਿੰਨਾ ਟਾਈਮ ਲੱਗਦਾ ਆ? ਇਹਦਾ ਜੀ ਅਪਰੂਵਲ ਨਾਲ ਇਕੱਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਤੁਸੀਂ ਫਾਈਲ ਕਰਦੇ ਹੋ ਤੁਹਾਨੂੰ ਇੱਕ ਡੇਟ ਮਿਲਦੀ ਹੈ, ਪ੍ਰਾਇੋਰਟੀ ਡੇਟ। ਉਹ ਜਦੋਂ ਤੁਹਾਡੀ ਡੇਟ ਕਰੰਟ ਹੋਏਗੀ ਉਦੋਂ ਹੀ ਪ੍ਰੋਸੈਸ ਅੱਗੇ ਤੁਰੇਗਾ। ਤੇ ਉਹ ਜਿਹੜੀ ਪ੍ਰਾਇੋਰਟੀ ਡੇਟ ਇਸ ਵੇਲੇ 5 ਤੇ 2006 ਵਾਲੇ ਕੇਸਿਸ ਡਿਸਾਈਡ ਕਰ ਰਹੇ ਨੇ। ਅੱਛਾ, ਤੇ ਇੱਕ ਮੇਰਾ ਹੋਰ ਕੁਐਸਚਨ ਸੀਗਾ। ਸੋ ਜਿੱਦਾਂ ਜਦੋਂ ਮੈਂ ਆਨਲਾਈਨ ਦੇਖਦੀ ਆ ਉਹਨਾਂ ਦੇ ਵੀਜ਼ਾ ਬੁਲੇਟਿਨ ਦੇ, ਸੋ 2 ਡਿਫਰੈਂਟ ਡੇਟਾਂ ਆਉਂਦੀਆਂ ਆ। ਜਿੱਦਾਂ ਜਿਹੜਾ ਮੈਂ ਚੈੱਕ ਕਰਦੀ ਆ ਉਹ 'ਚ ਆਉਂਦਾ ਪਿਆ August 2009। ਸੋ ਬਾਅਦ 'ਚੋਂ ਜਦੋਂ ਮੈਂ ਇੱਕ ਹੋਰ ਸਾਈਟ ਆ ਉਹਦੇ ਚੈੱਕ ਕਰਦੀ 2005 ਆਉਂਦਾ। ਸੋ ਇੱਦਾਂ 2 ਡਬਲ ਡੇਟ ਕਾਹਤੋਂ ਮਿਲਦੀਆਂ ਪਈਆਂ? ਜੀ, ਤੁਸੀਂ ਨਾ ਜਿਹੜਾ ਵੀਜ਼ਾ ਬੁਲੇਟਿਨ ਚੈੱਕ ਕਰਨਾ ਹੈ ਉਹ travel.state.gov ਤੇ ਹੀ ਚੈੱਕ ਕਰਨਾ ਹੈ। ਉਹ ਅਸਲੀ ਹੁੰਦਾ ਹੈ ਤੇ ਉਹਦੇ ਵਿੱਚ 2 ਵੀਜ਼ਾ ਬੁਲੇਟਿਨ ਹੁੰਦੇ ਨੇ, ਇੱਕ ਚਾਰਟ A ਹੁੰਦਾ, ਇੱਕ ਚਾਰਟ B ਹੁੰਦਾ। 2 ਵੀਜ਼ਾ ਬੁਲੇਟਿਨ ਦਾ ਜਿਹੜਾ ਅਸਲੀ ਵੀਜ਼ਾ ਬੁਲੇਟਿਨ ਹੈ ਕਿ ਐਕਚੁਅਲ ਨੰਬਰਿੰਗ ਇਹਨਾਂ ਦੀ ਕੀ ਚੱਲਦੀ ਹੈ, ਉਹ ਇਹਨਾਂ ਦੀ ਚਾਰਟ A ਦੇ ਅਕੋਰਡਿੰਗ ਚੱਲਦੀ ਹੈ, ਜਿਹੜਾ ਕਿ ਥੋੜਾ ਜਿਹਾ ਬਿਹਾਈਂਡ ਹੁੰਦਾ। ਜਿਹੜਾ ਚਾਰਟ B ਹੈ ਉਹ ਥੋੜਾ ਜਿਹਾ ਜ਼ਿਆਦਾ ਅੱਗੇ ਚੱਲਦਾ ਹੈ। ਚਾਰਟ B ਦਾ ਤੁਹਾਨੂੰ ਜਿਹੜੇ ਬਾਹਰ ਵੇਟ ਕਰਦੇ ਆ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਚਾਰਟ B ਦਾ ਸਿਰਫ ਫਾਇਦਾ ਉਹਨਾਂ ਨੂੰ ਆ ਜਿਹੜੇ ਇੱਥੇ US ਦੇ ਵਿੱਚ ਬੈਠੇ ਨੇ, ਹਨਾ। ਚਾਰਟ B ਕਈ ਵਾਰੀ ਤੁਹਾਨੂੰ ਅਰਲੀ ਫਾਈਲਿੰਗ ਆਪਸ਼ਨ ਦੇ ਦਿੰਦਾ ਹੈ
ਕਿ ਮਤਲਬ ਉਹ ਪਹਿਲਾਂ ਸਿਰਫ ਚਾਰਟ ਹੀ ਹੁੰਦਾ ਸੀ, ਇਹ ਇਹਨਾਂ ਨੇ ਰੀਸੈਂਟਲੀ ਐਡ ਕੀਤਾ ਹੈ ਕਿ ਲੋਕੀ ਜਿਹੜੇ ਵੇਟ ਕਰ ਰਹੇ ਨੇ ਉਹ ਟਾਈਮ ਥੋੜ੍ਹਾ ਜਿਹਾ ਪਹਿਲਾਂ ਫਾਈਲ ਕਰ ਸਕਣ, ਉਹਨਾਂ ਨੂੰ ਵਰਕ ਪਰਮਿਟ ਜਾਂ ਟਰੈਵਲ ਡਾਕੂਮੈਂਟ ਮਿਲ ਸਕੇ। ਪਰ ਜਿਹੜੇ ਬੰਦੇ ਬਾਹਰ ਵੇਟ ਕਰ ਰਹੇ ਨੇ ਉਹਨਾਂ ਨੂੰ ਤਾਂ ਕੋਈ ਫਾਇਦਾ ਨਹੀਂ ਜੀ। ਸੋ ਜਿਹੜੀ USCIS ਸਾਈਟ ਆ, ਸੋ ਉੱਤੇ ਕੋਈ ਫਾਇਦਾ ਨਹੀਂ ਦੇਖਣ ਦਾ, ਰਾਈਟ? ਤੁਸੀਂ ਨਾ travel.state.gov ਉੱਤੇ ਜਾ ਕੇ ਚੈੱਕ ਕਰੋ ਵੀਜ਼ਾ ਬੁਲੇਟਿਨ। ਠੀਕ ਆ, ਉਹ ਰਾਈਟ ਆ, ਓਕੇ, ਠੀਕ ਆ, ਧੰਨਵਾਦ ਜੀ। ਥੈਂਕ ਯੂ ਜੀ। ਧੰਨਵਾਦ। ਸੋ ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਆ ਗੁਰਪ੍ਰੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਥੈਂਕ ਯੂ ਵੈਰੀ ਮਚ, ਤੁਸੀਂ ਬਹੁਤ ਹੀ ਵੈਲਿਊਏਬਲ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ, ਤੁਸੀਂ ਦੋਨੋਂ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਜੀ। ਤੇ ਭਾਜੀ ਮੇਰਾ ਕੁਐਸਚਨ ਸੀਗਾ ਅਸਾਈਲਮ ਤੋਂ ਰਿਲੇਟਡ। ਮੈਂ ਲਾਸਟ ਵੀਕ ਟਰਾਈ ਕਰਦੇ ਰਿਹਾ, ਕਾਲ ਕਨੈਕਟ ਨਹੀਂ ਹੋ ਪਾਈ ਆ। ਤੇ ਮੇਰਾ ਕੁਐਸਚਨ ਇਹ ਸੀਗਾ ਕਿ ਮੈਂ 2005 ਨਵੰਬਰ ਚ ਅਸਾਈਲਮ ਆਫਿਸ ਸੈਨ ਫਰਾਂਸਿਸਕੋ ਲਾਈ ਸੀ ਫਾਈਲ ਆਪਣੀ, ਤੇ ਹੁਣ ਤੱਕ ਕੋਈ ਡੇਟ ਆਈ ਨਹੀਂ ਹੈ ਜੀ, ਕਿਉਂਕਿ ਜਨਵਰੀ 2018 ਚ ਰੂਲ ਚੇਂਜ ਹੋ ਗਏ ਸੀਗੇ। ਤੇ ਮੇਰਾ ਇਹ ਕੰਸਰਨ ਸੀਗਾ ਜੇ ਮੈਂ ਕੈਲੀਫੋਰਨੀਆ ਤੋਂ ਮੂਵ ਆਊਟ ਹੋ ਕੇ ਜਿੱਦਾਂ ਇੰਡੀਆਨਾਪੋਲਿਸ ਮੂਵ ਹੋ ਜਾਂਦੇ ਆ ਜਾਂ ਕਿਧਰ ਹੋਰ, ਤੇ ਕੀ ਮੈਨੂੰ ਆਪਣਾ ਕੇਸ ਵੀ ਮੂਵ ਕਰਨਾ ਪੈਣਾ? ਜੇ ਮੂਵ ਕਰਨਾ ਪੈਣਾ ਤਾਂ ਕੀ ਇਹ ਨਵੇਂ ਰੂਲ ਦੇ ਹਿਸਾਬ ਨਾਲ ਲਾਈਕ ਫਸਟ ਕਮ ਫਸਟ ਸਰਵ ਵਾਲਾ ਸਿਸਟਮ ਆ ਜਾਣਾ ਜਾਂ 올ਡ ਡੇਟ ਹੀ ਐਪਲੀਕੇਬਲ ਹੋਣੀ ਆ? ਇੱਕ ਮੇਰਾ ਕੁਐਸਚਨ ਇਹ ਸੀਗਾ। ਤੇ ਸੈਕੰਡ ਕੁਐਸਚਨ ਇਹ ਸੀਗਾ ਕਿ ਮੇਰੇ ਫਾਦਰ ਸਾਹਿਬ ਦਾ ਵੀ ਅਸਾਈਲਮ ਅਪਰੂਵ ਹੋਇਆ ਸੀਗਾ 2004-5 ਚ, ਤੇ ਉਹ ਸਿਟੀਜ਼ਨ ਨੇ ਹੁਣ, ਤੇ ਕੀ ਉਹ ਮੈਨੂੰ ਕੁਝ ਤਰੀਕੇ ਨਾਲ ਸਪਾਂਸਰ ਕਰਕੇ ਜਾਂ ਚੇਂਜ ਆਫ ਸਟੇਟਸ ਦੇ ਅੰਦਰ ਕੋਈ ਅਸੀਂ ਕੁਝ ਕਰ ਸਕਦੇ ਹਾਂ ਉਹਦੇ ਅੰਦਰ? ਜੀ ਅੱਛਾ ਜੀ, ਪਹਿਲਾਂ ਤਾਂ ਇਹ ਹੈ ਕਿ ਕੀ ਤੁਹਾਨੂੰ ਕੇਸ ਮੂਵ ਕਰਾਉਣਾ ਪੈਣਾ। ਤੁਸੀਂ ਕੇਸ ਭਾਵੇਂ ਮੂਵ ਕਰਾਓ ਨਾ ਕਰਾਓ, ਤੁਹਾਨੂੰ ਐਡਰੈਸ ਜ਼ਰੂਰ ਅਪਡੇਟ ਕਰਾਉਣਾ ਪੈਣਾ। ਤੁਸੀਂ ਐਡਰੈਸ ਅਪਡੇਟ ਕਰ ਦਿਓ। ਆਪਾਂ ਹੁਣ ਮੈਜੋਰਿਟੀ ਆਫ ਕੇਸਿਸ 'ਚ ਇਹ ਦੇਖ ਰਹੇ ਹਾਂ ਕਿ ਐਡਰੈਸ ਅਪਡੇਟ ਕਰਨ ਨਾਲ ਅਸਾਈਲਮ ਤੁਹਾਡਾ ਪੈਂਡਿੰਗ ਜਿਹੜਾ ਅਸਾਈਲਮ ਆਫਿਸ 'ਤੇ ਹੈਗਾ ਉਹ ਐਸ ਸੱਚ ਮੂਵ ਨਹੀਂ ਕਰਦੇ, ਤੁਹਾਨੂੰ ਸਪੈਸ਼ਲ ਉਹਨਾਂ ਨੂੰ ਲਿਖ ਕੇ ਰਿਕੁਐਸਟ ਕਰਨੀ ਪੈਂਦੀ ਹੈ, ਫਿਰ ਹੀ ਉਹ ਫਾਈਲ ਮੂਵ ਕਰਦੇ ਨੇ। ਔਨ ਇਟਸ ਓਨ ਉਹ ਕਰ ਸਕਦੇ ਨੇ ਕਿ ਇਹ ਨਵੇਂ ਫਸਟ ਕਮ ਫਸਟ ਸਰਵ ਦੇ ਵਿੱਚ ਆਊਗਾ। ਜਦੋਂ ਤੁਸੀਂ ਫਾਈਲ ਮੂਵ ਕਰਦੇ ਹੋ ਪੋਸੀਬਿਲਿਟੀ ਹੋ ਸਕਦੀ ਹੈ ਕਿ ਉਹ ਤੁਹਾਨੂੰ ਨਵੀਂ ਤੇ ਛੇਤੀ ਡੇਟ ਦੇ ਦੇਣ। ਓਕੇ ਜੀ, ਧੰਨਵਾਦ ਜੀ। ਪਰ ਸਾਡੇ ਇਹਦੇ ਨਾਲ ਮੈਂ ਤੁਹਾਡਾ ਦੂਜਾ ਵੀ ਆਨਸਰ ਕਰ ਦਿੰਦਾ ਕੁਐਸਚਨ, ਪਰ ਇਸ ਤੋਂ ਪਹਿਲਾਂ ਇਹ ਹੈ ਕਿ ਸਾਡੇ ਨਾ ਕਾਫੀ ਸਾਰੇ ਕਲਾਇੰਟਸ ਨੇ ਜਿਹੜੇ ਕਿ ਹੋਰ ਕਿਤੋਂ ਮੂਵ ਹੋਏ ਸੀਗੇ ਕੈਲੀਫੋਰਨੀਆ ਦੇ ਵਿੱਚ, ਤੇ ਮੈਜੋਰਿਟੀ ਆਫ ਦਾ ਕੇਸਿਸ ਦੇ ਵਿੱਚ ਮੈਂ ਅਜੇ ਤੱਕ ਨਹੀਂ ਦੇਖਿਆ ਕਿਸੇ ਦਾ ਕਿ ਉਹਨਾਂ ਨੇ ਛੇਤੀ ਡੇਟ ਦੇ ਦਿੱਤੀ ਹੋਵੇ। ਠੀਕ ਹੈ। ਤੇ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਫਾਦਰ ਦੇ ਥਰੂ, ਫਾਦਰ ਦਾ ਵੀ ਅਸਾਈਲਮ ਅਪਰੂਵ ਹੋਇਆ ਹੈ, ਉਦੋਂ ਤੁਸੀਂ ਮਾਈਨਰ ਸੀਗੇ ਕਿ ਐਡਲਟ ਸੀਗੇ ਜਦੋਂ ਫਾਦਰ ਨੇ ਫਾਈਲ ਕੀਤੀ ਸੀ? ਮੈਂ ਓਵਰ 21 ਸੀਗਾ ਜੀ। ਓਵਰ 21 ਸੀਗੇ, ਠੀਕ ਹੈ। ਤੇ ਫਾਦਰ ਦੇ ਤੁਸੀਂ I-130 ਫਾਈਲ ਕਰ ਸਕਦੇ ਹੋ, ਉਹਦੇ ਵਿੱਚ ਕੋਈ ਰੋਕ ਟੋਕ ਨਹੀਂ ਹੈ, ਉਹਦਾ ਆਪਣਾ ਟਾਈਮ ਫਰੇਮ ਹੈ ਉਹਦਾ ਫਾਈਲ ਕਰਨ ਦਾ। ਤੁਹਾਨੂੰ ਹੁਣ ਕੋਈ ਇਮੀਡੀਏਟ ਫਾਇਦਾ ਨਹੀਂ ਹੋਊਗਾ, ਪਰ ਜੇ ਤੁਸੀਂ ਬਾਅਦ 'ਚ ਤੁਹਾਡਾ ਅਸਾਈਲਮ, ਹਾਂਜੀ ਬਾਅਦ 'ਚ ਨਾ ਤੁਹਾਡੇ ਕੋਲ ਕਈ ਵਾਰੀ ਜੇ ਤੁਹਾਡਾ ਪੈਂਡਿੰਗ ਰਹਿੰਦਾ ਉੱਧਰੋਂ ਉਹ ਅਪਰੂਵ ਹੋ ਜਾਂਦਾ ਹੈ, ਨੰਬਰ ਕਰੰਟ ਹੋ ਜਾਂਦਾ ਹੈ, ਤੁਹਾਨੂੰ ਉਸ ਵੇਲੇ ਕਾਫੀ ਸਾਰਾ ਬੈਨੀਫਿਟ ਹੋ ਸਕਦਾ ਹੈ, ਡਿਪੈਂਡਿੰਗ ਤੁਸੀਂ ਕਿਹੜੀ ਸਟੇਜ 'ਚ ਹੋ ਪ੍ਰੋਸੀਡਿੰਗਸ ਦੇ। ਕੀ ਪਤਾ ਉਸ ਵੇਲੇ ਵੀ ਤੁਸੀਂ ਅਸਾਈਲਮ ਆਫਿਸ ਦੇ ਵਿੱਚ ਹੀ ਹੋ ਤੇ ਆਪਾਂ ਉਹਨਾਂ ਤੋਂ ਡਿਪਾਰਚਰ ਮੰਗ ਲਈਏ, ਤੇ ਪੋਸੀਬਿਲਿਟੀਜ਼ ਐਗਜ਼ਿਸਟ ਕਰ ਸਕਦੀਆਂ। ਫਾਦਰ ਦੇ ਥਰੂ ਤੁਹਾਨੂੰ ਵੇਵਰ ਦੀ ਵੀ ਆਪਸ਼ਨ ਹੈ, ਤੇ ਤੁਸੀਂ ਉਹ ਜ਼ਰੂਰ ਫਾਈਲ ਕਰੋ। ਓਕੇ ਭਾਈ, ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਸੋ ਅਗਲੇ ਕਾਲਰ ਸਾਡੀ ਅਸੀਂ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਪਹਿਲਾਂ ਇੱਕ ਕਾਲਰ ਲਵਾਂਗੇ, ਪਲਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰੇ ਦਰਅਸਲ ਦੋ ਕੁਐਸਚਨ ਨੇ ਜੀ। ਇੱਕ ਤਾਂ ਮੈਂ ਪਹਿਲਾਂ ਇੱਥੇ ਅਸਾਈਲਮ ਫਾਈਲ ਕੀਤੀ ਸੀਗੀ 2011 ਵਿੱਚ, ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਤੇ ਮੇਰੀ ਵਾਈਫ ਸਿਟੀਜ਼ਨ ਸੀਗੀ, ਤੇ ਮੈਂ I-130 ਫਾਈਲ ਕੀਤਾ ਤੇ ਮੈਂ ਮੁੜ ਕੇ VD ਮਿਲ ਗਈ ਮੈਨੂੰ, ਤੇ ਮੈਂ ਬੰਬੇ ਜਾ ਕੇ ਤੇ ਵੀਜ਼ਾ ਲੈ ਕੇ ਆ ਜਨਵਰੀ ਵਿੱਚ ਹੀ ਮੈਂ ਵਾਪਸ ਆਇਆ, ਤੇ ਉਥੋਂ ਵੀਜ਼ਾ ਲੈ ਕੇ ਆਇਆ ਤਾਂ ਹੁਣ ਮੈਨੂੰ 10 ਸਾਲ ਦਾ ਗ੍ਰੀਨ ਕਾਰਡ ਆਲਰੇਡੀ ਮਿਲ ਗਿਆ, ਆ ਗਿਆ ਘਰੇ ਮੇਰੇ ਕੋਲ ਜੀ। ਤੇ ਕੁਐਸਚਨ ਮੇਰਾ ਇਹ ਸੀਗਾ ਭਾਜੀ ਕਿ ਜੇ ਉਹ ਹੁਣ ਮੇਰੇ ਕੋਲ 10 ਸਾਲ ਦਾ ਗ੍ਰੀਨ ਕਾਰਡ ਹੈ, ਮੇਰਾ ਸਟੇਟਸ ਚੇਂਜ ਹੋ ਗਿਆ ਆਲਰੇਡੀ, ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕਰਨਾ ਤੇ ਮੈਂ ਕਰ ਸਕਦਾ ਆ ਜਾਂ ਫਿਰ ਜੇ ਮੈਨੂੰ ਵੇਟ ਕਰਨੀ ਪਊਗੀ? ਜਿਹੜਾ ਜੀ ਗ੍ਰੀਨ ਕਾਰਡ ਹੋਲਡਰ ਹੈ ਨਾ, ਉਹ ਆਪਣੇ ਪੇਰੈਂਟਸ ਨੂੰ ਸਪਾਂਸਰ ਨਹੀਂ ਕਰ ਸਕਦਾ ਹੈਗਾ, ਤੇ ਤੁਹਾਨੂੰ ਸਿਟੀਜ਼ਨ ਬਣ ਕੇ ਹੀ ਸਪਾਂਸਰ ਤੁਸੀਂ ਕਰ ਸਕਦੇ ਹੋ। ਤੇ ਭਾਈ ਸਿਟੀਜ਼ਨਸ਼ਿਪ ਮੈਨੂੰ ਕਿੰਨੀ ਦੇਰ ਵਿੱਚ ਮਿਲ ਜਾਣੀ ਹੈ? ਜਿੱਦਾਂ ਹੁਣ ਮੇਰੇ ਕੋਲ ਆਲਰੇਡੀ ਮੈਰਿਜ ਬੇਸਿਸ ਤੇ ਮੈਨੂੰ ਮਿਲਿਆ ਹੋ ਗ੍ਰੀਨ ਕਾਰਡ। ਜਦੋਂ ਜੀ ਤੁਸੀਂ 3 ਸਾਲ ਗ੍ਰੀਨ ਕਾਰਡ ਹੋਲਡਰ ਹੁੰਨੇ ਹੋ ਤੇ ਤੁਸੀਂ 2 ਸਾਲ ਤੇ 9ਵੇਂ ਮਹੀਨੇ ਤੁਸੀਂ ਫਾਈਲ ਕਰ ਸਕਦੇ ਹੋ। ਠੀਕ ਹੈ ਜੀ। ਤੇ ਭਾਜੀ ਦੂਜਾ ਕੁਐਸਚਨ ਮੇਰਾ ਇਹ ਸੀਗਾ ਕਿ ਜਦੋਂ ਮੈਂ ਅਮਰੀਕਾ ਆਇਆ ਸੀਗਾ ਤੇ ਬੌਂਡ ਭਰਿਆ ਸੀਗਾ ਮੇਰਾ ਕੋਈ 20,000 ਦੇ ਇਰਦ ਗਿਰਦ, ਤੇ ਉਹ ਭਾਜੀ ਬੌਂਡ ਜਿਹੜਾ ਮੇਰਾ ਸਪਾਂਸਰ ਜਿਹਨੇ ਭਰਿਆ ਸੀਗਾ ਉਹਨੇ ਆਪਣਾ ਐਡਰੈਸ ਚੇਂਜ ਕਰ ਲਿਆ, ਬਟ ਉਹ ਇਮੀਗ੍ਰੇਸ਼ਨ ਦੇ ਵਿੱਚ ਇਨਫੋਰਮ ਨਹੀਂ ਕੀਤਾ ਕਿ ਮੈਂ ਐਡਰੈਸ ਚੇਂਜ ਕਰ ਲਿਆ। ਤਾਂ ਹੁਣ ਉਹ ਜਿਹੜੀ ਉਹ ਬੌਂਡ ਤੋਂ ਬਾਅਦ 'ਚ ਆਪਾਂ ਨੂੰ ਰਸੀਦ ਆਉਂਦੀ ਹੁੰਦੀ ਆ ਉਹਦੀ ਕਿ ਫਾਰਮ ਆਉਂਦਾ ਹੁੰਦਾ ਭਰ ਕੇ ਆਪਾਂ ਵਾਪਸ ਭੇਜਣਾ ਆ, ਉਹ ਸਾਡੇ ਕੋਲ ਹੈ ਨਹੀਂ ਗਾ ਇਸ ਵੇਲੇ। ਤੇ ਇਹਦਾ ਕੀ ਤਰੀਕਾ ਹੈ ਕਿ ਆਪਾਂ ਕਿੱਦਾਂ ਬੌਂਡ ਵਾਪਸ ਲੈ ਸਕਦੇ ਹਾਂ? ਸਾਨੂੰ ਕੋਈ ਰਾਹ ਨਹੀਂ ਲੱਭਦਾ ਪਿਆ ਜੀ। ਤੁਸੀਂ ਜੀ ਇਹ ਨਾ ਜਿਹੜਾ ਉਹਨਾਂ ਨੇ ਤੁਹਾਨੂੰ ਪੇਪਰ ਦਿੱਤੇ ਸੀਗੇ ਨਾ ਜਦੋਂ ਤੁਸੀਂ ਭਰਦੇ ਹੋ,
ਉਹਦੇ ਉੱਤੇ ਕੰਟੈਕਟ ਇਨਫੋਰਮੇਸ਼ਨ ਹੁੰਦੀ ਹੈ, ਤੁਸੀਂ ਉਹਨਾਂ ਨੂੰ ਨਾ ਕੰਟੈਕਟ ਕਰੋ ਅਤੇ ਉਹਨਾਂ ਨਾਲ ਅਪੋਇੰਟਮੈਂਟ ਬਣਾਓ। ਮੈਨੂੰ ਨਹੀਂ ਪਤਾ ਕਿ ਹੁਣ ਕੋਵਿਡ ਦੇ ਕਰਕੇ ਇਹ ਕੀ ਕਰ ਰਹੇ ਨੇ ਬੌਂਡ ਆਫਿਸ ਵਾਲੇ, ਪਰ ਤੁਸੀਂ ਇਹਨਾਂ ਨਾਲ ਕਰੋ ਅਤੇ ਤੁਸੀਂ ਇੱਕ ਸੰਪਰਕ ਇਹਨਾਂ ਨਾਲ ਐਸਟੈਬਲਿਸ਼ ਕਰੋ, ਇਹ ਤੁਹਾਨੂੰ ਦੁਬਾਰਾ ਉਹ ਫਾਰਮ ਵਗੈਰਾ ਭੇਜ ਦੇਣਗੇ। ਕੋਈ ਐਡੀ ਸਮੱਸਿਆ ਵਾਲੀ ਗੱਲ ਨਹੀਂ ਹੈਗੀ। ਠੀਕ ਹੈ ਜੀ। ਤੇ ਅਸੀਂ ਨਾ, ਮੈਂ ਫ੍ਰਿਜ਼ਨੋ ਵਿੱਚ ਰਹਿਣਾ, ਮੈਂ ਆਈਸ ਆਫਿਸ ਵਿੱਚ ਗਿਆ ਤੇ ਪਰ ਉਹਨਾਂ ਨੇ ਕੋਈ ਬਾਂਹ ਨਹੀਂ ਫੜਾਈ। ਉਹ ਕਹਿੰਦੇ ਕਿ ਅਸੀਂ ਕੋਈ ਐਕਸੈਪਟ ਨਹੀਂ ਕਰਦੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੰਦੇ। ਜਦੋਂ ਕਾਲ ਕਰਦੇ ਆ ਤਾਂ ਫੋਨ ਨਹੀਂ ਚੁੱਕਦੇ। ਤੇ ਇਹ ਮਤਲਬ ਜੇ ਬੌਂਡ ਆਪਣਾ ਸਾਲ 6 ਮਹੀਨੇ ਪਿਆ ਵੀ ਰਹਿੰਦਾ, ਕੋਈ ਏਦਾਂ ਤਾਂ ਨਹੀਂ ਕਿ ਕੈਂਸਲ ਹੋ ਜਾਂਦਾ? ਏਦਾਂ ਕੁਛ ਨਹੀਂ ਹੈਗਾ। ਠੀਕ ਹੈ ਜੀ, ਥੈਂਕ ਯੂ ਭਾਜੀ, ਥੈਂਕ ਯੂ, ਧੰਨਵਾਦ ਬਹੁਤ ਜੀ। ਮਿਹਰਬਾਨੀ। ਸੋ ਸਰੋਤਿਓ, ਹੁਣ ਆਪਾਂ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਪਹਿਲਾਂ ਇੱਕ ਵਾਰੀ ਫਿਰ ਮੈਂ ਦੱਸਦਾ ਜਾਵਾਂ ਵੀ ਜੇ ਤੇਰਕੀਆਨਾ ਸਾਹਿਬ ਉਹਨਾਂ ਦਾ ਜਿਹੜਾ ਟੈਲੀਫੋਨ ਨੰਬਰ ਆਫਿਸ ਦਾ ਹੈਗਾ 415 909 0503। ਸੋ ਤੁਸੀਂ ਕਿਸੇ ਟਾਈਮ ਵੀ ਕਾਲ ਕਰ ਸਕਦੇ ਆ ਡੇ ਟਾਈਮ 'ਤੇ ਇਹਨਾਂ ਦੇ ਜਿਹੜੇ ਅਸਿਸਟੈਂਟ ਆ ਉਹ ਫੋਨ 'ਤੇ ਤੁਹਾਨੂੰ ਆਨਸਰ ਜ਼ਰੂਰ ਦੇਣਗੇ। ਤੁਸੀਂ ਅਪੁਆਇੰਟਮੈਂਟ ਬਣਾਉਣੀ ਹੈਗੀ ਆ, ਕਿਸੇ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਕੇਸ ਫਾਈਲ ਕਰਨਾ ਹੈ, ਉਹ ਅਪੁਆਇੰਟਮੈਂਟ ਬਣਾ ਕੇ ਸੋ ਇਹਨਾਂ ਨਾਲ ਡਿਸਕਸ ਕਰ ਸਕਦੇ ਆ। ਅਤੇ ਹੁਣ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਦੇ ਹਾਂ। ਅਤੇ ਸਰੋਤਿਓ ਇਸੇ ਤਰ੍ਹਾਂ ਜੁੜੇ ਰਹੋ, ਸਾਡੀਆਂ ਕਾਲਸ ਕਾਫੀ ਫੁੱਲ ਚੱਲ ਰਹੀਆਂ। ਸਟੂਡੀਓ ਦਾ ਫੋਨ ਨੰਬਰ 408 272 5200। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ, ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ, ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾਂ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਸ਼ੈਲਟਰ ਇਨ ਪਲੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਸਟੋਰ ਹੁਣ ਦੁਬਾਰਾ ਖੁੱਲ ਚੁੱਕਾ ਹੈ, ਹਰ ਰੋਜ਼ ਸਵੇਰੇ 10 ਤੋਂ ਸ਼ਾਮੀ 7 ਵਜੇ
ਤੱਕ 4th of July ਨੂੰ ਲੈ ਕੇ ਬਹੁਤ ਹੀ ਵੱਡੀ ਸੇਲ, ਹਰ ਇੱਕ ਚੀਜ਼ ਦੇ ਉੱਤੇ 30% ਤੱਕ ਦੀ ਛੋਟ, ਸੋਫਾ, ਲਵ ਸੀਟ 4th of July ਦੇ ਉੱਤੇ ਸਪੈਸ਼ਲ ਪ੍ਰਾਈਸ ਦੇ ਉੱਤੇ, ਫਰਸਟ ਰਿਸਪੌਂਡਰਸ, ਫਾਇਰ ਫਾਈਟਰਸ ਅਤੇ ਹੈਲਥ ਵਰਕਰਸ ਨੂੰ 10% ਐਕਸਟਰਾ ਛੋਟ। ਤਾਂ ਪਹੁੰਚਿਓ ਜ਼ਰੂਰ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758, 916 550 0758। ਫਰਨੀਚਰ ਟਾਈਮ ਸੈਕਰਾਮੈਂਟੋ। ਤੁਹਾਡੇ ਆਪਣੇ ਸ਼ਹਿਰ ਟੇਹਸਪੀ ਵਿੱਚ ਖੁੱਲਣ ਜਾ ਰਿਹਾ ਹੈ ਪ੍ਰਾਈਮ ਬਾਰ ਐਂਡ ਗ੍ਰਿਲ, ਜਿੱਥੋਂ ਖਾ ਸਕੋਗੇ ਵੈਜ ਅਤੇ ਨਾਨ ਵੈਜ ਖਾਣਾ। ਫੈਮਿਲੀ ਫ੍ਰੈਂਡਲੀ ਡਾਈਨਿੰਗ ਏਰੀਆ ਦਾ ਵੀ ਇੰਤਜ਼ਾਮ ਹੋਵੇਗਾ ਅਤੇ ਇੱਥੇ ਤੁਸੀਂ ਫੁੱਲ ਬਾਰ ਦਾ ਵੀ ਆਨੰਦ ਲੈ ਸਕੋਗੇ। ਫਿਲਹਾਲ ਇਹਨਾਂ ਨੂੰ ਜ਼ਰੂਰਤ ਹੈ ਤਜਰਬੇਕਾਰ ਇੰਡੀਅਨ ਸ਼ੈਫ ਦੀ ਅਤੇ ਹੈਲਪਰਸ ਦੀ, ਅਤੇ ਤੁਹਾਡਾ ਰਹਿਣ ਦਾ ਇੰਤਜ਼ਾਮ ਵੀ ਕਰਕੇ ਦੇਣਗੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਬਲਦੇਵ ਧਾਮੀ 559 250 2599 5592502589 ਜਾਂ ਫਿਰ ਈਮੇਲ ਕਰ ਸਕਦੇ ਹੋ primebarandgrill1@gmail.com। ਤਜਰਬੇਕਾਰ ਇੰਡੀਅਨ ਸ਼ੈਫ ਜਾਂ ਫਿਰ ਹੈਲਪਰਸ ਨੌਕਰੀ ਦੇ ਲਈ ਗੱਲ ਕਰ ਸਕਦੇ ਹਨ ਬਲਦੇਵ ਸਿੰਘ ਧਾਮੀ ਜੀ ਨਾਲ 559 250 2599 5592502589। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਥੈਂਕ ਯੂ ਜੀ, ਧੰਨਵਾਦ। ਸੋ ਸਾਡੇ ਨਾਲ ਅਗਲੇ ਜਿਹੜੇ ਸਰੋਤੇ ਜੁੜੇ ਹੋਏ ਆ, ਜਤਿੰਦਰ ਸਿੰਘ ਜੀ, ਜਿੱਤਰ ਸਿੰਘ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਣੇ ਭਾਜੀ ਮੇਰਾ ਇੱਕ ਕੁਐਸਚਨ ਸੀਗਾ, ਮੈਂ ਇੱਥੇ ਅਸਾਈਲਮ ਦਾ ਕੇਸ ਫਾਈਲ ਕੀਤਾ ਹੋਇਆ ਤੇ ਮੈਂ ਵਰਕ ਪਰਮਿਟ ਭਾਜੀ ਅਪਲਾਈ ਕੀਤਾ ਸੀ ਨਵੰਬਰ ਦੇ ਵਿੱਚ। ਹਾਂਜੀ। ਤੇ ਉਹ ਦਸੰਬਰ 6 ਦਾ ਜਿੱਦਾਂ ਰਿਸੀਵ ਕੀਤਾ ਹੋਇਆ, ਪਰ ਹੱਲੇ ਤਾਂ ਭਾਜੀ ਉਹ ਰਿਸੀਵ ਦਾ ਸਟੇਟਸ ਆਉਂਦਾ, ਸਟੇਟਸ ਚੇਂਜ ਨਹੀਂ ਹੋਇਆ ਜੀ। ਵਰਕ ਪਰਮਿਟ ਨੂੰ ਨਾ ਹੁਣ ਟਾਈਮ ਲਗਾ ਰਹੇ ਨੇ, ਇਹ ਕਾਫੀ ਸਾਰੇ ਵਰਕ ਪਰਮਿਟਸ ਪੈਂਡਿੰਗ ਨੇ। ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ, ਫੋਲੋ ਅਪ ਰਿਕੁਐਸਟ ਲਗਾ ਸਕਦੇ ਹੋ ਤੇ ਆਪਣੇ ਰੀਜ਼ਨ ਦੱਸ ਸਕਦੇ ਹੋ ਕਿ ਕੀ ਤੁਹਾਨੂੰ ਫਾਈਨੈਂਸ਼ੀਅਲ ਹਾਰਡਸ਼ਿਪ ਹੈ, ਤੇ ਉਹਨਾਂ ਦੇ ਨੰਬਰ ਤੇ ਤੁਸੀਂ ਕਾਲ ਕਰੋ ਤੇ ਫੋਲੋ ਅਪ ਰਿਕੁਐਸਟ ਪਲੇਸ ਕਰ ਦਿਓ। ਠੀਕ ਹੈ ਭਾਜੀ। ਇਦਾਂ ਤਾਂ ਨਹੀਂ ਮਤਲਬ ਮੈਂ ਸੁਣਿਆ ਸੀ ਰਿਊਮਰ ਸ਼ਾਇਦ ਹੋਊਗੀ, ਸ਼ਾਇਦ ਸੱਚ ਹੋਊਗਾ ਵੀ ਉਹ ਰਿਨਿਊ ਨਹੀਂ ਕਰ ਰਿਹਾ ਜਾਂ ਦੇਣੇ ਹੀ ਨਹੀਂਗੇ ਵਰਕ ਪਰਮਿਟ, ਇਦਾਂ ਦੀ ਤਾਂ ਕੋਈ ਨਹੀਂ? ਨਹੀਂ ਜੀ, ਇਦਾਂ ਦਾ ਕੋਈ ਇਦਾਂ ਦਾ ਫਿਲਹਾਲ ਉਹ ਜਿਹੜਾ ਲਾਅ ਬਣਨਾ ਹੈ ਉਹ ਨਾ ਅਗਸਤ ਦੇ ਵਿੱਚ ਹੈ। ਦੇਖਦੇ ਹਾਂ ਆਪਾਂ ਕਿ ਫਾਈਨਲੀ ਉਹਨੂੰ ਕੋਈ ਰੋਡ ਬਲੌਕ ਲੱਗਦਾ ਕਿ ਨਹੀਂ ਲੱਗਦਾ। ਨਵਾਂ ਲਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਬੰਦੇ ਕੱਚੇ ਆਉਂਦੇ ਨੇ ਉਹ ਵਰਕ ਪਰਮਿਟ ਨਹੀਂ ਅਪਲਾਈ ਕਰ ਸਕੂਗੇ, ਪਰ ਅਜੇ ਉਹ ਲਾਅ ਐਪਲੀਕੇਬਲ ਨਹੀਂ ਹੈਗਾ। ਉਹ ਅਗਸਤ ਦੇ ਵਿੱਚ ਦੇਖਦੇ ਹਾਂ ਆਪਾਂ ਕੀ ਬਣਦਾ ਉਹਦਾ। ਥੈਂਕ ਯੂ ਭਾਜੀ। ਧੰਨਵਾਦ ਜੀ, ਧੰਨਵਾਦ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਫੇਸਬੁੱਕ ਤੇ ਵੀ ਦੇਖ ਰਹੇ ਆ, YouTube ਦਾ ਇੱਕ ਗਲਿਚ ਆਈਓ ਆ। ਇਹ ਸਾਰੇ ਦਾ ਸਾਰਾ ਪ੍ਰੋਗਰਾਮ ਆਪਾਂ ਜਦੋਂ ਥੋੜ੍ਹੇ ਮਿੰਟਾਂ ਬਾਅਦ ਫਿਰ YouTube ਤੇ ਪਾ ਦਾਂਗੇ, ਤੁਸੀਂ ਉੱਤੇ ਸੁਣ ਸਕਦੇ ਆ। ਸੋ ਅਗਲੇ ਸਾਡੇ ਨਾਲ ਕਾਲਰ ਹੈਗੇ ਆ ਪਰਮਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਲੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਤੁਹਾਡਾ ਰੇਡੀਓ ਬੜਾ ਪਸੰਦ ਕਰਦਾ ਤੇ ਮੇਰਾ ਸੀਗਾ ਕਿ ਜਿਹੜੇ ਤੁਹਾਡੇ ਵਕੀਲ ਸਾਹਿਬ ਆਉਂਦੇ ਆ ਬੜਾ ਹੀ ਚੰਗੀ ਸਲਾਹ ਦਿੰਦੇ ਆ ਜੀ ਬਾਕੀ ਵਕੀਲਾਂ ਨਾਲੋਂ ਜੀ। ਥੈਂਕ ਯੂ। ਇਹਨਾਂ ਨੂੰ ਕੁਐਸਚਨ ਸੀਗਾ ਤੇ ਮੈਨੂੰ ਤਕਰੀਬਨ 23-24 ਸਾਲ ਹੋ ਗਏ ਅਮਰੀਕਾ 'ਚ ਰਹਿੰਦਿਆਂ ਨੂੰ, ਤੇ ਮੇਰੇ ਤੇ ਡੈਪੂਟੇਸ਼ਨ ਲੱਗੀ ਹੋਆ ਤੇ ਮੇਰੀ ਵਾਈਫ ਸਿਟੀਜ਼ਨ ਆ, ਬੱਚੇ ਵੀ ਸਿਟੀਜ਼ਨ ਆ, ਤੇ ਮੇਰੀ I-130 ਜਿਹੜੀ ਪਟੀਸ਼ਨ ਹੈ ਅਪਰੂਵ ਆ, ਤੇ ਕੁਝ ਹੋ ਸਕਦਾ ਇੱਥੇ? ਜੀ ਬਿਲਕੁਲ ਹੋ ਸਕਦਾ। ਤੁਹਾਡੀ ਇੱਕ ਤਾਂ ਨਾ ਤੁਹਾਨੂੰ ਫਾਈਲ ਭੇਜਣੀ ਪੈਣੀ ਹੈ ਸਾਨੂੰ ਸਾਰੀ, ਆਪਾਂ ਕੱਢ ਕੇ ਦੇਖਾਂਗੇ ਕਿ ਅੰਦਰ ਕੀ ਹੋਇਆ ਸੀਗਾ, ਹੈ ਨਾ। ਪਰ ਜੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਤੁਹਾਡਾ ਕਲੀਨ ਕੇਸ ਸੀਗਾ, ਕਿ ਸਿੰਪਲ ਤੁਹਾਡਾ ਕੇਸ ਡਿਨਾਈ ਹੋ ਗਿਆ, ਤੁਹਾਡੇ ਡੈਪੂਟੇਸ਼ਨ ਲੱਗੀ ਹੈ, ਕੋਈ ਮਿਸਰੈਪ੍ਰੈਜ਼ੈਂਟੇਸ਼ਨ ਜਾਂ ਕੋਈ ਇੱਦਾਂ ਦਾ ਇਸ਼ੂ ਨਹੀਂ ਹੈਗਾ, ਤੇ ਫਿਰ ਤੁਹਾਨੂੰ ਵੇਵਰਸ ਹੁੰਦੇ ਨੇ 212 ਤੇ 601A। ਤੁਸੀਂ ਉਹ ਵੇਵਰ ਇੱਥੇ ਫਾਈਲ ਕਰਦੇ ਹੋ ਪਹਿਲਾਂ ਐਡਵਾਂਸ ਦੇ ਵਿੱਚ, ਅਪਰੂਵ ਕਰਾਉਂਦੇ ਹੋ, ਤੇ ਫਿਰ ਤੁਸੀਂ ਇੰਡੀਆ ਜਾ ਕੇ ਜਿੱਦਾਂ ਹੁਣ ਸਾਡੇ ਇੱਕ ਕਾਲਰ ਸੀਗੇ ਨਾ ਜਿਹੜੇ ਪਹਿਲਾਂ ਦੱਸਦੇ ਸੀਗੇ ਕਿ ਮੈਂ ਇੰਡੀਆ ਜਾ ਕੇ ਵੀਜ਼ਾ ਸਟੈਂਪ ਲੈ ਕੇ ਆਇਆ, ਤੇ ਇੰਡੀਆ ਜਾ ਕੇ ਕੰਟਰੀ ਐਗਜ਼ਿਟ ਕਰਕੇ ਰਾਹ ਨਿਕਲ ਜਾਂਦਾ। ਹੁਣ ਕਾਫੀ ਸਾਰੇ ਸਾਡੇ ਜਿਹੜਾ ਲੋਕ ਆ ਨਾ ਉਹ ਕੀ ਕਰਦੇ ਨੇ ਕਿ ਜਾਂ ਤਾਂ ਉਹ ਡਰਦੇ ਨੇ ਫਾਈਲ ਨਹੀਂ ਕਰਦੇ ਨੇ, ਜਾਂ ਫਿਰ ਉਹ ਅੱਧ ਪਚੱਦਾ ਆਪਣੇ ਲਾਇਰਸ ਨਾਲ ਫਾਈਲ ਕਰਾ ਦਿੰਦੇ ਨੇ, ਫਿਰ ਜਾ ਕੇ ਉਹਨਾਂ ਨੂੰ ਅੱਧ ਕਿਚਾਉਣ ਦਾ ਕੌਨਫੀਡੈਂਸ ਟੁੱਟ ਜਾਂਦਾ ਕਿ ਜਾਈਏ ਨਾ ਜਾਈਏ, ਹੈ ਨਾ। ਪਰ ਪ੍ਰੋਸੈਸ ਮੈਂ ਇੱਥੇ ਤੁਹਾਨੂੰ ਕੱਟਣਾ ਚਾਹੁੰਦਾ ਥੋੜਾ ਜਿਹਾ। ਹਾਂਜੀ, ਮੈਂ ਤੁਹਾਨੂੰ ਇਹ ਕੁਐਸਚਨ ਇਸ ਕਰਕੇ ਕੀਤਾ, ਪਹਿਲੀ ਵਾਰ ਕੁਐਸਚਨ ਕੀਤਾ ਹੈ, ਮੈਂ ਅੱਗੇ ਵੀ ਇੱਕ ਦੋ ਵਕੀਲਾਂ ਨੂੰ ਕੁਐਸਚਨ ਕੀਤਾ
ਜਿਹੜੇ ਬੜੇ ਮਸ਼ਹੂਰ ਆ, ਜਿੱਦਾਂ ਪੰਜਾਬੀਆਂ ਨੂੰ ਕਾਫੀ ਲੁੱਟ ਰਹੇ ਆ, ਤੇ ਉਹਨਾਂ ਨੇ ਬੜਾ ਡਿਫਰੈਂਟ ਆਨਸਰ ਦਿੱਤਾ। ਇਹ ਜੀ ਦੱਸੋ ਸਾਰਿਆਂ ਨੂੰ ਕੀ ਆਨਸਰ ਦਿੱਤਾ ਡਿਫਰੈਂਟ? ਕਿ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਤੇ ਡੈਪੋਟੇਸ਼ਨ ਲੱਗੀ ਹੋ ਨਾ, ਉਹ ਫਾਈਲ ਹੀ ਨਹੀਂ ਕਰ ਸਕਦੇ ਇੱਥੇ ਅਮਰੀਕਾ 'ਚ ਰਹਿ ਕੇ। ਜਿਹੜਾ 212 ਵੇਵਰ, ਜਿਹੜਾ 212 ਹੁੰਦਾ ਨਾ, ਉਹ ਡੈਪੋਟੇਸ਼ਨ ਤੁੜਾਉਣ ਲਈ ਹੀ ਵੇਵਰ ਹੁੰਦਾ ਹੈਗਾ। ਹਾਂਜੀ, ਨਹੀਂ ਸੈਕਿੰਡ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਜਿਹੜੇ ਦੋਨੇ ਵੇਵਰ ਆ ਉਹ ਆਲਰੇਡੀ ਅਪਰੂਵ ਹੋ ਗਏ ਆ। ਅੱਛਾ ਜੀ, ਫਿਰ ਮੈਂ ਇੱਥੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਨ੍ਹਾਂ ਤੇ ਡੈਪੋਟੇਸ਼ਨ ਲੱਗੀ ਹੋ ਆ, ਕਿ ਉਹ ਮਾੜੇ ਵਕੀਲਾਂ ਕੋਲ ਨਾ ਜਾਣ, ਆਪਣੇ ਪੈਸੇ ਨਾ ਖਰਾਬ ਕਰਨ, ਤੁਹਾਡੇ ਵਰਗੇ ਚੰਗੇ ਵਕੀਲਾਂ ਕੋਲ ਆਉਣ ਜਿਹੜੀ ਚੰਗੀ ਸਲਾਹ ਦਿੰਦੇ ਆ। ਜੀ ਧੰਨਵਾਦ ਜੀ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ। ਤੇ ਮੇਰਾ ਇੱਕ ਹੋਰ ਆ ਜਿਹੜਾ I-212 ਦਾ ਵੇਵਰ, ਉਹ ਵੀ ਯਾਨੀ ਕਿ ਅਪਰੂਵ ਹੋ ਜਾਂਦਾ ਲੋਕਾਂ ਦਾ ਕਾਫੀ, ਮੇਰਾ ਹੋਇਆ ਖੁਦ ਦਾ। ਜੀ ਬਿਲਕੁਲ ਹੋ ਜਾਂਦਾ। ਕੋਈ ਮਤਲਬ ਲੋਕਾਂ ਨੇ ਕੋਈ ਉਹ ਥੋੜਾ ਕਿ ਲੋਕਾਂ ਨੇ ਆਪਣਾ ਆ ਕੇ ਅਸਾਈਲਮ ਫਾਈਲ ਕੀਤਾ ਸੀਗਾ, ਕੋਈ ਉਹਨਾਂ ਨੂੰ ਜਿਹੜੇ ਵਕੀਲ ਨੇ ਮੇਰੀ ਹੈਲਪ ਕੀਤੀ ਸੀਗੀ I-212 ਫਾਈਲ ਕਰਨ ਲਈ, ਉਹ ਵਕੀਲ ਨੇ ਟੋਟਲੀ ਮੇਰੀ ਕੋਈ ਹੈਲਪ ਨਹੀਂ ਕੀਤੀ ਜ਼ਿਆਦਾ ਇਹਦੇ ਵਿੱਚ, ਤੇ ਮੇਰੀ ਵਾਈਫ ਨੇ ਜ਼ਿਆਦਾ ਹੈਲਪ ਕੀਤੀ ਇਹਦੇ ਵਿੱਚ। ਜੀ ਸਾਰਾ ਕੁਝ ਉਹਨੇ ਪੇਪਰ ਵਰਕ ਸੈਟਅਪ ਕੀਤਾ। ਵਕੀਲ ਦਾ ਸਿਰਫ ਕੰਮ ਇਹ ਸੀਗਾ ਕਿ ਉਹਨੇ ਚੱਕ ਕੇ ਵੇਵਰ ਫਾਈਲ ਕਰ ਦਿੱਤਾ। ਜੀ ਜਿੱਥੇ ਮੈਂ ਰਹਿਣਾ ਆ ਉੱਥੇ ਵੇਵਰ ਉਹਨੇ ਫਾਈਲ ਕੀਤਾ ਸੀਗਾ, ਉਹਨਾਂ ਨੇ USA ਆਇਆ ਨੇ ਐਕਸੈਪਟ ਨਹੀਂ ਕੀਤਾ ਉਹ ਵੇਵਰ, ਵਾਪਸ ਉਹ ਗਲਤ ਕਰਤਾ ਹੋਣਾ ਫਾਈਲ। ਹਾਂਜੀ, ਨਿਊਯਾਰਕ ਭੇਜਤਾ। ਅੱਛਾ ਜੀ। ਨਿਊਯਾਰਕ ਵਕੀਲ ਵਾਲੇ ਨੇ ਚੱਕ ਕੇ ਉਹਨੂੰ ਫੈਡਰਲ ਪਲਾਜ਼ਾ ਨਿਊਯਾਰਕ ਦੇ ਵਿੱਚ ਭੇਜ ਦਿੱਤਾ ਜੀ, ਤੇ ਉੱਥੇ 1 ਸਾਲ ਪਿਆ ਰਿਹਾ। ਤੇ ਮੈਂ ਬੜੀਆਂ ਕਾਲਾਂ ਕੀਤੀਆਂ ਨੂੰ USA ਵਾਲਿਆਂ ਨੂੰ, ਤੇ ਬਾਅਦ ਦੇ ਵਿੱਚ ਮੈਂ ਕਾਂਗਰਸਮੈਨ ਤੋਂ ਹੈਲਪ ਲਈ, ਤੇ ਮੈਂ ਅਲਾਸਕਾ ਵਿੱਚ ਰਹਿਣਾ ਇੱਥੇ ਐਂਕਰੇਜ ਜੀ, ਤੇ ਇੱਥੇ ਪਾਪੂਲੇਸ਼ਨ ਬੜੀ ਘੱਟ ਹੈ ਜਿੱਦਾਂ ਹਨਾ ਜੀ, ਤੇ ਮੈਂ ਸਿੱਧਾ ਹੀ ਕਾਂਗਰਸਮੈਨ ਕਰੇ, ਉਹਨਾਂ ਨੇ ਨਿਊਯਾਰਕ ਕੰਟੈਕਟ ਕੀਤਾ, ਤੇ ਉਹ ਮੇਰੀ ਫਾਈਲ ਜਿਹੜੀ ਚੱਕ ਕੇ ਐਂਕਰੇਜ ਦੁਬਾਰਾ ਫੇਰ ਆਈ, ਤੇ ਉਹਨਾਂ ਨੇ 1 ਮਹੀਨੇ ਦੇ ਵਿੱਚ ਮੇਰਾ I-212 ਅਪਰੂਵ ਕਰ ਦਿੱਤਾ ਸੀ ਭਾਜੀ। ਜੀ ਬਹੁਤ ਵਧੀਆ ਜੀ। ਸੋ ਬਲਵਿੰਦਰ ਜੀ ਧੰਨਵਾਦ, ਤੁਸੀਂ ਸਾਡੇ ਵਕੀਲ ਦਾ ਟੈਸਟ ਲੈ ਲਿਆ ਤੇ ਨਾਲ ਦੀ ਨਾਲ ਸਰੋਤਿਆਂ ਨੂੰ ਦੱਸ ਦੇ। ਨਹੀਂ ਮੈਂ ਤੁਹਾਨੂੰ ਹੁਣ ਦੱਸਦਾ ਵੀ ਉਹ ਵਕੀਲ ਕਿਹੜੇ ਆ। ਵਕੀਲ ਕੈਲੀਫੋਰਨੀਆ 'ਚ ਰਹਿੰਦੇ ਆ, ਸਰਦਾਰ ਸਾਹਿਬ ਆ ਜੀ। ਕੋਈ ਨਹੀਂ, ਤੁਹਾਨੂੰ ਦੱਸਣ ਦੀ ਲੋੜ ਨਹੀਂ, ਤੇ ਆਪਾਂ ਸਰੋਤਿਆਂ ਨੂੰ ਦੱਸ ਦਈਏ ਜਿੰਨੇ ਕਿ ਤੁਹਾਡੇ ਅਲਾਸਕਾ 'ਚ ਰਹਿੰਦੇ ਨਾ, ਸਾਡੇ ਸਾਰੇ ਰੇਡੀਓ ਸੁਣਦੇ, ਜਿੰਨੀਆਂ ਫੈਮਲੀਆਂ ਰਹਿੰਦੀਆਂ, ਤੁਸੀਂ ਜਾਣਦੇ ਹੀ ਆ ਸਾਰਿਆਂ ਨੂੰ। ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਵਕੀਲ ਸਾਹਿਬ ਦਾ ਇਹਨਾਂ ਦਾ ਪ੍ਰੋਗਰਾਮ ਸੁਣਦਾ ਹਰ ਰੋਜ਼, ਤੇ ਇਹ ਬੈਸਟ ਵਕੀਲ ਆ, ਜਿਹੜੀ ਸਲਾਹ ਦਿੰਦੇ ਆ ਬੜੀ ਵਧੀਆ ਦਿੰਦੇ ਆ। ਥੈਂਕ ਯੂ ਭਾਜੀ, ਧੰਨਵਾਦ ਭਾਜੀ। ਸੋ ਬਿਲਕੁਲ ਧੰਨਵਾਦ। ਸੋ ਆਪਾਂ ਅਗਲੀ ਕਾਲ ਲੈਣ ਤੋਂ ਪਹਿਲਾਂ ਆਪਾਂ ਜਦੋਂ ਜੇ ਤਿਰਕੀਆਣਾ ਸਾਹਿਬ ਸਾਡੇ ਨਾਲ ਜੁੜੇ ਸੀ, ਆਪਾਂ ਉਹਨਾਂ ਦੀ ਡਿਸਕਸ਼ਨ, ਉਹਨਾਂ ਦੀ ਜਿਹੜੀ ਇੰਟਰੋਡਕਸ਼ਨ ਵੀ ਕੀਤੀ ਸੀ। ਸੋ ਜੇ ਜੀ ਇੱਕ ਵਾਰੀ ਫੇਰ ਆਪਣੀ ਜਿਹੜੀ ਤੁਸੀਂ ਕੁਆਲੀਫਿਕੇਸ਼ਨ ਤੇ ਕਿੰਨਾ ਟਾਈਮ ਤੁਹਾਨੂੰ ਹੋ ਗਿਆ ਇਮੀਗ੍ਰੇਸ਼ਨ ਦੇ ਪ੍ਰੈਕਟਿਸ ਦੇ ਵਿੱਚ, ਇਹ ਜ਼ਰੂਰ ਦੱਸ ਦਿਓ ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਪਤਾ ਲੱਗ ਜਾਵੇ। ਜੀ ਮੈਂ ਇੰਡੀਆ ਤੋਂ ਆਇਆ, ਪੰਜਾਬ ਤੋਂ। ਮੇਰੇ ਫਾਦਰ ਲਾਇਰ ਸੀਗੇ, ਉਹਨਾਂ ਨੂੰ ਦੇਖ ਕੇ ਮੈਨੂੰ ਵੀ ਲੱਗਿਆ ਮੈਨੂੰ ਲਾਅ 'ਚ ਜਾਣਾ ਚਾਹੀਦਾ। ਮੈਂ ਪਹਿਲਾਂ ਇੰਡੀਆ ਆਪਣੀ ਵਕਾਲਤ ਕੀਤੀ। ਇੰਡੀਆ ਮੈਂ 2007 ਦੇ ਵਿੱਚ ਵਕੀਲ ਬਣਿਆ। ਫਿਰ ਮੈਂ ਉੱਥੋਂ ਡਿਸਾਈਡ ਕੀਤਾ ਕਿ ਮੈਂ ਬਾਹਰ ਆਵਾਂ। ਮੈਂ ਇੱਥੇ ਸੇਂਟ ਲੂਇਸ ਯੂਨੀਵਰਸਿਟੀ ਹੈਗੀ ਹੈ ਮਿਜ਼ੂਰੀ ਸਟੇਟ ਦੇ ਵਿੱਚ, ਉੱਥੇ ਆਇਆ। ਮੈਂ ਉੱਥੇ ਆਪਣੀ ਮਾਸਟਰਸ ਕੀਤੀ। ਉਸ ਤੋਂ ਬਾਅਦ ਮੈਂ ਕੈਲੀਫੋਰਨੀਆ ਮੂਵ ਹੋਇਆ, ਨਿਊਯਾਰਕ ਬਾਰ ਦਾ ਐਗਜ਼ਾਮ ਦਿੱਤਾ। 2010 ਦੇ ਵਿੱਚ ਮੈਂ ਲਾਇਰ ਬਣਿਆ ਇੱਥੇ, ਅਤੇ ਉਸ ਤੋਂ ਬਾਅਦ ਤੋਂ ਮੈਂ ਕੰਟੀਨਿਊਸਲੀ ਇਮੀਗ੍ਰੇਸ਼ਨ ਕਰ ਰਿਹਾ। ਅਤੇ ਇਹਦੇ ਨਾਲ ਕੀ ਸੀਗਾ ਕਿ ਮੈਂ ਜਦੋਂ ਆਇਆ ਸੀਗਾ, ਮੈਂ ਖੁਦ ਇੱਕ ਸਟੂਡੈਂਟ ਬਣ ਕੇ ਆਇਆ ਸੀਗਾ, ਅਤੇ ਮੇਰੇ ਕੋਲ ਕੋਈ ਵੀ ਆਪਸ਼ਨ ਨਹੀਂ ਸੀਗੀ। ਅਤੇ ਸਟੂਡੈਂਟ ਦੀ ਜਿੱਦਾਂ ਇੰਡੀਆ ਤੋਂ ਜਿਹੜਾ ਆਉਂਦਾ ਹੈ ਨਾ, ਕਾਫੀ ਹਾਰਡ ਹੁੰਦੀ ਹੈ ਲਾਈਫ, ਕਾਫੀ ਲੰਬਾ ਪ੍ਰੋਸੈਸ ਹੁੰਦਾ ਜਿਹੜਾ ਇਮੀਗ੍ਰੇਸ਼ਨ ਦਾ। ਅਤੇ ਮੈਨੂੰ ਖੁਦ ਇਹ ਸਾਰੇ ਪ੍ਰੋਸੈਸ 'ਚੋਂ 10-12 ਸਾਲ ਮੈਂ ਖੁਦ ਸਾਰੇ ਵੀਜ਼ਾ, ਐਕਸਟੈਂਸ਼ਨ, ਵਰਕ ਪਰਮਿਟ, ਇਹ ਸਾਰੇ ਪ੍ਰੋਸੈਸ 'ਚੋਂ ਮੈਂ ਖੁਦ ਨਿਕਲਿਆ। ਤਾਂ ਕਰਕੇ ਜਿਹੜਾ ਇਮੀਗ੍ਰੇਸ਼ਨ ਹੈਗਾ ਮੇਰੇ ਲਈ ਬੜਾ ਇੱਕ ਪਰਸਨਲ ਮੁੱਦਾ ਹੈ। ਅਤੇ ਸਿਰਫ ਇਹਦੇ ਵਿੱਚ ਮੇਰੀ ਟ੍ਰੇਨਿੰਗ ਹੀ ਨਹੀਂ, ਇਹਨੂੰ ਮੈਂ ਹੁਣ 12 ਸਾਲ ਜਿਹੜਾ ਬੰਦਾ ਆਪ ਹੁਣ ਲੇਟੈਸਟ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਦਾ ਰਿਹਾ ਹੋਵੇ, ਉਹਨੂੰ ਫਿਰ ਇਮੀਗ੍ਰੇਸ਼ਨ ਕਹ ਲਓ ਕਿ ਸਾਡੇ ਹੱਡ 'ਚ ਹੀ ਵਸੀ ਹੋਈ ਹੈ। ਜੀ ਜੀ ਧੰਨਵਾਦ ਜੀ ਬਹੁਤ। ਅਤੇ ਆਪਾਂ ਅਗਲੇ ਕਾਲਰ ਲੈਂਦੇ ਹਾਂ ਭੁਪਿੰਦਰ ਸਿੰਘ ਜੀ। ਥੈਂਕ ਯੂ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ 2015 ਦੇ ਵਿੱਚ ਆਇਆ ਸੀ ਫਸਟ ਟਾਈਮ, ਤੇ ਉਸ ਤੋਂ ਬਾਅਦ ਮੈਂ ਸਤੰਬਰ 15 'ਚ ਚਲਿਆ ਗਿਆ ਸੀ ਵਾਪਸ ਇੰਡੀਆ 2 ਸਾਲ ਦੀ ਪਰਮਿਸ਼ਨ ਲੈ ਕੇ ਜੀ। ਪਰ ਮੈਂ 2016 'ਚ ਫਿਰ ਵਾਪਸ ਆ ਗਿਆ ਸੀ 1 ਸਾਲ ਹੋਣ ਤੋਂ ਪੂਰਾ ਪਹਿਲਾਂ ਮੇਰੀ ਕਿਸੇ ਨੇ ਪਰਮਿਸ਼ਨ ਨਹੀਂ ਚੈੱਕ ਕੀਤੀ ਜਦੋਂ ਮੈਂ USA 'ਚ ਐਂਟਰ ਕੀਤਾ ਸੀ, ਸਿਰਫ ਗ੍ਰੀਨ ਕਾਰਡ ਤੇ ਆ ਗਿਆ ਸੀ ਜੀ। ਤੇ ਉਸ ਤੋਂ ਬਾਅਦ ਫਿਰ ਮੈਨੂੰ ਮਾਰਚ 'ਚ ਫਿਰ ਜਾਣਾ ਪਿਆ ਇੰਡੀਆ, ਤੇ ਫਿਰ ਅਗਸਤ 'ਚ ਫਿਰ ਆ ਗਿਆ ਸੀ ਮੈਂ, ਉਹ 6 ਮੰਥ ਦੇ ਵਿੱਚ ਹੀ ਆ ਗਿਆ ਸੀ ਜੀ। ਤੇ ਮੇਰੇ ਹੁਣ ਕੁਐਸਚਨ ਇਹ ਹੈ ਵੀ ਇੱਕ ਤਾਂ ਉਹ ਜਿਹੜੀ ਇਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਸੀ ਉਹ ਮੇਰੇ ਕੋਲ ਹੀ ਆ, ਵੀ ਮੈਨੂੰ ਕਿਸੇ ਨੂੰ ਦੇਣ ਦੀ ਜ਼ਰੂਰਤ ਤਾਂ ਨਹੀਂ ਸੀਗੀ। ਉਹ ਤੁਸੀਂ ਮੇਰੇ ਖਿਆਲ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਹੋ, ਤੇ ਤੁਸੀਂ ਪਰਮਿਸ਼ਨ ਟਰੈਵਲ ਰੀਐਂਟਰੀ ਪਰਮਿਟ ਦੀ ਗੱਲ ਕਰ ਰਹੇ ਹੋ, ਹੈ ਨਾ? ਜੀ 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 ਜੀ।
ਨਹੀਂ, ਤੁਹਾਨੂੰ ਕੋਈ ਦੇਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਜੇ ਆ ਰਹੇ ਹੋ, ਐਂਟਰੀਜ਼ ਤੁਹਾਡੀਆਂ ਹੋ ਰਹੀਆਂ 1 ਸਾਲ ਤੋਂ ਜੇ ਘੱਟ ਐਂਟਰੀ ਆ ਉਹਦਾ ਉਹ ਕੁਐਸਚਨ ਕਰ ਸਕਦੇ ਨੇ, ਤੁਹਾਨੂੰ ਕੈਂਸਲ ਨਹੀਂ ਕਰ ਸਕਦੇ ਗ੍ਰੀਨ ਕਾਰਡ। ਠੀਕ ਹੈ। ਤੇ ਤੁਹਾਨੂੰ ਕੋਈ ਕਰਨ ਦੀ ਲੋੜ ਨਹੀਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਬਸ ਇਹ ਹੈ ਕਿ ਤੁਹਾਡੀ ਜਿਹੜੀ ਸਿਟੀਜ਼ਨਸ਼ਿਪ ਵਾਲੀ ਕਲੌਕ ਹੈ, ਉਹ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਤੁਹਾਡੀ ਜਦੋਂ ਤੁਸੀਂ ਤੁਹਾਡਾ ਰੀਐਂਟਰੀ ਪਰਮਿਟ ਹੈ ਉਹ ਸਿਟੀਜ਼ਨਸ਼ਿਪ ਦੀ 5 ਸਾਲ ਵਾਲੀ ਜਿਹੜੀ ਕਲੌਕ ਹੈ ਉਹਨੂੰ ਟੁੱਟਣ ਤੋਂ ਨਹੀਂ ਰੋਕ ਸਕਦਾ। ਉਹ ਸਿਰਫ ਤੁਹਾਡਾ ਗ੍ਰੀਨ ਕਾਰਡ ਟੁੱਟਣ ਤੋਂ ਰੋਕ ਸਕਦਾ ਹੈ, ਪਰ ਸਿਟੀਜ਼ਨਸ਼ਿਪ ਲਈ ਤੁਹਾਨੂੰ ਰੀਕੁਆਲੀਫਾਈ ਕਰਨਾ ਪੈਂਦਾ ਹੈ। ਤੇ ਹੁਣ ਜਿਹੜੀ ਸਿਟੀਜ਼ਨਸ਼ਿਪ ਵਾਸਤੇ ਮੈਨੂੰ 5 ਸਾਲ ਜਿਹੜੀ ਹੈਗੀ ਆ ਉਹ ਕਦੋਂ ਤੋਂ ਮੇਰੀ ਬਣਦੀ ਹੈਗੀ? ਸ਼ੁਰੂਆਤ ਕਦੋਂ ਤੋਂ ਹੁੰਦੇ ਨੇ ਤੁਹਾਡਾ ਜਦੋਂ ਤੁਸੀਂ 5 ਸਾਲ ਵਾਲੀ ਮਤਲਬ ਜਿਹੜੀ ਵੀ ਤੁਹਾਡਾ ਜੇ ਕੋਈ ਵੀ ਟ੍ਰਿਪ 6 ਮਹੀਨੇ ਤੋਂ ਉੱਤੇ ਹੈਗਾ ਬਾਹਰ, ਉਹ ਤੁਹਾਡੀ 5 ਸਾਲ ਦੀ ਕਲੌਕ ਨੂੰ ਤੋੜ ਦਿੰਦਾ। ਤੁਸੀਂ ਹੁਣ ਇਹ ਦੇਖੋ ਕਿ ਤੁਹਾਡਾ ਲਾਸਟ ਵਾਲਾ ਟ੍ਰਿਪ 6 ਮਹੀਨੇ ਤੋਂ ਬਾਅਦ ਵਾਲਾ ਕਦੋਂ ਸੀਗਾ, ਜਦੋਂ ਤੁਸੀਂ ਉਹ ਲਗਾ ਕੇ ਪੂਰਾ ਆਏ ਹੋ ਅਮਰੀਕਾ ਦੇ ਵਿੱਚ, ਤੇ ਉਸ ਤੋਂ ਬਾਅਦ ਕੋਈ ਤੁਹਾਡਾ ਟ੍ਰਿਪ 6 ਮਹੀਨੇ ਤੋਂ ਉੱਤੇ ਕੰਟੀਨਿਊਸ ਨਹੀਂ ਗਿਆ, ਉੱਤੋਂ ਤੁਹਾਡੀ ਕਲੌਕ ਸ਼ੁਰੂ ਹੋ ਜਾਂਦੀ ਹੈ। ਓਕੇ, ਜਿਹੜਾ ਸਤੰਬਰ 2016 ਚ ਮੈਂ ਆ ਗਿਆ ਸੀਗਾ ਉਸ ਤੋਂ ਬਾਅਦ ਮੈਂ 6 ਮਹੀਨੇ ਤੋਂ ਉੱਪਰ ਨਹੀਂ ਰਿਹਾ ਹੈਗਾ ਜੀ। ਠੀਕ ਹੈ, ਧੰਨਵਾਦ ਜੀ। ਦੂਸਰਾ ਵੀ ਜੀ ਦੂਸਰਾ ਕੁਐਸਚਨ ਸੀ ਮੇਰਾ, ਇੱਕ ਜਿਹੜੀ ਇਨਕਮ ਟੈਕਸ ਦੀ ਮੈਂ ਰਿਟਰਨ ਫਾਈਲ ਕੀਤੀ ਹੈ 2 ਸਾਲ ਦੀ, ਮੈਂ ਨਾ ਇੰਡੀਆ ਦੇ ਐਡਰੈਸ ਦੇ ਕੇ ਕਰਤੀ ਸੀ, ਮੈਨੂੰ ਪਤਾ ਨਹੀਂ ਸੀਗਾ, ਤੇ ਹੁਣ ਨੈਕਸਟ ਈਅਰ ਤੋਂ ਮੈਂ ਇਸ ਜਿਹੜੀ ਹੁਣ ਮੈਂ ਕਰਨੀ ਆ ਉਹ USA ਦਾ ਐਡਰੈਸ ਹੀ ਦੇ ਕੇ ਕਰੂੰਗਾ, ਤੇ ਇਹਦੇ ਵਿੱਚ ਕੋਈ ਨੈਕਸਟ ਜਦੋਂ ਸਿਟੀਜ਼ਨਸ਼ਿਪ ਲੈਣੀ ਆ ਉਹਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਇਹਦੇ ਵਿੱਚ ਜੀ ਪ੍ਰੋਬਲਮ ਦੇਖੋ ਇੱਦਾਂ ਹੈ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਸਲਾਹ ਦਊਂਗਾ ਕਿ ਜਿਹੜੀ ਇੰਡੀਆ ਵਾਲੀ ਟੈਕਸ ਰਿਟਰਨ ਹੈ ਨਾ, ਤੁਸੀਂ ਉਹਨੂੰ ਜਿੱਦਾਂ ਵੀ ਕਰਕੇ ਉਹਨੂੰ ਅਮੈਂਡ ਕਰਾਓ। ਅਮੈਂਡ ਕੀ ਕਰਾਉਣਾ ਹੈ, ਸਿਰਫ ਤੁਸੀਂ ਨਾ ਆਪਣਾ ਐਡਰੈਸ ਚੇਂਜ ਕਰਾਉਣਾ ਹੈ ਉਹਦੇ ਉੱਤੇ, ਬਾਕੀ ਰਿਟਰਨ ਉੱਦਾਂ ਦੀ ਉੱਦਾਂ ਹੀ ਰਹੇ, ਕੋਈ ਚੱਕਰ ਨਹੀਂ। ਦੂਸਰੀ ਚੀਜ਼ ਇਹ ਹੈਗੀ ਕਿ ਤੁਹਾਡਾ ਜਿਹੜਾ ਨੈਚੁਰਲਾਈਜੇਸ਼ਨ ਦਾ ਜਿਹੜਾ ਪੀਰੀਅਡ ਹੈਗਾ 5 ਸਾਲ ਵਾਲਾ ਹੈ ਨਾ, ਤਕਰੀਬਨ ਆਪਾਂ ਇਹ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਤੁਹਾਨੂੰ ਉਹ ਪਿਛਲੇ 5 ਸਾਲ ਤੱਕ ਦੀਆਂ ਟੈਕਸ ਰਿਟਰਨ ਮੰਗ ਸਕਦੀ ਹੈ, ਤੇ ਹੋ ਸਕਦਾ ਹੈ ਕਿ ਇਨਫੋਰਮੇਸ਼ਨ ਨਾ ਉੱਥੇ ਆਵੇ, ਪਰ ਕਈ ਵਾਰੀ ਉਹ ਤੁਹਾਨੂੰ ਵਰਬਲੀ ਪੁੱਛ ਲੈਂਦੇ ਨੇ ਇੰਟਰਵਿਊ ਦੇ ਵਿੱਚ ਕਿ ਤੁਸੀਂ ਕਦੀ ਵੀ ਫੋਰਨ ਰੈਜ਼ੀਡੈਂਟ ਆਪਣੇ ਆਪ ਨੂੰ ਕਲੇਮ ਤਾਂ ਨਹੀਂ ਕੀਤਾ ਹੈਗਾ, ਤੇ ਫਿਰ ਤੁਹਾਡਾ ਉੱਥੇ ਪੰਗਾ ਪੈ ਸਕਦਾ ਹੈ। ਤੁਸੀਂ ਇਸ ਕਰਕੇ ਆਪਣੀ ਇੰਡੀਆ ਵਾਲੀ ਰਿਟਰਨ ਅਮੈਂਡ ਕਰਾ ਕੇ ਇੰਡੀਆ ਉੱਥੇ US ਵਾਲਾ ਐਡਰੈਸ ਪਵਾਓ ਉੱਤੇ, ਬਸ ਇੰਨਾ ਕਰਨਾ। ਧੰਨਵਾਦ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਆ, ਪਲੀਜ਼ ਕੁਐਸਚਨ ਇੱਕ ਲਿਮਿਟ ਰੱਖੋ, ਕਿਉਂਕਿ ਕਾਲਸ ਬਹੁਤ ਆਉਂਦੀਆਂ, ਫਿਰ ਸਾਡੇ ਤੇ ਅਪਸੈਟ ਬਹੁਤ ਸਰੋਤੇ ਹੁੰਦੇ ਆ ਵੀ ਯਾਰ ਮੇਰੀ ਕਾਲ ਨਹੀਂ ਲੱਗੀ ਹੈਗੀ। ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਆ ਜਗਦੀਸ਼ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਜੁਲਾਈ ਚ 4 ਮਹੀਨੇ ਹੋ ਗਏ, ਮਾਰਚ ਵਿੱਚ ਆਏ ਸੀ, 9 ਮਾਰਚ, ਸਾਡਾ ਉਹ ਖੁੱਲਿਆ ਨਹੀਂ ਹਜੇ ਤੱਕ, ਕੀ ਨਾਂ ਆ, ਸੋਸ਼ਲ ਸਿਕਿਉਰਿਟੀ ਜੀ। ਹਾਂਜੀ, ਤੁਸੀਂ ਉਹਦੇ ਲਈ ਦੱਸੋ ਕਦੋਂ ਖੁੱਲਣਾ ਹੈ, ਸੋਸ਼ਲ ਸਿਕਿਉਰਿਟੀ ਦਾ ਕੰਮ ਕਦੋਂ ਹੋਏਗਾ ਸਾਡਾ? ਤੁਸੀਂ ਕੋਈ ਨਾ ਕੰਮ ਵਾਰ ਨਾ ਕੁਝ ਵੀ ਨਹੀਂ ਹੈਗਾ। ਤੁਸੀਂ ਇਮੀਗ੍ਰੈਂਟ ਵੀਜ਼ੇ ਤੇ ਆਏ ਸੀਗੇ? ਹਾਂਜੀ। ਗ੍ਰੀਨ ਕਾਰਡ ਆ ਗਿਆ? ਹਾਂਜੀ, ਆ ਗਿਆ ਗ੍ਰੀਨ ਕਾਰਡ। ਕੰਟੈਕਟ ਕੀਤਾ ਸੀਗਾ ਸੋਸ਼ਲ ਸਿਕਿਉਰਿਟੀ ਆਫਿਸ ਵਾਲਿਆਂ ਨੂੰ? ਹਾਂਜੀ, ਉਹ ਕਹਿੰਦੇ ਹਜੇ ਨਹੀਂ ਕਰਦੇ, ਜਦੋਂ ਖੁੱਲੂਗਾ ਤਾਂ ਦੱਸਾਂਗੇ। ਹਾਂ, ਉਹਦੀ ਵੇਟ ਹੀ ਕਰਨੀ ਪੈਣੀ ਹੈ। ਤੁਸੀਂ ਇਹ ਹੈ ਕਿ ਥੋੜਾ ਜਿਹੜਾ ਜੇ ਇਹ ਵਾਲਾ ਆਫਿਸ ਹੈ, ਤੁਸੀਂ ਹੋਰ ਵੀ ਕਈ ਸਿਟੀ 'ਚ ਚੈੱਕ ਕਰ ਸਕਦੇ ਹੋ ਜਿੱਥੇ ਤੁਹਾਨੂੰ ਉਹ ਇਨਫੋਰਮੇਸ਼ਨ ਦਿੰਦੇ ਆ, ਜਿਹੜਾ ਜਲਦੀ ਤੁਹਾਨੂੰ ਐਂਟਰਟੇਨ ਕਰਦਾ ਹੈ, ਉਹ ਵਾਲੇ ਆਫਿਸ ਚਲ ਜਾਓ। ਅੱਛਾ। ਹਾਂ, ਜ਼ਰੂਰੀ ਨਹੀਂ ਕਿ ਜਿੱਥੇ ਰਹਿੰਦੇ ਉੱਥੇ ਜਾਣਾ ਪੈਂਦਾ। ਅੱਛਾ ਜੀ। ਠੀਕ ਹੈ, ਛੋਟੀ ਮੋਟੀ ਸਿਟੀ ਕੋਈ ਲੱਭ ਲਓ, ਉੱਥੇ ਜਾ ਕੇ ਕਰਾ ਲਓ। ਧੰਨਵਾਦ ਜੀ। ਅੱਛਾ, ਅੱਛਾ ਜੀ। ਤੇ ਅਗਲੇ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਸਨੀ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਇਹ ਹੈ ਕਿ ਮੈਂ US ਸਿਟੀਜ਼ਨ ਹਾਂ, ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀਗਾ ਲਾਸਟ ਈਅਰ ਜੀ, ਤੇ ਉਹਨਾਂ ਦਾ ਕੇਸ ਅਪਰੂਵ ਹੋ ਕੇ NVC ਨੂੰ ਗਿਆ ਸੀਗਾ ਮਈ ਦੇ ਵਿੱਚ ਜੀ, ਤੇ ਜਦੋਂ ਹੀ NVC ਨੂੰ ਸਾਰੇ ਪੇਪਰ ਸਬਮਿਟ ਕੀਤੇ, ਉਦੋਂ ਇਹਨਾਂ ਨੇ ਹੁਣ ਪੌਜ਼ ਲਾ ਦਿੱਤਾ ਹੈ ਉਹਦੇ ਤੇ ਜੀ। ਮੇਰਾ ਕੁਐਸਚਨ ਇਹ ਹੈ ਕਿ ਮੇਰੇ ਪੇਰੈਂਟਸ ਦੇ ਕੋਲ ਵਿਜ਼ਿਟਰ ਵੀਜ਼ਾ ਹੈਗਾ ਆ, ਕਿ ਜਦੋਂ ਹੀ ਫਲਾਈਟਾਂ ਖੁੱਲਦੀਆਂ ਨੇ, ਜੇ ਉਹ ਵਿਜ਼ਿਟਰ ਵੀਜ਼ਾ ਤੇ ਇੱਥੇ ਆ ਕੇ ਤੇ ਉਹ ਜਿਹੜਾ ਕੇਸ ਮੈਂ ਅਪਲਾਈ ਕੀਤਾ ਉਹ ਇੱਥੇ ਮੂਵ ਹੋ ਸਕਦਾ? ਜੀ, ਇੱਦਾਂ ਹੈ ਕਿ ਪਹਿਲਾਂ ਤਾਂ 2-3 ਚੀਜ਼ਾਂ ਹੈ, ਉਹ ਤੁਹਾਨੂੰ ਮੈਂ ਦੱਸੂੰਗਾ। ਜਦੋਂ ਤੁਸੀਂ ਟੂਰਿਸਟ ਵੀਜ਼ਾ ਟੂਰਿਸਟ ਵੀਜ਼ੇ ਤੇ ਐਂਟਰੀ ਲਗਾਉਂਦੇ ਹੋ, ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਕਿ ਤੁਹਾਡਾ ਟੈਂਪਰੇਰੀ ਇੰਟੈਂਟ ਹੈ, ਤੇ ਜਿਹੜੇ ਲੋਕਾਂ ਨੇ ਇਮੀਗ੍ਰੈਂਟ ਪਟੀਸ਼ਨ ਫਾਈਲ ਕੀਤੀ ਉਹਨਾਂ ਨੂੰ ਉਹ ਸਵਾਲ ਜਵਾਬ ਕਰਦੇ ਨੇ, ਰੋਕ ਸਕਦੇ ਨੇ, ਤੇ ਉੱਥੇ ਜਿਹੜਾ ਉਹਨਾਂ ਦੇ ਪਾਸਪੋਰਟ ਦੇ ਉੱਤੇ ਉਹ ਲਿਖ ਸਕਦੇ ਨੇ ਨੋ ਐਡਜਸਟਮੈਂਟ ਆਫ ਸਟੇਟਸ, ਨੋ AOS, ਮਤਲਬ ਕਿ ਉਹ ਉਹਨਾਂ ਨੂੰ ਕਹਿੰਦੇ ਆ ਕਿ ਜੇ ਤੁਸੀਂ ਆ ਕੇ ਐਡਜਸਟਮੈਂਟ ਫਾਈਲ ਕੀਤੀ, ਆਪਾਂ ਤੁਹਾਨੂੰ ਕ੍ਰਿਮੀਨਲੀ ਚਾਰਜ ਕਰਾਂਗੇ, ਤੁਹਾਡਾ ਗ੍ਰੀਨ ਕਾਰਡ ਡਿਨਾਈ ਕਰਾਂਗੇ। ਓਕੇ। ਪਹਿਲਾਂ ਤਾਂ ਇਹ ਚੈਲੰਜ ਹੈਗਾ ਟੈਂਪਰੇਰੀ ਇੰਟੈਂਟ ਦਾ ਕਿ ਐਂਟਰੀ ਮਿਲੂਗੀ ਨਹੀਂ ਮਿਲੂਗੀ। ਦੂਸਰਾ, ਜੇ ਐਂਟਰੀ ਮਿਲ ਜਾਂਦੀ ਹੈ, ਇਹਨਾਂ ਦਾ ਲਾਅ ਇਹ ਆਪਾਂ ਇਹ ਵੀ ਦੇਖਦੇ ਹਾਂ ਕਿ ਬਹੁਤ ਵਾਰੀ ਉਹ 90 ਦਿਨ ਤੋਂ ਘੱਟ ਦੀ ਐਂਟਰੀ ਦਿੰਦੇ ਨੇ ਜਾਣ ਕੇ। ਹੁਣ ਤੁਸੀਂ ਜੇ 90 ਦਿਨ ਤੋਂ ਪਹਿਲਾਂ ਫਾਈਲ ਕਰ ਦਿੰਦੇ ਹੋ ਗ੍ਰੀਨ ਕਾਰਡ, ਤੇ ਉੱਤੇ ਕੁਐਸਚਨਿੰਗ ਇਹ ਹੋ ਸਕਦੀ ਹੈ ਕਿ ਇਹਨਾਂ ਨੇ ਪਹਿਲਾਂ ਹੀ ਪਲਾਨ ਬਣਾਇਆ ਸੀਗਾ ਆਉਣ ਦਾ, ਤੇ ਉਹ ਮਿਸਰੈਪ੍ਰੈਜ਼ੈਂਟੇਸ਼ਨ ਲਈ ਤੁਹਾਨੂੰ ਚਾਰਜ ਕਰ ਸਕਦੇ ਨੇ। ਤੇ ਇਹਦਾ ਸਿਰਫ ਕਲੀਨ ਵੇ ਇਹ ਹੈ ਕਿ ਜੇ ਬੰਦਾ ਆਵੇ, ਜੋ ਵੀ ਉਹਦਾ ਕੁਐਸਚਨ ਹੈ ਉਹਨੂੰ ਫਿਰ ਸਕੁਅਰ ਦੱਸੇ ਕਿ ਮੈਂ ਇਹ ਮੇਰਾ ਪਰਪਸ ਹੈ, ਤੇ ਉਹਨਾਂ ਨੂੰ ਐਂਟਰੀ ਮਿਲੇ, ਤੇ 90 ਦਿਨ ਬਾਅਦ ਜੇ ਉਹਨਾਂ ਦਾ ਮਨ ਬਣਦਾ ਫਾਈਲ ਕਰਨ ਦਾ, ਫਿਰ ਹੀ ਉਹ ਐਡਜਸਟਮੈਂਟ ਫਾਈਲ ਕਰ ਸਕਦੇ ਆ। ਤੇ ਜਿਹੜਾ ਬਾਹਰ ਵਾਲਾ ਪ੍ਰੋਸੈਸ ਹੈ ਉਹਦਾ ਕੋਈ ਰੈਲੇਵੈਂਸ ਨਹੀਂ ਹੈਗੀ, ਉਹ ਡਜ਼ ਨਾਟ ਮੈਟਰ।
ਜਿਹੜਾ ਬੰਦਾ US 'ਚ ਐਡਜਸਟਮੈਂਟ ਕਰ ਦਿੰਦਾ ਹੈ, ਉਹਦਾ ਬਸ ਉਹਦੀ ਐਡਜਸਟਮੈਂਟ ਚੱਲ ਪੈਂਦੀ ਹੈ। ਬਾਹਰ ਵਾਲਾ ਤੁਸੀਂ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਐਡਜਸਟਮੈਂਟ ਕਰਕੇ ਇੱਥੇ ਗ੍ਰੀਨ ਕਾਰਡ ਵੀ ਆ ਜਾਂਦਾ, ਉਹ ਬਾਹਰ ਵਾਲੇ ਪ੍ਰੋਸੈਸ 'ਤੇ ਇਨਕੁਆਇਰੀ ਪਾਏ ਰਹਿੰਦੇ ਨੇ ਕਿ ਇਹਦਾ ਕੀ ਕਰੀਏ। ਫਿਰ ਤੁਸੀਂ ਉਹਨਾਂ ਨੂੰ ਚਿੱਠੀ ਲਿਖਦੇ ਹੋ ਕਿ ਗ੍ਰੀਨ ਕਾਰਡ ਮੇਰਾ ਆ ਗਿਆ, ਇਹ ਵਾਲਾ ਪ੍ਰੋਸੈਸ ਕੈਂਸਲ ਕਰ ਦਿਓ। ਉਹ ਮਤਲਬ ਜਦੋਂ ਇੱਥੇ ਲੈਂਡ ਹੋਊਗੇ ਉਦੋਂ ਦੱਸਣਾ ਪੈਂਦਾ ਉੱਥੇ ਇਮੀਗ੍ਰੇਸ਼ਨ ਨੂੰ? ਉਹ ਜੀ ਇਮੀਗ੍ਰੈਂਟ ਇੰਟੈਂਟ ਨਾਲ ਨਹੀਂ ਆ ਸਕਦੇ ਹੈਗੇ, ਉਹਨਾਂ ਨੂੰ ਟੈਂਪਰੇਰੀ ਇੰਟੈਂਟ ਨਹੀਂ ਆਉਣਾ ਪੈਂਦਾ ਹੈ ਕਿ ਮੇਰਾ ਟੂਰਿਸਟ ਵੀਜ਼ੇ 'ਤੇ ਇਹ ਪਰਪਸ ਹੈ। ਜਿਹੜਾ ਤੁਹਾਡਾ ਇਮੀਗ੍ਰੈਂਟ ਇੰਟੈਂਟ ਹੈ ਉਹ 90 ਦਿਨ ਤੋਂ ਬਾਅਦ ਹੀ ਫਾਰਮ ਹੋ ਸਕਦਾ ਹੈ। ਜੇ ਤੁਸੀਂ ਪਹਿਲਾਂ ਹੀ ਇਰਾਦਾ ਬਣਾ ਕੇ ਆਉਂਦੇ ਹੋ ਕਿ ਗ੍ਰੀਨ ਕਾਰਡ ਫਾਈਲ ਕਰਨਾ ਹੈ, ਉਹ ਫਿਰ ਉਹਨੂੰ ਮਿਸਰੈਪ੍ਰੈਜ਼ੈਂਟੇਸ਼ਨ ਕਾਊਂਟ ਕਰਦੇ ਨੇ। ਉਹ ਠੀਕ ਹੈ ਜੀ। ਧੰਨਵਾਦ। ਜਿੱਦਾਂ ਮਤਲਬ ਜੇ ਉਹ ਆਉਂਦੇ ਨੇ ਇਸ ਸਾਲ ਤੇ ਇਹਨਾਂ ਨੇ ਬਾਕੀ ਤੇ ਤਾਂ ਪੌਜ਼ ਲਾਇਆ ਹੋਇਆ, ਪਰ ਜੇ ਇੱਥੇ ਆ ਕੇ ਅਪਲਾਈ ਕਰੋਗੇ ਇਹ ਤਾਂ ਖੁੱਲ੍ਹਾ ਹੈ ਨਾ ਹਾਲੇ ਐਡਜਸਟਮੈਂਟ। ਜੇ ਤੁਹਾਡਾ ਸਵਾਲ ਇਹ ਹੈ ਕਿ ਇੱਥੇ ਕਰ ਸਕਦੇ ਨੇ ਐਡਜਸਟਮੈਂਟ, ਹਾਂਜੀ, ਇੱਥੇ ਕੋਈ ਰੋਕ ਟੋਕ ਨਹੀਂ ਹੈਗੀ US ਦੇ ਵਿੱਚ 90 ਦਿਨਾਂ ਤੋਂ ਬਾਅਦ। 90 ਦਿਨਾਂ ਤੋਂ ਬਾਅਦ, ਹਾਂਜੀ। ਠੀਕ ਹੈ। ਮੈਂ ਨਾਲ ਨਾਲ ਨਾ ਸਾਰਿਆਂ ਨੂੰ ਇਹ ਦੱਸ ਦਵਾਂ ਕਿ 90 ਦਿਨ ਦਾ ਮੇਰਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਕਹਿ ਰਿਹਾ ਹਾਂ ਕਿ ਤੁਸੀਂ ਆਓ ਇੱਥੇ ਆ ਕੇ 90 ਦਿਨ ਬਾਅਦ ਫਾਈਲ ਕਰੋ। ਮੈਂ ਇਹ ਕਹਿ ਰਿਹਾ ਹੈਗਾ ਕਿ ਤੁਸੀਂ ਇੱਥੇ ਟੈਂਪਰੇਰੀ ਇਰਾਦੇ ਨਾਲ ਆਉਣਾ, ਤੁਹਾਡਾ ਪਹਿਲਾਂ ਕੋਈ ਇਰਾਦਾ ਨਹੀਂ ਹੋਣਾ ਚਾਹੀਦਾ। ਅਤੇ ਇਮੀਗ੍ਰੇਸ਼ਨ ਤੁਹਾਨੂੰ ਉੱਥੇ ਇੰਟਰਵਿਊ ਦੇ ਵਿੱਚ ਆਪਾਂ ਕਈ ਵਾਰੀ ਦੇਖਦੇ ਹਾਂ ਸਵਾਲ ਪੁੱਛਦੀ ਆ, ਉਹ ਕਹਿੰਦੇ ਕਿ ਅੱਛਾ ਇਹ ਦੱਸ ਕਿ ਘਰ ਕਿਉਂ ਵੇਚਿਆ ਸੀਗਾ, ਗੱਡੀ ਕਿਉਂ ਵੇਚੀ ਸੀਗੀ, ਜੌਬ ਕਿਉਂ ਛੱਡੀ ਸੀਗੀ। ਅਤੇ ਉਹ ਇਹ ਦੇਖਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਗ੍ਰੀਨ ਕਾਰਡ ਫਾਈਲ ਕਰਨ ਦਾ ਇਰਾਦਾ ਹੈ ਉਹ ਇੱਥੇ ਆ ਕੇ ਫਾਰਮ ਹੋਇਆ। ਅਤੇ ਇਹ ਗੱਲ ਨੂੰ ਤੁਸੀਂ ਇਹ ਰੱਖਣਾ, ਇਹ ਨਹੀਂ ਕਿ 90 ਦਿਨ ਬਾਅਦ ਬਸ ਫਾਈਲ ਕਰ ਦੇਣਾ। ਧੰਨਵਾਦ ਜੀ। ਤੇ ਸਾਡੇ ਨਾਲ ਸਰੋਤੇ ਬਹੁਤ ਸਾਰੇ ਫੇਸਬੁੱਕ ਤੋਂ ਜੁੜੇ ਹੋ ਆ। ਜੀ ਤੁਹਾਡੇ ਡੈਡ ਵੀ ਜੁੜੇ ਹੋ ਆ ਇੰਡੀਆ ਤੋਂ ਜੀ। ਤੇ ਅਗਲੇ ਸਾਡੇ ਨਾਲ ਸਰੋਤੇ ਹੈਗੇ ਜਤਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਇੱਕ ਕੁਐਸਚਨ ਸੀਗਾ ਭਾਜੀ ਉਹਨਾਂ ਨੂੰ ਮੇਰਾ ਅਸਾਈਲਮ ਦਾ ਕੇਸ ਸੀਗਾ ਭਾਜੀ, ਤੇ ਮੇਰੇ ਵਾਈਫ ਤੇ ਬੱਚੇ ਦਾ ਵੀਜ਼ਾ ਲੱਗ ਗਿਆ ਤੇ ਭਾਜੀ ਜਿੱਦਾਂ ਉਹਨਾਂ ਨੂੰ ਪਬਲਿਕ ਜਿਹੜਾ ਹੁਣ ਬੈਨ ਕੀਤਾ ਉਹਦੇ ਵਿੱਚ ਤਾਂ ਨਹੀਂ ਰੋਕੂਗੇ ਜਾਂ ਕਿੱਦਾਂ ਭਾਜੀ? ਜਦੋਂ ਜੀ ਫਲਾਈਟਾਂ ਖੁੱਲ੍ਹਦੀਆਂ ਜਿਹੜੇ ਐਗਜ਼ਿਸਟਿੰਗ ਵੀਜ਼ਾ ਵਾਲੇ ਆ ਉਹ ਆ ਸਕਦੇ ਨੇ। ਜਿੱਦਾਂ ਮੈਂ ਹੁਣੇ ਪਹਿਲਾਂ ਦੱਸ ਕੇ ਹਟਿਆ ਕਿ ਉਹ ਕੁਐਸਚਨ ਜਿਹੜਾ ਵੀਜ਼ਾ ਤੁਸੀਂ ਕਹਿੰਦੇ ਹੋ, ਤੁਸੀਂ ਕਿਹੜਾ ਕਹਿੰਦੇ ਟੂਰਿਸਟ ਵੀਜ਼ਾ ਲੱਗਾ ਉਹਨਾਂ ਦਾ? ਨਹੀਂ, ਅਸਾਈਲਮ ਦਾ। ਅੱਛਾ, ਅਸਾਈਲਮ ਵਾਲਾ ਲੱਗਿਆ। ਨਹੀਂ, ਉਹਦੇ ਵਿੱਚ ਤਾਂ ਜਦੋਂ ਫਲਾਈਟਾਂ ਖੁੱਲ੍ਹਦੀਆਂ ਉਹ ਆ ਸਕਦੇ ਨੇ। ਉਹ ਅੱਛਾ ਭਾਜੀ, ਇਹੀ ਪੁੱਛਣਾ ਭਾਜੀ ਜਦੋਂ ਉਹਦੇ ਵੀਜ਼ੇ ਲੱਗ ਗਏ, ਉਹ ਹਾਲੇ ਪਾਸਪੋਰਟ ਜਿੱਦਾਂ ਐਮਬੈਸੀ ਕੋਲ ਪਏ ਆ, ਤੇ ਹੁਣ ਈਮੇਲ ਕੀਤੀ ਸੀ ਤੇ ਉਹ ਕਹਿੰਦੇ ਸੀ ਕਿ ਜੁਲਾਈ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜਾਂ ਕੁਛ ਨਾ ਕੁਛ ਕਿੱਦਾਂ। ਹਾਂ, ਉਹ ਵੇਟ ਹੀ ਕਰਨੀ ਪੈਣੀ ਹੈ ਤੁਹਾਨੂੰ। ਚਲੋ ਠੀਕ ਹੈ, ਥੈਂਕ ਯੂ ਭਾਜੀ। ਅਗਲੇ ਸਾਡੇ ਨਾਲ ਸਰੋਤੇ ਆ ਜਸਪਾਲ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਜਸਪਾਲ ਕੌਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਥੇ ਸਿਆਟਲ ਤੋਂ ਬੋਲਦੇ ਹਾਂ ਤੇ ਜੀ। ਮੈਂ ਨਾ ਆਪਣੇ ਬੇਟੇ ਦੀ ਸ਼ਾਦੀ ਕੀਤੀ ਸੀਗੀ ਮਾਰਚ 'ਚ ਜੀ ਇੰਡੀਆ, ਤੇ ਲਾਕਡਾਊਨ ਕਰਕੇ ਆਪਾਂ ਕੋਰਟ ਮੈਰਿਜ ਕਰ ਨਹੀਂ ਸਕੇ। ਉਹ 15 ਨੂੰ ਵਾਪਸ ਇੱਥੇ ਆ ਗਏ ਆਪਾਂ। ਜੀ। ਤੇ ਉਹਦੇ ਬਾਰੇ ਉਹਦੀ ਜਿਹੜੀ ਲੜਕੀ ਆ ਉਹਦੇ ਕੋਲ ਕੈਨੇਡੀਅਨ ਵਰਕ ਪਰਮਿਟ ਅਪਲਾਈ ਕੀਤਾ ਹੋਇਆ, ਪਰ ਉਹ ਵਰਕ ਪਰਮਿਟ ਵੀ ਹਾਲੇ ਆਇਆ ਨਹੀਂ। ਜੀ। ਤੇ ਜਿਹੜੀ ਉਹਦੇ ਕੋਲ ਅਮਰੀਕਨ ਵੀਜ਼ਾ ਵੀ ਹੈਗਾ, ਪਰ ਅਮਰੀਕਨ ਵੀਜ਼ਾ ਥਰੂ ਕੈਨੇਡਾ ਤੋਂ ਲੱਗਾ ਆ। ਜੀ। ਤੇ ਹੁਣ ਆਪਾਂ ਉੱਥੇ ਜਾ ਨਹੀਂ ਸਕਦੇ, ਮੁੜ ਕੇ ਕੋਰਟ ਮੈਰਿਜ ਨਹੀਂ ਕਰ ਸਕਦੇ ਇੰਡੀਆ ਜਾ ਕੇ ਜਿੱਦਾਂ। ਜੀ। ਤੇ ਹੁਣ ਸਾਨੂੰ ਇਹ ਪਿਆ ਵੀ ਆਪਾਂ ਹੁਣ ਉਹਨੂੰ ਲਿਆਈਏ ਤੇ ਲਿਆਈਏ ਕਿੱਦਾਂ, ਕਿਉਂਕਿ ਜਿਹੜੀ ਹੁਣ ਉਹਦੇ ਕੋਲ। ਹਾਂਜੀ, ਜਿਹੜਾ ਵਿਆਹ ਕਰਾਇਆ ਸੀ ਇੰਡੀਆ ਕਰਾਇਆ ਸੀਗਾ? ਹਾਂਜੀ, ਸਿਟੀਜ਼ਨ ਮੇਰਾ ਬੇਟਾ ਸਿਟੀਜ਼ਨ। ਠੀਕ ਹੈ, ਠੀਕ ਹੈ। ਹਾਂਜੀ, ਠੀਕ ਹੈ। ਦੇਖੋ ਇੱਦਾਂ ਕਿ ਜਿਹੜਾ ਜਿੱਦਾਂ ਹੁਣੇ ਮੈਂ ਪਹਿਲਾਂ ਦੱਸ ਕੇ ਹਟਿਆ ਸੀ ਹੈ ਨਾ 90 ਦਿਨ ਵਾਲਾ ਰੂਲ, ਕਿ ਜਿਹੜਾ ਕੋਈ ਇੱਥੇ ਆਂਦਾ ਹੈ ਆ ਕੇ 90 ਦਿਨ ਬਾਅਦ ਜੇ ਉਹਦਾ ਇਰਾਦਾ ਬਣਦਾ ਉਹ ਫਾਈਲ ਕਰ ਸਕਦਾ, ਉੱਤੇ ਕੋਈ ਰੋਕ ਟੋਕ ਨਹੀਂ ਹੈਗੀ। ਹਾਂਜੀ। ਕੁੜੀ ਦਾ ਹੁਣ ਜੇ ਵੀਜ਼ਾ ਹੈਗਾ, ਜੇ ਉਹ ਵੈਸੇ ਘੁੰਮਣ ਫਿਰਨ ਦੇ ਇਰਾਦੇ ਨਾਲ ਆਉਂਦੀ ਹੈ, ਇਹ ਪਲਾਨ ਬਣਾ ਕੇ ਨਹੀਂ ਕਿ ਮੈਂ ਗ੍ਰੀਨ ਕਾਰਡ ਕਰਨਾ, ਬਸ ਮਿਲਣ ਜਾਣਾ ਹੈ, ਸਿੱਧੇ ਆ ਕੇ ਬਾਰਡਰ 'ਤੇ ਉਹਨਾਂ ਨੂੰ ਕਲੀਨ ਦੱਸਦੀ ਹੈ ਕਿ ਹਾਂ ਮੇਰਾ ਫਿਆਂਸੇ ਉੱਥੇ ਹੈ, ਮੈਂ ਇਹਨੂੰ ਮਿਲਣ ਜਾਣਾ ਹੈ ਜਾਂ ਮੈਂ ਇਹਨਾਂ ਨੂੰ ਆਪਣੇ ਬॉयਫ੍ਰੈਂਡ ਨੂੰ ਮਿਲਣ ਜਾਣਾ ਹੈ। ਅਤੇ ਆ ਕੇ ਫਿਰ ਅੱਗੇ 90 ਦਿਨ ਬਾਅਦ ਜੇ ਤੁਹਾਡਾ ਇਰਾਦਾ ਬਣਦਾ ਹੁਣ ਕਿ ਆਪਾਂ ਅੱਗੇ ਕਾਰਵਾਈ ਤੋਰਨੀ ਹੈ, ਇੱਥੇ ਰਹਿਣਾ ਹੈ, ਫਿਰ 90 ਦਿਨ ਬਾਅਦ ਤੁਸੀਂ ਅਮਰੀਕਾ ਦੇ ਵਿੱਚ ਵਿਆਹ ਕਰਾ ਸਕਦੇ ਹੋ ਅਤੇ ਫਿਰ ਗ੍ਰੀਨ ਕਾਰਡ ਫਾਈਲ ਕਰ ਸਕਦੇ ਹੋ ਇੱਥੇ। ਜੇ ਇਸ ਤੋਂ ਇਲਾਵਾ ਕੋਈ ਇੰਡੀਆ ਤੋਂ ਜਿੱਦਾਂ ਉਹਦੇ ਕੋਲ ਟੂਰਿਸਟ ਵੀਜ਼ਾ ਹੈਗਾ ਤਾਂ ਇੰਡੀਆ ਤੋਂ ਸਿੱਧੇ ਇੱਥੇ ਆਉਣਾ ਹੋਏ ਤਾਂ ਕਿੱਦਾਂ? ਉਹ ਤਾਂ ਜਦੋਂ ਹੁਣ ਫਲਾਈਟਸ ਖੁੱਲੂਗੀਆਂ ਉਹ ਆ ਸਕਦੇ ਨੇ, ਪਰ ਆਉਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੁਐਸਚਨ ਨਹੀਂ ਕਰਨਾ ਉਹਨੇ ਬਾਰਡਰ 'ਤੇ। ਬਾਰਡਰ ਵਾਲਿਆਂ ਨੇ ਆਪਣਾ ਉਹੀ ਦੇਖਣਾ ਹੈ ਕਿ ਇਹਨੇ ਵਾਪਸ ਜਾਊਗੀ ਕਿ ਨਹੀਂ ਜਾਊਗੀ, ਹੈ ਨਾ। ਉਹਨਾਂ ਦੀ ਇਨਕੁਆਇਰੀ ਇਹੀ ਹੈ, ਉਹਨਾਂ ਨੇ ਇਹੀ ਮੇਕ ਸ਼ੋਰ ਕਰਨਾ। ਉਹ ਫਿਰ ਸਾਰੇ ਸਵਾਲ ਆਹੀ ਇਹਦੇ ਰਿਲੇਟਿਡ, ਮੈਰਿਜ ਦੇ ਰਿਲੇਟਿਡ, ਇਹ ਸਾਰਾ ਕੁਛ ਪੁੱਛੂਗੇ। ਅਤੇ ਉਹਦੇ ਵਿੱਚ ਬਿਹਤਰੀ ਇਹੀ ਹੈ ਕਿ ਸੱਚ ਦੱਸੇ ਸਾਰਾ ਕੁਛ ਉਹਨਾਂ ਨੂੰ, ਕਿਉਂਕਿ ਕੰਮ ਤਾਂ ਤੁਹਾਡਾ ਦੇਰ ਸਵੇਰ ਵੈਸੇ ਵੀ ਸਿੱਧੇ ਬਣ ਜਾਣਾ ਹੈ। ਹੁਣ ਜੇ ਤੁਸੀਂ ਝੂਠ ਬੋਲਦੇ ਹੋ ਜਾਂ ਉਹ ਤੁਹਾਨੂੰ ਵਾਪਸ ਫਿਰ 5 ਸਾਲ ਦੀ ਬਾਹਰ ਲਾਓਗੇ ਜੇ ਵਾਪਸ ਮੋੜਦੇ ਹੈ ਨਾ, ਰਿਮੂਵ ਕਰਦੇ ਆ। ਅਤੇ ਇਸ ਲਈ ਇਹ ਪਹਿਲਾਂ ਹੀ ਮੇਕ ਸ਼ੋਰ ਕਰਕੇ ਆਉਣਾ ਕਿ ਜੇ ਆਉਣਾ ਹੈ, ਰਿਸਕ ਲੈਣਾ ਅਤੇ ਉਹਨਾਂ ਨੂੰ ਸਾਰਾ ਕੁਛ ਸਹੀ ਦੱਸਣਾ ਹੈ, ਅਤੇ ਫਿਰ ਜੇ ਉਹ ਆਉਣ ਦਿੰਦੇ ਆ ਫਿਰ ਕੋਈ ਪ੍ਰੋਬਲਮ ਨਹੀਂ। ਅਤੇ ਇਹਦੇ ਵਿੱਚ ਥੋੜ੍ਹਾ ਜਿਹਾ ਚਾਂਸ ਹੈਗਾ ਕਿ ਵਾਪਸ ਮੋੜ ਸਕਦੇ ਆ। ਠੀਕ ਹੈ ਜੀ, ਓਕੇ।
ਥੈਂਕ ਯੂ। ਇੱਕ ਜੀ ਮੈਂ ਇਹ ਤੋਂ ਪਹਿਲਾਂ ਜਿਹੜੇ ਕਾਲਰ ਸੀਗੇ ਨਾ, ਨਹੀਂ ਤੁਹਾਨੂੰ ਜਿਹੜੇ ਪਹਿਲਾਂ ਕਾਲਰ ਸੀਗੇ ਸਾਲਮ ਵਾਲੇ, ਇੱਕ ਮੈਂ ਚੀਜ਼ ਉਹਦੇ ਵਿੱਚ ਐਡ ਕਰਨੀ ਸੀਗੀ ਕਿ ਆਪਾਂ ਨੂੰ ਨਾ ਕਾਫੀ ਸਾਰੀ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਲੋਕਾਂ ਦੇ ਕੋਲ ਆਲਰੇਡੀ ਇਮੀਗ੍ਰੈਂਟ ਵੀਜ਼ੇ ਜਿੱਦਾਂ ਲੱਗੇ ਹੋਏ ਨੇ ਫੈਮਿਲੀ ਵਾਲੇ, ਜਾਂ ਇਹਨਾਂ ਨੇ ਜਿੱਦਾਂ ਸਾਲਮ, ਤੇ ਉਹ ਜਿਹੜੇ 에ਅਰਲਾਈਨਸ ਵਾਲੇ ਨਾ ਉਹ ਰਿਫਿਊਜ਼ ਕਰ ਰਹੇ ਨੇ ਉਹਨਾਂ ਨੂੰ ਪਲੇਨ ਬੋਰਡ ਕਰਨ ਤੋਂ ਜੀ, 에ਅਰਲਾਈਨਸ ਆਪਣੇ ਲੈਵਲ ਤੇ ਜੀ। ਤੇ ਤੁਸੀਂ ਇਹ ਦੇਖ ਕੇ ਪਹਿਲਾਂ ਟਿਕਟ ਵਗੈਰਾ ਲੈਣਾ, ਪਹਿਲਾਂ ਉਹਨਾਂ ਨਾਲ ਚੈੱਕ ਜ਼ਰੂਰ ਕਰ ਲੈਣਾ ਕਿ ਇਹ ਵਾਲਾ ਵੀਜ਼ਾ ਹੈ ਸਾਨੂੰ ਪਲੇਨ ਤੇ ਬੈਨ ਦਿੱਤਾ ਜਾਊਗਾ ਕਿ ਨਹੀਂ, ਕਿਉਂਕਿ ਫਲਾਈਟ ਸਾਰੀਆਂ ਓਵਰਬੁੱਕਡ ਨੇ। ਤੇ ਉਹ ਜਿਹੜੇ ਸਿੱਧੇ ਈਵਨ ਜਿਹੜੇ ਗ੍ਰੀਨ ਕਾਰਡ ਹੋਲਡਰ ਵੀ ਨੇ, ਕਈ ਜਿਹੜੇ 1 ਸਾਲ ਤੋਂ ਵੱਧ ਬਾਹਰ ਰਹੇ ਹੋਏ ਨੇ 에ਅਰਲਾਈਨਸ ਵਾਲੇ, ਉਹਨਾਂ ਨੂੰ ਵੀ ਰਿਫਿਊਜ਼ ਕਰ ਰਹੇ ਜੀ ਨੇ। ਬਿਲਕੁਲ, ਸਾਨੂੰ ਕਾਲਾਂ ਆਈਆਂ 2 ਜਣਿਆਂ ਦੀਆਂ ਵੀ ਉਹਨਾਂ ਦਾ 1 ਸਾਲ ਤੋਂ ਵੱਧ ਹੋ ਗਿਆ ਸੀ, ਗ੍ਰੀਨ ਕਾਰਡ ਹੋਲਡਰ ਆ, ਤੇ ਉਹ ਜਦੋਂ ਦਿੱਲੀ ਗਏ ਟਿਕਟ ਲਈ ਸੀ, ਉਹਨੇ ਚੜ੍ਹ ਨਹੀਂ ਦਿੱਤਾ। ਹਾਂਜੀ, ਤੇ ਤੁਸੀਂ ਨਾ ਟਿਕਟ, ਕਿਉਂਕਿ ਇਹਨਾਂ ਦੀ ਓਵਰ ਸਬਸਕ੍ਰਾਈਬ ਹੈ, ਹੁਣ 에ਅਰਲਾਈਨ ਵਾਲੇ ਕੀ ਕਹਿੰਦੇ ਨੇ ਕਿ ਜਿਹੜੇ ਕਲੀਨ ਕੇਸ ਆ ਉਹਨਾਂ ਨੂੰ ਹੀ ਇਹ ਬੋਰਡ ਕਰਨ ਦੇ ਰਹੇ ਨੇ, ਤੇ ਟਿਕਟ ਲੈਣ ਤੋਂ ਪਹਿਲਾਂ ਉਹਨਾਂ ਨੂੰ ਪੁੱਛ ਕੇ ਲੈਣਾ, ਨਹੀਂ ਤਾਂ ਪੈਸੇ, ਨਾਲੇ ਟਿਕਟ ਵੀ ਕਾਫੀ ਮਹਿੰਗੀ ਹੈ, 3000 ਤੋਂ 4000 ਸਾਨੂੰ ਦੱਸਿਆ ਲੋਕਾਂ ਨੇ ਕਿ ਉਹਨਾਂ ਨੇ ਲਗਾਏ ਸੀਗੇ ਤੇ ਚੜ੍ਹਨ ਨਹੀਂ ਦਿੱਤਾ ਜਹਾਜ਼ ਤੇ। ਜੀ ਧੰਨਵਾਦ ਜੀ। ਤੇ ਅਗਲੇ ਕਾਲਰ ਸਾਡੇ ਨਾਲ ਹੈਗੇ ਕਮਲ ਸੰਘੇੜਾ ਜੀ। ਕਮਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਪਿਛਲੇ ਸਾਲ ਸਿਟੀਜ਼ਨ ਅਪਲਾਈ ਕੀਤੀ ਸੀ ਜੀ, ਤੇ ਐਕਟੀ ਮੇਰੀ ਫਰਵਰੀ ਦੇ ਵਿੱਚ ਪਿਛਲੇ ਸਾਲ ਮੇਰੀ ਫਿੰਗਰਪ੍ਰਿੰਟ ਵਗੈਰਾ ਹੋ ਗਏ ਸੀ, ਤੇ ਇਸ ਫਰਵਰੀ 'ਚ ਮੇਰੀ ਇੰਟਰਵਿਊ ਆ ਗਈ। ਇੰਟਰਵਿਊ ਦੇ ਵਿੱਚ ਮੈਨੂੰ 3 ਮਿੰਟਾਂ 'ਚ ਉਹਨੇ ਸਾਰਾ ਮਤਲਬ ਕੁਐਸਚਨ ਵਗੈਰਾ ਪੁੱਛੇ, ਓਕੇ ਕਰਕੇ ਸਾਰਾ, ਉਹ ਕਹਿੰਦੀ ਪਾਸ ਹੈ ਟੈਸਟ, ਮੈਨੂੰ ਕੰਗ੍ਰੈਚੁਲੇਸ਼ਨ ਕਹਿ ਕੇ ਉਹ ਕਹਿੰਦੀ ਤੂੰ ਪਾਸ ਹੈ। ਐਂਡ ਤੇ ਫਿਰ ਉਹ ਜਿਹੜੇ ਮੈਨੂੰ ਪੁੱਛਣ ਲੱਗ ਪਈ ਜੇਲ੍ਹ ਨਾ ਗਈ ਫਲਾਨਾ, ਇਹ ਤਾਂ ਨਹੀਂ ਕਿ ਉਹ ਸਾਰਾ ਕੁਝ ਸਹੀ ਕਰੀ ਗਿਆ। ਅਖੀਰ ਤੇ ਜਿਹੜੇ 2 ਕੁਐਸਚਨ ਉਹ ਮੈਂ ਕਨਫਿਊਜ਼ ਹੋ ਗਿਆ ਥੋੜਾ ਜਿਹਾ, ਕਿਉਂਕਿ ਫਾਈਲ ਤਾਂ ਆਪ ਭਰੀ ਸੀ। ਮੈਨੂੰ ਚਿਰ ਬਾਅਦ ਇੰਟਰਵਿਊ ਨਿਕਲੀ, ਉਹਦੇ 'ਚ ਉਹਨੇ ਪੁੱਛਿਆ ਸੀ ਆਰ ਯੂ ਜੁਆਇਨ ਦਾ ਮਿਲਟਰੀ, ਮੈਂ ਨੋ ਕਹਿ ਬੈਠਾ ਜੀ। ਵਟ ਫਿਰ ਮੈਂ ਕਨਫਿਊਜ਼ ਹੋ ਗਿਆ, ਤੇ ਉਹ ਕਹਿੰਦੀ ਵੀ ਤੂੰ ਟੈਸਟ ਪਾਸ ਹੈ, ਵੀ ਸੌਰੀ ਤੈਨੂੰ ਦੁਬਾਰਾ ਆਉਣਾ ਪਊਗਾ। ਹੁਣ ਮੈਂ ਫਰਵਰੀ ਦਾ ਵੇਟ ਕਰ ਰਿਹਾ, ਤੇ ਮੈਂ ਇਹੀ ਪੁੱਛਣਾ ਸੀ ਮੈਨੂੰ ਅਪਡੇਟ ਕੋਈ ਕਰਨੀ ਪਊਗੀ, ਮੈਨੂੰ ਉਹ ਆਪੇ ਦੱਸਣਗੇ ਵੀ ਇਹ ਆਫਿਸ ਓਪਨ ਇੰਟਰਵਿਊ ਚੱਲ ਰਹੀ ਹੈ ਕਿ ਬੰਦ ਹੈ? ਸਰ ਇਹ ਦੱਸੋ। ਤੁਸੀਂ ਮਿਲਟਰੀ ਕੀਤੀ ਸੀਗੀ ਜੁਆਇਨ ਇੰਡੀਆ ਦੇ ਵਿੱਚ? ਨਹੀਂ ਜੀ ਨਹੀਂ। ਅੱਛਾ, ਵੈਸੇ ਤੁਹਾਡੇ ਕੋਲ ਗਲਤ ਆਰ ਯੂ ਜੁਆਇਨ ਦਾ ਮਿਲਟਰੀ, ਮੈਂ ਕਿਹਾ ਨੋ। ਉਹਨੇ ਮੈਂ ਮੁੜ ਕੇ ਫਾਈਲ ਪੜ੍ਹੀ ਨਾ ਆਪਦੀ, ਉਹਦੇ 'ਚ ਲਿਖਣਾ ਸੀ ਲਿਖੀ, ਉਹਨੇ ਜੇ ਪੂਰਾ ਪੁੱਛਦੀ ਵੀ ਜੇ ਲਾਲ ਰਿਕੁਆਇਰ ਕਰੂਗੀ ਤੁਸੀਂ ਮਿਲਟਰੀ ਜੁਆਇਨ ਕਰੋਗੇ, ਉਹਨੇ ਪੂਰਾ ਕੁਐਸਚਨ ਨਹੀਂ ਪੁੱਛਿਆ, ਮੈਨੂੰ ਅੱਧਾ ਪੁੱਛਿਆ, ਤੇ ਇਸ ਕਰਕੇ ਮੈਂ ਕਨਫਿਊਜ਼ ਹੋ ਗਿਆ, ਮੈਂ ਨੋ ਕਹਿ ਬੈਠਾ। ਤੇ ਉਹ ਕਹਿੰਦੀ ਤੂੰ ਪਾਸ ਹੈ, ਮੈਨੂੰ ਲੈਟਰ ਵੀ ਦਿੱਤੀ ਉਹਨੇ ਵੀ ਸਪੀਕਿੰਗ ਰਾਈਟਿੰਗ, ਉਹ 'ਚ ਕਿਸੇ ਦਿਨ ਟੈਕ ਮਾਰਿਆ, ਇਕੱਲੇ ਅੰਡਰਸਟੈਂਡਿੰਗ ਤੇ ਕਰਕੇ ਉਹਨੇ ਟੈਕ ਮੈਨੂੰ ਲੈਟਰ ਦੇ ਦਿੱਤੀ। ਉਹ ਕਹਿੰਦੀ ਤੈਨੂੰ ਦੁਬਾਰਾ ਆਉਣਾ ਪਊ, ਤੇ ਮੈਨੂੰ ਦੁਬਾਰਾ ਵੀ ਲੈਟਰ ਉਹਨਾਂ ਨੇ, ਇੰਟਰਵਿਊ ਦੁਬਾਰਾ ਵੀ ਮੇਰੀ ਹੋ ਗਈ ਸੀ ਸ਼ੁਰੂ, ਮਤਲਬ ਲੈਟਰ ਆ ਗਈ ਸੀ। ਉਸ ਤੋਂ ਬਾਅਦ ਕਰੋਨਾ ਕਰਕੇ ਆਫਿਸ ਬੰਦ ਹੋ ਗਿਆ। ਹਾਂਜੀ, ਤੁਹਾਨੂੰ ਨਾ ਤੁਹਾਡੇ ਵਾਲੇ ਕੇਸ 'ਚ ਨਾ ਜਿਹੜੇ ਇਦਾਂ ਦੇ ਕੇਸ ਆ, ਜਿਹੜੇ ਰੀ ਇੰਟਰਵਿਊ ਵਾਲੇ, ਥੋੜਾ ਜਿਹਾ ਇਹਨੂੰ ਟਾਈਮ ਲੱਗ ਸਕਦਾ। ਤੁਸੀਂ ਇਹਨਾਂ ਨੂੰ ਨਾ ਕਾਲ ਕਰਕੇ ਫੋਲੋ ਅਪ ਕਰੋ ਇਹਨਾਂ ਨੂੰ, ਹੋਰ ਨਹੀਂ ਤੁਸੀਂ ਕੁਝ ਕਰ ਸਕਦੇ। ਪਰ ਹਾਂਜੀ, ਇਹ ਤੁਹਾਡਾ ਡਿਨਾਈ ਨਹੀਂ ਹੋਇਆ, ਦੁਬਾਰਾ ਤੁਹਾਡੇ ਕੋਲ ਪੁੱਛੂਗੇ, ਉਦੋਂ ਤੁਸੀਂ ਪ੍ਰਿਪੇਅਰ ਹੋ ਕੇ ਜਾਣਾ ਸਾਰਾ, ਤੇ ਤੁਸੀਂ ਉਹਨੂੰ ਦੱਸ ਦੇਣਾ ਕਿ ਹਾਂ। ਉਹ ਅਖੀਰਲਾ ਇੱਕ ਕੁਐਸਚਨ ਨਹੀਂ ਸੀ, ਉਹ ਮੈਂ ਯੈਸ ਕਹਿੰਦਾ ਤੇ ਮੈਨੂੰ ਉਹਨੇ ਪਾਸ ਕਰਕੇ ਰਾਈਟ ਵੇ ਦੇ ਦੇਣਾ ਜੀ। ਇਹ ਨਾ ਤੁਸੀਂ ਕੀ ਕੀਤਾ ਕਿ ਜਦੋਂ ਨਾ ਸਾਰਾ ਖਤਮ ਹੋ ਜਾਂਦਾ ਪੇਪਰ ਵਗੈਰਾ, ਉਹ ਸਹੁੰ ਚੁਕਾਉਂਦੇ ਨੇ ਕਿ ਤੁਸੀਂ ਜੇ ਕਦੀ ਲੜਾਈ ਲੱਗੀ ਤੇ ਤੁਸੀਂ ਅਮਰੀਕਾ ਦੇ ਨਾਲ ਖੜੋਗੇ ਕਿ ਨਹੀਂ ਖੜੋਗੇ, ਉਹਨੂੰ ਤੁਸੀਂ ਨੋ ਕਹਿ ਦਿੱਤਾ। ਹਾਂਜੀ, ਉਹ ਲਿਖਿਆ ਉੱਤੇ ਯੈਸ ਹੀ ਆ ਉਹਦੇ ਤੇ ਫਾਰਮ ਤੇ, ਪਰ ਉਹਨੇ ਕੁਐਸਚਨ ਪੂਰਾ ਨਹੀਂ ਨਾ ਪੁੱਛਿਆ, ਮੈਨੂੰ ਪੁੱਟ ਪੂਰਾ ਕੀਤਾ। ਉਹਨੇ ਇੰਨਾ ਹੀ ਕਿਹਾ ਵੀ ਆਰ ਯੂ ਜੁਆਇਨ ਦਾ ਮਿਲਟਰੀ, ਮੈਂ ਕਿਹਾ ਮੈਂ ਇਦਾਂ ਕਿਵੇਂ ਕਰਦਾ, ਮੈਂ ਉਹ ਕਨਫਿਊਜ਼ ਹੋ ਕੇ ਮੈਂ ਨੋ ਕਹਿ ਬੈਠਾ। ਅੱਛਾ, ਨਹੀਂ ਇਹ ਤਾਂ ਫਿਰ ਤੁਸੀਂ ਸਹੁੰ ਨਹੀਂ ਨਾ ਪੂਰੀ ਚੱਕੀ, ਇਹ ਤਾਂ ਮੇਨ ਇਹਨਾਂ ਦੀ ਰਿਕੁਆਇਰਮੈਂਟ ਹੈ ਕਿ ਮਦਦ ਕਰਨੀ ਹੈ ਦੇਸ਼ ਦੀ ਜਦੋਂ ਲੋੜ ਪਈ। ਮੇਰੇ ਕੋਈ ਕੇਸ ਤੇ ਇਫੈਕਟ ਤਾਂ ਨਹੀਂ ਪੈਂਦਾ? ਤੁਹਾਡਾ ਗ੍ਰੀਨ ਕਾਰਡ ਤੇ ਕੋਈ ਇਫੈਕਟ ਨਹੀਂ ਕਰਨਾ। ਜੇ ਹੱਦ ਤੋਂ ਹੱਦ ਇਹ ਹੈ ਕਿ ਇਹ ਸਿਟੀਜ਼ਨਸ਼ਿਪ ਦੀ ਕਹੋਗੇ ਕਿ ਤੁਸੀਂ ਸਹੁੰ ਨਹੀਂ ਸਹੀ ਤਰ੍ਹਾਂ ਚੱਕੀ, ਪਰ ਹੁਣ ਜੇ ਤੁਹਾਨੂੰ ਦੁਬਾਰਾ ਇਹ ਮੌਕਾ ਦਿੰਦੇ ਨੇ, ਤੁਸੀਂ ਉਹਨਾਂ ਨੂੰ ਕਲੈਰੀਫਾਈ ਕਰ ਸਕਦੇ ਹੋ। ਜੇ ਮੰਨ ਲਓ ਵਰਸਟ ਕੇਸ ਵੀ ਹੈਗਾ ਕਿ ਜੇ ਤੁਹਾਡਾ ਗ੍ਰੀਨ ਕਾਰਡ ਤੇ ਕੋਈ ਇਫੈਕਟ ਨਹੀਂ ਪਊਗਾ ਇਹਨਾਂ। ਮੇਰੇ ਕੋਲ ਗ੍ਰੀਨ ਕਾਰਡ ਤਾਂ ਹੈਗਾ 10 ਸਾਲ ਦਾ, ਮੇਰੇ ਕੋਲ 5 ਸਾਲ ਪਿਆ ਗ੍ਰੀਨ ਕਾਰਡ, 5 ਸਾਲ ਹੋ ਗਏ ਮੈਨੂੰ। ਗ੍ਰੀਨ ਕਾਰਡ ਵਾਲੇ ਨੂੰ ਕੋਈ ਸਹੁੰ ਚੱਕਣ ਦੀ ਲੋੜ ਨਹੀਂ ਹੈਗੀ, ਕੋਈ ਮਿਲਟਰੀ ਜੁਆਇਨ ਕਰਨ ਦੀ ਲੋੜ ਨਹੀਂ ਹੈਗੀ। ਗ੍ਰੀਨ ਕਾਰਡ ਤੇ ਤੁਹਾਡਾ ਕੋਈ ਫਰਕ ਨਹੀਂ ਪਊਗਾ, ਭਾਵੇਂ ਤੁਸੀਂ ਉਹਨੂੰ। ਇੱਕ ਹੋਰ ਹੈ ਜੀ, ਇੱਕ ਹੋਰ 5 ਸਾਲ ਮੈਂ ਕੋਈ ਬੈਨੀਫਿਟ ਨਹੀਂ ਲਿਆ, ਕਿਉਂਕਿ ਹੁਣ ਕਰੋਨਾ ਵਾਇਰਸ ਕਰਕੇ ਜੋਬਾਂ ਵਗੈਰਾ ਚਲੀਆਂ ਗਈਆਂ, ਉਹਨਾਂ ਨੇ ਆਪ ਹੀ ਮੈਨੂੰ ਮੈਡੀਕਲ ਦਿੱਤਾ ਹੈਗਾ ਅਮਰੀਕਨ ਕਾਉਂਟੀ ਦਾ ਜੀ, ਉਹਦੇ ਤਾਂ ਕੋਈ ਮੇਰਾ ਕੇਸ ਤਾਂ ਕੋਈ ਫਰਕ ਨਹੀਂ ਪੈਂਦਾ। ਗ੍ਰੀਨ ਕਾਰਡ ਹੋਰ ਅੱਜ ਦੀ ਡੇਟ ਦੇ ਵਿੱਚ ਇਹਨਾਂ ਦੇ ਲਾਅ ਦੇ ਮੁਤਾਬਿਕ ਗ੍ਰੀਨ ਕਾਰਡ ਹੋਲਡਰ ਮੈਡੀਕਲ ਵਾਲਿਆਂ ਨੂੰ ਕੋਈ ਫਰਕ ਨਹੀਂ ਪਊਗਾ ਸਿਟੀਜ਼ਨਸ਼ਿਪ ਲਈ। ਓਕੇ, ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਓਕੇ ਜੀ। ਸੋ ਅਗਲੇ ਕਾਲਰ ਸਾਡੇ ਨਾਲ ਹੈਗੇ ਅਮਰਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਮੈਂ F1 ਵੀਜ਼ੇ ਤੇ ਆਇਆ ਸੀ US, ਤੇ ਮੈਂ ਰੀਸੈਂਟਲੀ ਅਪਲਾਈ ਕੀਤਾ ਅਸਾਈਲਮ ਲਈ 10 ਮਈ ਨੂੰ ਜੀ, ਤੇ ਮੇਰੀ ਹਜੇ ਤੱਕ ਰਿਸੀਵਿੰਗ ਲੈਟਰ ਨਹੀਂ ਆਇਆ, ਮਤਲਬ ਉਹਦਾ ਭਾਜੀ ਟਾਈਮ ਡਿਲੇ। ਗੱਲ ਧਿਆਨ ਨਾਲ ਸੁਣਨਾ, ਬੜੇ ਸਾਰੇ ਕੇਸਿਸ ਨਾ ਜੇ ਆਪ ਹੀ ਫਾਈਲ ਕੀਤਾ ਸੀਗਾ? ਨਹੀਂ ਜੀ, ਕਿਸੇ ਤੋਂ ਕਰਵਾਇਆ ਸੀਗਾ ਜੀ। ਹਾਂ, ਜੇ ਤੋਂ ਤੁਸੀਂ ਕਰਾਇਆ ਨਾ, ਜੇ ਤੁਸੀਂ ਕੋਈ ਵੀ ਬਾਕਸ ਫਾਰਮ ਦੇ ਉੱਤੇ ਤੁਹਾਡੇ ਉਹ ਬੰਦੇ ਨੂੰ ਜੇ ਨਹੀਂ ਪਤਾ ਹੋਇਆ, ਕੋਈ ਵੀ ਬਾਕਸ ਉਹਨੇ ਖਾਲੀ ਛੱਡਤਾ, ਨਾਟ ਐਪਲੀਕੇਬਲ ਜਾਂ ਨਨ ਨਹੀਂ ਲਿਖਿਆ, ਤੁਸੀਂ ਫਾਰਮ ਆਪਣੇ ਚੈੱਕ ਕਰੋ, ਉਹ ਬੰਦੇ ਨੇ ਤੁਹਾਡੀ ਜਿਹੜੀ ਪਟੀਸ਼ਨ ਹੈ 2 ਮਹੀਨੇ ਬਾਅਦ ਇਮੀਗ੍ਰੇਸ਼ਨ ਨੇ ਗਰੰਟੀਡ ਵਾਪਸ ਭੇਜਣੀ ਹੈ।
ਠੀਕ ਕਿਉਂਕਿ ਆਲਮੋਸਟ ਕੀ ਕੀਤਾ ਸੀ, ਉਹ ਲਾਇਰ ਸੀਗਾ ਜਾਂ ਕੋਈ ਪੈਰਾਲੀਗਲ ਸੀ? ਪੈਰਾਲੀਗਲ, ਹਾਂਜੀ ਭਾਜੀ ਇਹ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਇਹ ਨਹੀਂ ਕਹਿਣਾ ਚਾਹੁੰਦੇ, ਸਾਡੇ ਇੰਨੀਆਂ ਕਾਲਸ ਆਉਂਦੀਆਂ ਨਾ, ਬਹੁਤ ਸਾਰੇ ਜਿਹੜੇ ਕਈ ਪੈਰਾਲੀਗਲ ਜਾਂ ਆਮ ਲੋਕ ਪੇਪਰ ਭਰ ਰਹੇ ਆ, ਉਹ ਫਿਰ ਮੁੜ ਕੇ ਕਾਲਾਂ ਕਰਦੇ ਸਾਡੇ ਰੇਡੀਓ ਤੇ, ਭਾਜੀ ਉਹ ਬੰਦੇ ਨੇ ਖਰਾਬ ਕਰਤਾ, ਤੁਸੀਂ ਰੇਡੀਓ ਤੇ ਦੱਸੋ ਆਹ ਬੰਦਾ ਇਦਾਂ ਹੋ ਰਿਹਾ। ਸੋ ਤੁਸੀਂ ਟਰਾਈ ਕਰੋ ਵੀ ਵਕੀਲ ਤੋਂ ਹੀ ਕਰੋ, ਕਿਸੇ ਵੀ ਵਕੀਲ ਤੋਂ, ਹੈ ਨਾ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਜੇ ਇੱਕ ਵੀ ਮਿਸਟੇਕ ਹੋ ਗਈ ਉਹ ਤੁਹਾਨੂੰ ਡਿਨਾਈ ਕਰ ਸਕਦੇ ਆ। ਜੀ ਮੈਂ ਇਹ ਦੱਸ ਦਿੰਦਾ ਕਿ ਹੁਣ ਸਾਡੇ ਗਏ ਤੇ ਕਿਸੇ ਨੇ ਰੁਕਣਾ ਤਾਂ ਨਹੀਂ ਹੈ ਨਾ, ਲੋਕਾਂ ਨੇ ਆਪਣੇ ਆਪਣੇ ਕੰਮ ਕਰਨੇ ਆ। ਪਰ ਜੇ ਪੈਰਾਲੀਗਲ ਵੀ ਕੋਈ ਸੁਣ ਰਿਹਾ, ਉਹ ਜਿਹੜੇ ਬਾਕਸਿਸ ਆ ਨਾ ਉਹਨਾਂ ਦੇ ਸਾਰੇ, ਉਹਨਾਂ ਦੀ ਰਿਕੁਆਇਰਮੈਂਟ ਕੀ ਹੈ ਕਿ ਹੁਣ ਉਹ ਬਹਾਨਾ ਲੱਭ ਰਹੇ ਨੇ। ਤੁਸੀਂ ਜਿਹੜੇ ਭਾਵੇਂ ਉੱਥੇ ਲਿਖਿਆ ਹੋਇਆ, ਜਿੱਦਾਂ ਆਪਾਂ ਕੇਸ ਦੇਖਦੇ ਹਾਂ, ਉਹ ਕਹਿੰਦੇ ਤੁਹਾਡਾ ਕੋਈ ਬੱਚਾ ਹੈਗਾ, ਤੁਸੀਂ ਕਹਿੰਦੇ ਹੋ ਨਹੀਂ, ਥੱਲੇ ਉਹਦੇ ਬਾਕਸ ਹੈਗਾ ਕਿ ਤੁਹਾਡੇ ਕਿੰਨੇ ਬੱਚੇ ਹੈਗੇ, ਜੇ ਤੁਸੀਂ ਉਹਦੇ ਵਿੱਚ 0 ਨਹੀਂ ਪਾਉਂਦੇ ਉਹਨਾਂ ਨੇ ਤੁਹਾਡੀ ਫਾਈਲ ਵਾਪਸ ਭੇਜ ਦੇਣੀ। ਮਤਲਬ ਕਹਿਣ ਦਾ ਇਹ ਹੈਗਾ ਕਿ ਜਿਹੜੇ ਅਸਾਈਲਮ ਐਪਲੀਕੇਸ਼ਨ ਹੈ, ਹਰੇਕ ਫਾਰਮ ਦੇ ਉੱਤੇ ਨਾਟ ਐਪਲੀਕੇਬਲ, ਜਿਹੜਾ ਨਹੀਂ ਖਾਨਾ ਖਾਲੀ ਛੱਡਣਾ, ਨਾਟ ਐਪਲੀਕੇਬਲ ਲਿਖਣਾ, ਨਹੀਂ ਤਾਂ ਉਹਨਾਂ ਨੇ ਵਾਪਸ ਭੇਜ ਦੇਣੀ ਐਪਲੀਕੇਸ਼ਨ। ਠੀਕ ਹੈ ਹਜੇ ਤੱਕ ਤਾਂ ਵੈਸੇ ਐਪਲੀਕੇਸ਼ਨ ਤਾਂ ਨਹੀਂ ਆਈ ਆ। ਇੱਕ ਵਾਰੀ ਚੈੱਕ ਕਰ ਲਓ ਜਿਹੜੀ ਫਾਈਲ ਕੀਤੀ ਹੈ ਤੁਸੀਂ, ਮੰਗਾ ਕੇ ਪਤਾ ਲੱਗ ਜਾਣਾ ਵੀ ਕੋਈ ਮਿਸਟੇਕ ਤਾਂ ਨਹੀਂ ਕੀਤੀ। ਹਾਂ ਜੇ ਮਿਸਟੇਕ ਹੋਈ ਹੈ ਦੁਬਾਰਾ ਤੁਸੀਂ ਨਾ ਨਾਟ ਐਪ ਉਹਨੂੰ ਦੁਬਾਰਾ ਤੁਸੀਂ ਰੀਫਾਈਲ ਕਰ ਦਿਓ, ਫਿਰ ਵੇਟ ਨਾ ਕਰੋ। ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ। ਠੀਕ ਹੈ, ਥੈਂਕ ਯੂ ਜੀ। ਓਕੇ ਜੀ। ਅਗਲੇ ਸਾਡੇ ਨਾਲ ਕਾਲਰ ਜੁੜੇ ਹੋਏ ਆ ਮਨਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ 601 ਪੇਪਰ ਮੈਂ ਅਪਲਾਈ ਕੀਤੀ ਸੀਗੀ। 601 ਏ ਕੀਤੀ ਸੀ, ਕੱਲੀ 601 ਕੀਤੀ ਸੀ? ਨਹੀਂ 601 ਕੀਤੀ ਕੱਲੀ 601। ਠੀਕ ਹੈ ਜੀ। ਤੇ ਆਪਣੇ ਉਹਦੀ ਡੇਟ ਸੀਗੀ, ਮੈਂ ਨਵੰਬਰ 19 ਨੂੰ ਮੇਰੀ ਸੀਗੀ ਡੇਟ, ਹੁਣ ਚੱਲ ਰਿਹਾ ਜਨਵਰੀ 2000 ਚੱਲ ਰਿਹਾ, ਜਨਵਰੀ 6। ਹਾਂਜੀ। ਉਹ ਹਜੇ ਤਾਂ ਉਹਦਾ ਡਿਸੀਜਨ ਨਹੀਂ ਕੋਈ ਵੀ ਆਇਆ। ਤੁਸੀਂ ਮੈਨੂੰ ਇਹ ਮਿਸ ਰਿਪਰੈਜ਼ੈਂਟੇਸ਼ਨ ਕਰਕੇ ਉਹਨਾਂ ਨੇ ਤੁਹਾਨੂੰ ਫਾਈਲ ਕਰਨ ਲਈ ਕਿਹਾ, ਕਿਸ ਕਾਰਨ ਕੀਤੀ ਸੀਗੀ? ਮੇਰੇ ਭਾਜੀ ਮੈਂ 20 ਸਾਲ ਪਹਿਲਾਂ ਆਇਆ ਸੀਗਾ, ਜਿੱਦਾਂ ਮੇਰੇ ਫੇਕ ਪਾਸਪੋਰਟ ਤੇ ਆਇਆ ਸੀਗਾ ਮੈਂ ਇੱਥੇ ਜੀ। ਮੇਰੇ ਡੈਪੂਟੇਸ਼ਨ ਲੱਗ ਗਈ ਸੀ ਜਿੱਦਾਂ ਜੀ। ਤੇ ਫਿਰ ਆਪਾਂ ਉਹ 9 ਸਰਕਲ ਦੇ ਵਿੱਚ ਕੈਲੀਫੋਰਨੀਆ ਕੇਸ ਲਾਇਆ ਸੀਗਾ ਜੀ। ਤੇ ਆਪਣੇ ਹਰਦੀਪ ਰਾਜ ਵਕੀਲ ਨੇ, ਤਾਂ ਉਹਨੇ ਮੇਰੇ ਜਿਹੜਾ ਆਪਣੇ 9 ਸਰਕਲ ਵਿੱਚ ਡੈਪੂਟੇਸ਼ਨ ਸਟੇ ਆਰਡਰ ਲੈਣਾ ਪੈਂਦਾ ਹੁੰਦਾ ਹਨਾ ਜੀ, ਉਹ ਲਿਆ ਨਹੀਂ ਸੀਗਾ। ਤੇ ਮੈਂ ਇੱਥੇ ਟਰੱਕ ਲੈ ਗਿਆ, ਮੈਨੂੰ ਉਹਨਾਂ ਨੇ ਇਮੀਗ੍ਰੇਸ਼ਨ ਨੇ ਫੜ ਲਿਆ ਸੀਗਾ, 1.5 ਸਾਲ ਅੰਦਰ ਰਿਹਾ। ਤੇ ਉਹਨਾਂ ਨੇ ਫਿਰ ਮੈਨੂੰ ਡਿਪੋਰਟ ਤੇ ਨਹੀਂ ਕੀਤਾ, ਮੈਂ ਹੋਰ ਵਕੀਲ ਕਰਕੇ ਤੇ ਫਿਰ ਮੈਂ ਰੀਓਪਨ ਕੇਸ ਹੋਇਆ, ਫਿਰ ਮੈਨੂੰ ਛੱਡਿਆ ਸੀ ਜਿੱਦਾਂ ਕੇਸ ਮੈਂ ਟਰਮੀਨੇਟ ਕਰਾਤਾ ਭਾਜੀ। ਉਹ ਹੀ ਕੇਸ ਟਰਮੀਨੇਟ ਹੋ ਗਿਆ ਤੇ ਤੁਹਾਡੇ ਸਿਟੀਜ਼ਨ ਵਾਈਫ ਦੇ ਥਰੂ ਫਾਈਲ ਕੀਤਾ ਫਿਰ? ਹਾਂਜੀ ਹਾਂਜੀ। ਅੱਛਾ ਭਾਜੀ, ਜਿਹੜਾ ਤੁਹਾਡਾ ਕੀ ਨਿਬਰਾਸਕਾ ਦੇ ਮੋਰੇ ਫਾਈਲ ਹੋ ਸੀ, ਨਿਬਰਾਸਕਾ ਸਰਵਿਸ ਸੈਂਟਰ ਦੇ ਕੋਲ ਗਏ ਹੋ? ਨਿਊਯਾਰਕ ਵਾਲਿਆਂ ਨੂੰ ਭਾਜੀ ਨਿਬਰਾਸਕਾ। ਹਾਂਜੀ ਨਿਬਰਾਸਕਾ ਹੀ ਪੈਂਦਾ ਨਾ। ਉਹਦੀ ਤਾਂ ਭਾਜੀ ਜਿਹੜੀ ਜਨਵਰੀ 2020 ਦੇ ਕੇਸ ਉਹ ਅਪਰੂਵ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਕਾਲ ਕਰੋ ਤੇ ਫੋਲੋ ਅਪ ਉਹਨੂੰ ਤੁਸੀਂ ਕਹੋ, ਸਰਵਿਸ ਰਿਕੁਐਸਟ ਕਹਿੰਦੇ ਆ, ਕਾਲ ਕਰੋ ਉਹਨੂੰ ਕਹੋ ਮੈਂ ਸਰਵਿਸ ਰਿਕੁਐਸਟ ਪਲੇਸ ਕਰਨੀ ਹੈ, ਤੁਹਾਨੂੰ ਉਹ ਇੱਕ ਸਰਵਿਸ ਰਿਕੁਐਸਟ ਨੰਬਰ ਦਿਓਗੇ। ਉਹ ਸਰਵਿਸ ਰਿਕੁਐਸਟ ਨੰਬਰ ਤੁਸੀਂ ਨੋਟ ਕਰੋ, ਉਹ ਜਿਹੜਾ ਸਰਵਿਸ ਰਿਕੁਐਸਟ ਨੰਬਰ ਹੈਗਾ ਉਹਦੇ ਨਾਲ ਤੁਸੀਂ ਆਪਣਾ ਕੇਸ ਟਰੈਕ ਕਰ ਸਕਦੇ ਹੋ। ਤੁਹਾਨੂੰ ਉਹ 30 ਤੋਂ 45 ਦਿਨ ਦਾ ਟਾਈਮ ਦਿਓਗੇ। ਫਿਰ ਵਾਪਸ ਤੁਸੀਂ ਜਦੋਂ ਉਹਨੂੰ ਅਗਲੀ ਵਾਰੀ ਕਾਲ ਕਰਦੇ ਹੋ, ਤੁਸੀਂ ਸਰਵਿਸ ਰਿਕੁਐਸਟ ਫਿਰ ਦੁਬਾਰਾ ਉਹੀ ਵਾਲਾ ਨੰਬਰ ਦਿਓਗੇ ਤੇ ਸਰਵਿਸ ਰਿਕੁਐਸਟ ਨੰਬਰ ਲਓ ਤੁਸੀਂ ਉਹਨਾਂ ਨੂੰ ਕਾਲ ਕਰਕੇ। ਠੀਕ ਹੈ ਭਾਜੀ। ਮੈਂ ਉਹਨਾਂ ਇਨਕੁਆਇਰੀ ਪਾਈ ਸੀ, ਉਹ ਕਹਿੰਦੇ ਹਜੇ ਨਾਰਮਲ ਪ੍ਰੋਸੈਸ ਵਿੱਚ ਹੀ। ਇਨਕੁਆਇਰੀ ਨਹੀਂ, ਤੁਸੀਂ ਉਹਨਾਂ ਨੂੰ ਨਾ ਕਾਲ ਕਰਕੇ ਕਹੋ ਕਿ ਮੈਂ ਸਰਵਿਸ ਰਿਕੁਐਸਟ ਪਲੇਸ ਕਰਨੀ ਹੈ। ਠੀਕ ਹੈ ਭਾਜੀ। ਠੀਕ ਹੈ, ਧੰਨਵਾਦ ਜੀ। ਬਹੁਤ ਵਧੀਆ ਦੱਸ ਰਹੇ ਆ ਭਾਜੀ। ਤੁਹਾਡਾ ਤਕਰੀਬਨ ਤੁਸੀਂ ਕੋਈ ਲਾਲਚ ਵਾਲਾ ਕੰਮ ਨਹੀਂ ਕਰ ਰਹੇ, ਨਹੀਂ ਤਾਂ ਜਿੰਨਾ ਕਿ ਮੇਰਾ ਬਾਪ ਆ, ਕੋਈ ਵਕੀਲ ਇੰਨਾ ਨਹੀਂ ਦੱਸਦਾ ਕਿਸੇ ਨੂੰ ਵੀ, ਐਡਵਾਈਸ ਸਹੀ ਨਹੀਂ ਦਿੰਦਾ ਜੀ। ਧੰਨਵਾਦ ਭਾਜੀ। ਇੱਕ ਆਹ ਰਿਕੁਐਸਟ ਆ, ਆਹ ਦੱਸ ਰਿਹਾ ਕਰੋ ਕੋਈ ਮੇਰੇ ਨਾਲ ਧੱਕਾ ਹੋ ਰਿਹਾ, 1.5 ਸਾਲ ਮੈਂ ਨਜਾਇਜ਼ ਹੀ ਰਿਹਾ। ਮੇਰੇ 30 ਦਿਨਾਂ ਬਾਅਦ ਹੀ ਫੜ ਲਿਆ ਸੀ ਮੈਨੂੰ, ਜਿਹੜਾ 9 ਸਰਕਲ ਦੇ ਵਿੱਚ ਡੈਪੂਟੇਸ਼ਨ ਸਟੇ ਆਰਡਰ ਲੈਣਾ ਪੈਂਦਾ। ਆਪਣੇ ਲੋਕਾਂ ਨੂੰ ਪਤਾ ਨਹੀਂਗਾ, ਤਕਰੀਬਨ ਜ਼ਿਆਦਾ ਮੁੰਡਿਆਂ ਨੂੰ ਪਤਾ ਹੀ ਨਹੀਂ। ਉਹ ਕੇਸ ਲਾ ਦਿੰਦੇ, ਮੈਂ ਕੇਸ ਫਾਈਲ ਕਰ ਦਿੱਤਾ ਸੀਗਾ 30 ਦਿਨਾਂ ਦੇ ਵਿੱਚ ਮੇਰੇ ਲੋਅਰ ਨੇ। ਮੈਂ ਪੈਸੇ ਵੀ $5000 ਲੈ ਲਿਆ ਸੀਗਾ, ਪਰ ਉਹਨੇ ਕੇਸ ਫੇਲ ਕਰਕੇ ਮੈਨੂੰ ਪੇਪਰ ਦੇ ਦਿੱਤਾ, ਕਹਿੰਦਾ ਲੈ ਤੇਰਾ ਕੇਸ ਲਾਤਾ ਆ। ਪਰ ਜਦੋਂ ਮੈਂ ਟਰੱਕ ਲੈ ਕੇ ਆਇਆ ਇੱਥੇ ਨਿਊ ਜਰਸੀ, ਤਾਂ ਉਹਨਾਂ ਨੇ ਮੈਨੂੰ ਕਰ ਲਿਆ ਅਰੈਸਟ। ਉਹ ਕਹਿੰਦੇ ਤੇਰੇ ਇਮੀਗ੍ਰੇਸ਼ਨ ਵਾਲੇ ਕਹਿੰਦੇ ਪੁਲਿਸ ਸਟੇਟ ਪੁਲਿਸ ਵਾਲੇ ਕਹਿੰਦੇ ਤੇਰੇ ਤੇ ਫਾਈਨਲ ਡੈਪੂਟੇਸ਼ਨ ਵਾ। ਮੈਨੂੰ ਪਤਾ ਹੀ ਨਹੀਂ ਸੀਗਾ ਕਿ, ਮੈਂ ਕਿਹਾ ਮੇਰਾ ਕੇਸ ਚੱਲਦਾ 9 ਸਰਕਲ ਵਿੱਚ ਜੀ, ਕੇਸ ਚੱਲ ਰਿਹਾ ਸੀ। ਉਹ ਫਿਰ ਮੈਨੂੰ ਡੈਪੂਟੇਸ਼ਨ ਆਫਸਰ ਨੇ ਦੱਸਿਆ ਕਿ ਤੇਰਾ ਕੇਸ ਚੱਲਦਾ ਆ, ਲਾਇਆ ਵੀ ਤੇਰਾ ਔਨ ਟਾਈਮ ਦੇ ਵਿੱਚ ਹੀ 90 ਦਿਨਾਂ ਦੇ ਵਿੱਚ, ਪਰ ਤੇਰਾ ਲਾਇਰ ਨੇ ਡੈਪੂਟੇਸ਼ਨ ਸਟੇ ਆਰਡਰ ਨਹੀਂ ਲਿਆ, ਇਸ ਕਰਕੇ ਤੈਨੂੰ ਫੜਿਆ। ਕਿ ਉਹ ਚ ਬੰਦੇ ਫੜ ਕਾਫੀ ਹੋ ਜਾਂਦੇ, ਪਰ ਦੱਸਦੇ ਨਹੀਂਗੇ। ਇਹ ਪੁਲਿਸ ਦੱਸ ਦਿਓ। ਹਾਂਜੀ ਜੀ। ਦੇਖੋ ਕੀ ਹੈ ਕਿ ਜਦੋਂ ਨਾ ਤੁਸੀਂ ਅਪੀਲ ਕਰਦੇ ਹੋ, ਥੱਲੇ ਤੁਹਾਡਾ ਆਲਰੇਡੀ ਡਿਪੂਟੇਸ਼ਨ ਤੁਹਾਡੇ ਖਿਲਾਫ ਲੱਗ ਚੁੱਕੀ ਹੁੰਦੀ ਹੈ, ਤੇ ਜਿਹੜੀ ਆਈਸ ਵਗੈਰਾ ਤੁਹਾਨੂੰ ਜਦੋਂ ਫੜਦੀ ਹੈ, ਉਹਨਾਂ ਨੇ ਉਹਨਾਂ ਦੇ ਲਈ ਆਰਡਰ ਇਹੀ ਹੈ ਕਿ ਇਹ ਬੰਦਾ ਕੱਚਾ ਇਹਦੇ ਖਿਲਾਫ ਰਿਮੂਵਲ ਆਰਡਰ ਐਂਟਰ ਹੋ ਚੁੱਕਾ ਹੈ। ਤੇ ਤੁਸੀਂ ਜੇ ਸਟੇ ਨਹੀਂ ਲੈਂਦੇ ਹੋ ਤੇ ਤੁਹਾਨੂੰ ਉਹਨਾਂ ਨੇ ਬਿਲਕੁਲ ਸਹੀ ਫੜਿਆ ਹੈ, ਕਿਉਂਕਿ ਉਹੀ ਉਹਨਾਂ ਦੀ ਜੌਬ ਹੈ। ਤੇ ਤੁਹਾਨੂੰ ਉਹ ਜਦੋਂ ਤੁਸੀਂ ਐਪੀਲੇਟ ਕੋਰਟ ਦੇ ਵਿੱਚ, ਸਰਕਿਟ ਕੋਰਟ ਦੇ ਵਿੱਚ ਤੁਸੀਂ ਫਾਈਲ ਕਰਦੇ ਹੋ, 90 ਦਿਨ ਦੇ ਵਿੱਚ ਲਾਉਂਦੇ ਹੋ,
ਤੁਸੀਂ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਤੁਹਾਡਾ ਮੇਕ ਸ਼ੋਰ ਕਰਨਾ ਕਿ ਤੁਸੀਂ ਸਟੇ ਜ਼ਰੂਰ ਲਓ। ਹਾਂਜੀ, ਉਹ ਦੱਸਿਆ ਨਹੀਂ ਮੈਨੂੰ ਮੈਨੂੰ ਦੱਸਿਆ ਹੀ ਨਹੀਂ। ਉਹ ਕਹਿੰਦਾ ਤੇਰਾ ਕੇਸ ਲਾਤਾ, ਕੋਈ ਚੱਕਰ ਨਹੀਂ। ਤੇ ਮੈਂ ਜਦੋਂ ਆਇਆ ਇੱਥੇ ਤਾਂ ਮੈਨੂੰ ਉਹਨਾਂ ਨੇ ਅਰੈਸਟ ਕਰ ਲਿਆ। ਮੇਰਾ ਵਰਕ ਪਰਮਿਟ ਵੀ ਵੈਲਿਡ ਸੀ। ਉਹਨੂੰ ਕਿਹਾ ਮੈਂ ਸਾਲ ਦਾ ਮੇਰਾ ਵਰਕ ਪਰਮਿਟ ਪਿਆ ਆਲਰੇਡੀ। ਉਹ ਕਹਿੰਦਾ ਕਿ ਨਹੀਂ, ਤੇਰੇ ਤੇ ਫਾਈਨਲ ਡੈਪੂਟੇਸ਼ਨ, ਤੇਰੇ ਲੋਅਰ ਦੀ ਮਿਸਟੇਕ ਵਾ ਕਿ ਜਦੋਂ 9 ਸਰਕਲ 'ਚ ਕੇਸ ਲਾਉਣੇ ਆ ਕਿ ਉਦੋਂ ਤੁਹਾਨੂੰ ਡੈਪੂਟੇਸ਼ਨ ਸਟੇ ਆਰਡਰ ਲੈਣਾ ਹੀ ਪੈਣਾ ਆ। ਆਪਣੇ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ। ਜਿਹੜੇ ਮਰਜ਼ੀ ਸਰਕਟ 'ਚ ਤੁਸੀਂ ਲਾਉਂਦੇ ਹੋ, ਤੁਸੀਂ ਸਟੇ ਆਰਡਰ ਲੈਣਾ ਹੈਗਾ। ਹਾਂਜੀ 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 ਭਾਜੀ, ਧੰਨਵਾਦ ਜੀ, ਬਹੁਤ ਬਹੁਤ। ਸਾਡੀਆਂ ਕੁਝ ਕਾਲਾਂ ਕਿਉਂਕਿ ਸਾਡਾ ਸਮਾਂ ਵੀ ਬਹੁਤ ਓਵਰ ਚੱਲ ਰਿਹਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਭਾਜੀ। ਤੇ ਅਗਲੇ ਸਾਡੇ ਨਾਲ ਕਾਲਰ ਜੁੜੇ ਹੋਏ ਆ ਬਲਵੀਰ ਸਿੰਘ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇਹ ਗੱਲ ਪੁੱਛਣੀ ਸੀ ਕਿ ਮੇਰਾ ਬੇਟਾ ਹੈ ਤਕਰੀਬਨ 22 ਸਾਲ ਦਾ, ਤੇ ਉਹਦੀ ਥੋੜੀ ਮੈਮਰੀ ਵੀਕ ਹੈ, ਤੇ ਲੇਕਿਨ ਉਹਨੂੰ ਨਾ ਅਸੀਂ ਗਵਰਨਮੈਂਟ ਪੈਸੇ ਵੀ ਦਿੰਦੀ ਹੈ ਤੇ ਉਹਨੂੰ ਜੌਬ ਵੀ ਗਵਰਨਮੈਂਟ ਨੇ ਦਵਾਈ ਆ। ਆਲਰੇਡੀ ਉਹਦੇ ਕੋਲ ਲਾਇਸੈਂਸ ਹੈ, ਪਰ ਉਹ ਇਕੱਲਾ ਕਾਰ ਵੀ ਨਹੀਂ ਚਲਾਉਂਦਾ, ਡਰਦਾ, ਨਾਲ ਕਿਸੇ ਦੇ ਚਲਾ ਸਕਦਾ ਹੈ। ਕੀ ਅਸੀਂ ਉਹਦਾ ਇੰਡੀਆ ਵਿਆਹ ਕਰ ਸਕਦੇ ਹਾਂ? ਦੇਖੋ, ਇਹ ਤਾਂ ਹੁਣ ਕੋਈ ਇਦਾਂ ਦਾ ਲਾਅ ਤਾਂ ਨਹੀਂ ਮੈਨੂੰ ਪਤਾ ਕਿ ਹੁਣ ਮੈਂ ਮਤਲਬ ਜਿਹੜਾ ਕੰਪੀਟੈਂਟ ਬੰਦਾ ਹੈਗਾ, ਐਡਲਟ ਉਹ ਹੈਗਾ, ਆਪਣੇ ਡਿਸੀਜਨ ਲੈ ਸਕਦਾ ਹੈ। ਤੁਹਾਡੇ ਤੇ ਗਾਰਡੀਅਨ ਜੇ ਤੁਸੀਂ ਨਹੀਂ ਬਣੇ ਉਹਦੇ, ਕੋਰਟ ਨੇ ਇਦਾਂ ਦਾ ਕੋਈ ਆਰਡਰ ਨਹੀਂ ਦਿੱਤਾ, ਤੇ ਜੇ ਉਹ ਆਪਣੇ ਲੈਵਲ ਤੇ ਉਹ ਵਿਆਹ ਕਰ ਸਕਦਾ। ਇਹ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਵਿਆਹ ਕਰੂੰਗੇ ਵੀ ਉਹਦੀ ਵਾਈਫ ਆਂਦੀ, ਉਹਨੂੰ ਤਾਂ ਨਾ ਕੋਈ ਪ੍ਰੋਬਲਮ ਆਊਗੀ? ਤੁਹਾਡਾ ਮੇਨ ਕੰਸਰਨ ਇਹ ਹੈ। ਨਹੀਂ, ਉਹ ਤਾਂ ਉਹਦੀ ਤਾਂ ਕੋਈ ਇੰਟਰਵਿਊ ਨਹੀਂ ਹੋਣੀ, ਤੁਹਾਡੇ ਬੇਟੇ ਦੀ ਤੁਹਾਨੂੰ ਕੋਈ ਇੰਟਰਵਿਊ ਹੋਣੀ ਹੈ। ਉਹ ਤਾਂ ਜਿਹੜੀ ਇੰਟਰਵਿਊ ਹੋਣੀ ਆ ਵਾਈਫ ਦੀ ਹੋਣੀ ਹੈ। ਓਕੇ, ਹਾਂ, ਮਤਲਬ ਤੁਸੀਂ ਇਹ ਹੈ ਕਿ ਹੁਣ ਇਹ ਜਿਹੜਾ ਹੈਗਾ ਨਾ ਕਿ ਜਦੋਂ ਤੁਸੀਂ ਸਵਾਲ ਪੁੱਛਿਆ ਕਿ ਵਿਆਹ ਕਰ ਸਕਦਾ ਕਿ ਨਹੀਂ ਕਰ ਸਕਦਾ, ਲੀਗੈਲਿਟੀ, ਇਹ ਤੁਸੀਂ ਉਹਨਾਂ ਨੂੰ ਪੂਰਾ ਫੁੱਲ ਡਿਸਕਲੋਜ਼ਰ ਦੇ ਕੇ ਵਿਆਹ ਕਰਨਾ। ਜਿਹੜੇ ਉੱਥੇ ਵਾਲੀ ਪਾਰਟੀ ਹੋਊਗੀ, ਸਾਰਾ ਉਹਨੂੰ ਦੱਸਣਾ ਕਿ ਇਦਾਂ ਇਹ ਚੱਕਰ ਹੈਗਾ, ਨਹੀਂ ਤਾਂ ਫਿਰ ਉਹ ਤੁਹਾਡਾ ਨਹੀਂ, ਜਿਹੜੀ ਗਵਰਨਮੈਂਟ ਮਤਲਬ ਪੈਸੇ ਦੇ ਰਿਹਾ ਉਹਨੂੰ, ਹੁਣ $700 ਉਹ ਮਹੀਨੇ ਦਾ ਦੇ ਰਹੇ ਆ ਸਿਕਿਉਰਿਟੀ ਦਾ, ਉਹਦਾ ਕੋਈ ਨਹੀਂ ਆ। ਅੱਛਾ, ਮੈਂ ਸਮਝ ਗਿਆ ਤੁਹਾਡਾ। ਉਹਦਾ ਜਿਹੜਾ ਜੇ ਯੂਐਸ ਪਟੀਸ਼ਨਰ ਨੇ ਕੋਈ ਬੈਨੀਫਿਟ ਲਿਆ ਨਾ, ਜਾਂ ਉਹ ਕੈਪੇਬਲ ਨਹੀਂ ਜਾਂ ਇਨਕਮ ਨਹੀਂ ਹੈਗੀ, ਤੁਹਾਨੂੰ ਜੁਆਇੰਟ ਸਪਾਂਸਰ ਲਗਾਉਣਾ ਪੈਣਾ ਹੈ, ਪਰ ਉੱਦਾਂ ਕੋਈ ਫਰਕ ਨਹੀਂ ਪੈਣਾ ਉਹਦਾ। ਉਹ ਫਾਈਨੈਂਸ਼ੀਅਲ ਸਪਾਂਸਰ ਤੁਹਾਨੂੰ ਹੋਰ ਕਰਨਾ ਪੈਣਾ ਹੈ, ਕੰਮ ਹੋ ਜਾਊਗਾ ਤੁਹਾਡਾ। ਥੈਂਕ ਯੂ ਸਰ। ਓਕੇ, ਧੰਨਵਾਦ ਜੀ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਹੋ ਧਰਮ ਸਿੰਘ ਜੀ। ਹਾਂਜੀ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਪੁੱਛਣਾ ਜੀ, ਮੈਂ ਆਪਣਾ ਮੇਰੀ ਬੇਟੀ ਨੇ 2007 'ਚ ਅਪਲਾਈ ਕੀਤਾ ਮੇਰੇ ਬੇਟੇ ਵਾਸਤੇ ਜੀ, ਤੇ ਮੈਂ 13 'ਚ ਸਿਟੀਜ਼ਨ ਬਣਿਆ ਹਾਂ, ਤੇ ਮੈਂ ਫਿਰ ਅਪਲਾਈ ਕੀਤਾ, ਤੇ ਕਿਹਦਾ ਨੰਬਰ ਪਹਿਲਾਂ ਆਊ, ਕਦੋਂ ਖੁੱਲੂਗਾ 2007 ਵਾਲਾ? ਇਹ ਤਾਂ ਜੀ ਡਿਪੈਂਡ ਕਰਦਾ ਹੁਣ ਕਿੱਦਾਂ ਕਿੰਨੇ ਕੇਸਿਸ ਫਾਈਲ ਹੁੰਦੇ ਨੇ, ਦੋਨਾਂ ਨੂੰ ਵੇਟ ਹੀ ਕਰਨੀ ਪੈਣੀ ਹੈ ਆਪਣੀ ਆਪਣੀ ਕੈਟੇਗਰੀ ਦੇ ਹਿਸਾਬ ਨਾਲ। ਜਿਹੜਾ ਜ਼ਿਆਦਾਤਰ ਜਿਹੜਾ ਹੈਗਾ ਸਿਬਲਿੰਗ ਵਾਲਾ ਸਭ ਤੋਂ ਜ਼ਿਆਦਾ ਟਾਈਮ ਲੱਗਦਾ ਜੇ ਤੁਸੀਂ ਵੀਜ਼ਾ ਬੁਲੇਟਿਨ ਤੇ ਦੇਖੋ। ਤੇ ਬੇਟੀ ਵਾਲਾ ਪਹਿਲਾਂ ਆਊ ਕਿ ਬਾਪ ਵਾਲਾ ਪਹਿਲਾਂ ਆਊਗਾ? ਮੈਂ ਫਾਦਰ ਆ ਨਾ। ਤੁਸੀਂ ਬੇਟੀ ਨੇ ਕਿਹੜੇ ਸਾਲ ਕੀਤਾ ਸੀਗਾ? ਜਨਵਰੀ 2007 'ਚ। 2007 'ਚ ਤੇ 6 ਵਾਲਾ ਉਹਨਾਂ ਦੇ ਕੇਸ ਉਹਨਾਂ ਨੇ ਕਰਨੇ ਸ਼ੁਰੂ ਕਰਤੇ ਨੇ, ਮਤਲਬ ਕਿ ਸਾਲ ਕੋ ਉਹਨਾਂ ਦਾ ਲੱਗੂਗਾ। ਤੁਸੀਂ ਕਿਹੜੇ ਵਿੱਚ ਕੀਤਾ ਸੀਗਾ? ਮੈਂ ਕੀਤਾ 13 ਜੂਨ 13 ਨੂੰ ਕੀਤਾ ਜੀ। ਬੱਚਾ ਵਿਆਹਿਆ ਹੈ ਤੁਹਾਡਾ? ਹਾਂ, ਵਿਆਹ ਜੀ। ਉਹ ਵਿਆਹ, ਪਰ ਹੁਣ ਉਹਨਾਂ ਦਾ ਡਿਵੋਰਸ ਹੋ ਗਿਆ ਨਾ। ਅੱਛਾ, ਹੁਣ ਸਿੰਗਲ? ਠੀਕ ਹੈ। ਸਿੰਗਲ ਤੇ 13 'ਚ ਕੀਤਾ ਹੈ ਨਾ ਤੁਸੀਂ? ਤੁਹਾਡਾ ਫਿਰ ਨੰਬਰ ਆ ਸਕਦਾ ਹੈਗਾ ਪਹਿਲਾਂ। ਹਾਂਜੀ, ਤੁਹਾਡਾ ਜਿਹੜਾ ਤੁਹਾਡੇ ਥਰੂ ਹੈਗਾ, ਤੁਸੀਂ ਜਿਹੜਾ ਫਾਈਲ ਕੀਤਾ ਉਹਦੇ ਥਰੂ ਨੰਬਰ ਆ ਸਕਦਾ ਹੈਗਾ ਪਹਿਲਾਂ। ਕਦੋਂ, ਕਿੰਨਾ ਚਿਰ ਲੱਗੂਗਾ? ਕਿੰਨਾ ਚਿਰ ਤਾਂ ਨਹੀਂ ਆਪਾਂ ਪ੍ਰੈਡਿਕਟ ਕਰ ਸਕਦੇ ਹਾਂ, ਤੁਸੀਂ ਵੀਜ਼ਾ ਬੁਲੇਟਿਨ ਹੀ ਦੇਖੋਗੇ ਜਾ ਕੇ ਐਵਰੀ ਮੰਥ। ਅੱਛਾ, ਬੇਟੀ ਦਾ ਪਹਿਲਾਂ ਆਊਗਾ, ਸਾਡਾ ਪਹਿਲਾਂ ਆਊਗਾ? ਤੁਹਾਡਾ ਪਹਿਲਾਂ ਆ ਸਕਦਾ ਹੈਗਾ ਪ੍ਰੈਡਿਕਟ। ਤੁਸੀਂ ਵੀਜ਼ਾ ਬੁਲੇਟਿਨ ਨੂੰ ਫੋਲੋ ਕਰੋ, ਉਤੋਂ ਹੀ ਪਤਾ ਲੱਗੂਗਾ, ਮੈਂ ਗੈਸ ਨਹੀਂ ਕਰ ਸਕਦਾ। ਤੇ ਆਪਣਾ ਸ਼ੁਭ ਨਾਂ ਕੀ ਹੈ? ਮੈਂ ਨੰਬਰ ਸਭ ਕੋਲ ਲਿਖਿਆ, ਤੁਹਾਡਾ ਲਿਖਿਆ ਨਾ ਨਾਮ? ਮੇਰਾ ਨਾਮ ਹੈ ਜੀ ਜਗਬੀਰ ਟੇਰਕਿਆਣਾ। ਜਗਬੀਰ ਟੇਰਕਿਆਣਾ। ਹਾਂਜੀ ਭਾਜੀ, ਜਗਵੀਰ ਸਿੰਘ ਤਿਰਕੀਆਣਾ ਆ। ਤਿਰਕੀਆਣਾ ਇਹਨਾਂ ਦਾ ਪਿੰਡ ਆ ਹੁਸ਼ਿਆਰਪੁਰ ਦੇ ਵਿੱਚ। ਤੇ ਤੁਹਾਡਾ ਇੱਥੇ ਦਾ ਫੋਨ ਨੰਬਰ ਇਹਨਾਂ ਦੇ ਆਫਿਸ ਸੈਨੋਜ਼ੇ ਦੇ ਵਿੱਚ ਹੈਗਾ ਆ 415 909 0503 4159090503। ਹਾਂਜੀ, ਸੋ ਕੋਈ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਜੇ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਦਾ ਤੁਹਾਡਾ ਬਾਅਦ 'ਚ ਵੀ ਕੁਐਸਚਨ ਹੈਗਾ, ਕੋਈ ਕੇਸ ਫਾਈਲ ਕਰਨਾ, ਇਹਨਾਂ ਦੇ ਆਫਿਸ ਅੱਜ ਉੱਥੇ ਕਾਲਸ ਲੈ ਰਹੇ ਆ, ਤੇ ਤੁਸੀਂ ਕਾਲ ਕਰਕੇ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਤੇ ਅਗਲੇ ਸਾਡੇ ਨਾਲ ਕਾਲਰ ਹੈਗੇ ਨਿਰੰਜਨ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਨਾ ਬੇਟੇ ਦਾ 14 'ਚ ਸਿਟੀਜ਼ਨ ਬਣ ਕੇ ਪੇਪਰ ਭਰੇ ਸੀਗੇ। ਰੇਡੀਓ ਮੇਰੇ ਖਿਆਲ ਬੰਦ ਕਰਨਾ। ਤੁਸੀਂ ਰੇਡੀਓ ਪਿਛਲਾ ਬੰਦ ਕਰਨਾ ਸੀ ਨਾ, ਰੇਡੀਓ ਵੀ ਸੁਣੀ ਜਾਂਦੇ ਆ ਪਿੱਛੇ।
ਉਹ ਮੈਨੂੰ ਪਤਾ ਨਹੀਂ ਕਿੱਥੋਂ ਕਰਨਾ ਭਾਜੀ। ਚਲੋ ਕੋਈ ਨਹੀਂ, ਤੁਸੀਂ ਹੁਣ ਕੁਐਸਚਨ ਪੁੱਛੋ ਫਿਰ। ਹਾਂ, ਮੈਂ ਇਹ ਕੁਐਸਚਨ ਪੁੱਛਣਾ ਸੀਗਾ। ਮੈਂ ਆਪਣੇ ਬੇਟੇ ਦਾ 14 ਚ ਸਿਟੀਜ਼ਨ ਬਣ ਕੇ ਪੇਪਰ ਅਪਲਾਈ ਕੀਤੇ ਸੀਗੇ। ਹਾਂਜੀ। ਤੇ ਉਹਦੇ ਨਾਲ ਤੁਸੀਂ ਨਾ ਮੈਂ ਫਾਈਲ ਦੂਜੇ ਤੋਂ ਗਰੇਵਾਲ ਤੋਂ ਕਰਾਈ ਸੀਗੀ ਤੇ ਮੈਂ 14 ਚ ਕੀਤੀ ਸੀ ਅਪਲਾਈ ਫਰਵਰੀ ਚ। ਤੇ ਉਹਨਾਂ ਨੇ ਨਾ ਮੈਨੂੰ ਉਹ ਮੁੜ ਕੇ ਮੈਨੂੰ ਕੁਝ ਆਇਆ ਨਹੀਂ ਉਹਨਾਂ ਦਾ ਬੇਪਰੂਫ ਹੋਈ ਦਾ ਫਾਈਲ ਦਾ। ਤੁਸੀਂ ਜੀ ਆਪਣੇ ਨਾ ਵਕੀਲ ਸਾਹਿਬ ਨੂੰ ਫੋਲੋ ਅਪ ਕਰੋ, ਉਹਨਾਂ ਨੂੰ ਰਿਕੁਐਸਟ ਕਰੋ ਤੇ ਤੁਸੀਂ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਲ ਕਰੋ, ਤੁਹਾਨੂੰ ਇਨਫੋਰਮੇਸ਼ਨ ਦੇ ਦੇਣਗੇ ਪੂਰੀ। ਜਾਂ ਇਹਨਾਂ ਦੇ ਬਾਅਦ ਚ ਆਫਿਸ ਤੁਸੀਂ ਕਾਲ ਕਰ ਲਿਓ ਜੀ। ਹਾਂਜੀ। ਤੇ ਮੈਂ ਉਹਨਾਂ ਨੂੰ ਨਹੀਂ, ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਸੀਗਾ ਜਿਹਨਾਂ ਤੋਂ ਫਾਈਲ ਕਰਾਈ ਸੀਗੀ ਤੇ ਉਹ ਕਹਿੰਦੇ ਕਿ ਤੁਹਾਨੂੰ ਤੁਸੀਂ ਉਹਨਾਂ ਨੂੰ 7 ਨੰਬਰ ਲੈ ਜਾਓ, ਤੁਸੀਂ ਆਪ ਜਾ ਕੇ ਫੋਨ ਕਰੋ। ਹਾਂਜੀ, ਤੁਸੀਂ ਨਾ ਕਿਉਂਕਿ ਜਦੋਂ ਹੁਣ ਜਿੱਦਾਂ ਵਕੀਲ ਸਾਹਿਬ ਨੇ ਤੁਹਾਡੇ ਕੇਸ ਲਗਾਇਆ ਹੈ, ਕੇਸ ਕਿਉਂਕਿ ਇਹ ਕਾਫੀ ਸਾਰੇ ਸਾਲ ਲੱਗਦੇ ਨੇ ਹੈ ਨਾ, ਕਾਫੀ ਲੰਬਾ ਟਾਈਮ ਪੈਂਡਿੰਗ ਰਹਿੰਦਾ ਜਿਹੜਾ ਵਕੀਲ ਅਸੀਂ ਭਾਜੀ ਮੈਂ ਇਹੀ ਪੁੱਛਣਾ ਮੰਗਦੀ, ਉਦਾਂ ਤਾਂ ਕਿਹਾ ਸੀ 11 ਸਾਲ ਲੱਗਣੇ ਆ ਤੇ ਮੈਂ ਇਹੀ ਪੁੱਛਣਾ ਤੁਹਾਨੂੰ ਮੰਗਦੀ ਆ ਕਿ ਮੇਰਾ ਹੁਣ 14 ਤੋਂ 6 ਸਾਲ ਹੋ ਜਾਣੇ ਆ ਤੇ ਸਾਨੂੰ ਉਹਨਾਂ ਦਾ ਅਪਲਾਈ ਕੀਤੇ ਦਾ ਫਾਈਲ ਦਾ ਸਾਨੂੰ ਕੋਈ ਲੈਟਰ ਕੁਛ ਨਹੀਂ ਆਇਆ ਜੀ। ਤੁਸੀਂ ਸੁਣ ਲਓ ਮੇਰੀ ਇੱਕ ਵਾਰੀ ਗੱਲ, ਤੁਸੀਂ ਵਕੀਲ ਸਾਹਿਬ ਦੀ ਆਪਣੀ ਇੰਸਟਰਕਸ਼ਨ ਮੰਨੋ, ਸਹੀ ਕਹਿ ਰਹੇ ਨੇ, ਟਾਈਮ ਲੱਗੂਗਾ, ਉਹ ਵੀ ਪ੍ਰੈਡਿਕਟ ਨਹੀਂ ਕਰ ਸਕਦੇ ਕਿ ਕਿੰਨੀ ਦੇਰ ਲੱਗਣੀ ਹੈਗੀ ਹੈ, ਠੀਕ ਹੈ। ਤੇ ਜਿਹੜਾ ਕੌਂਸੂਲੇਟ ਵਗੈਰਾ ਹੁਣ ਬੰਦ ਨੇ, ਫਿਲਹਾਲ ਕੰਮ ਨਹੀਂ ਚੱਲ ਰਿਹਾ ਤੇ ਜੋ ਤੁਹਾਨੂੰ ਉਹ ਨੰਬਰ ਦੇ ਰਹੇ ਨੇ ਉਹ ਬਿਲਕੁਲ ਸਹੀ ਕਹਿ ਰਹੇ ਨੇ, ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਕਾਲ ਕਰੋ। ਭਾਈ ਸਾਡੇ ਕੋਲ ਤਾਂ ਕੋਈ ਨਿਆਣਾ ਬੱਚਾ ਸਾਡੇ ਨਾਲ ਹੈ ਨਹੀਂ ਕਿ ਅਸੀਂ ਅਨਪੜ੍ਹ ਬੰਦੇ ਆ। ਅਸੀਂ ਤਾਂ ਇਹ ਕਰਾਉਣਾ ਚਾਹੁੰਦੇ ਆ ਕਿ ਸਾਨੂੰ ਉਹ ਜਿੱਦਾਂ ਅਸੀਂ ਉਹਨਾਂ ਤੋਂ ਫਾਈਲ ਕਰਾਈ ਸੀ ਅਪਲਾਈ ਤੇ ਉਹਨਾਂ ਨੇ ਸਾਨੂੰ ਕੁਐਸਚਨ ਜਿਹੜਾ ਉਹ ਸਾਨੂੰ ਪੁੱਛ ਕੇ ਦੇਣ ਤੇ ਫਿਰ ਸਾਨੂੰ ਪਤਾ ਲੱਗ ਜਾਵੇ। ਤੁਸੀਂ ਸਾਡੇ ਦਫ਼ਤਰ ਤੁਸੀਂ ਕਾਲ ਕਰੋ, ਕਾਲ ਕਰ ਲਿਓ, ਬਾਅਦ ਦੇ ਵਿੱਚ ਨਾ ਕਾਲ ਕਰ ਲਿਓ, ਉੱਥੇ ਜਿਹੜੇ ਇਹਨਾਂ ਦੇ ਅਸਿਸਟੈਂਟ ਉਹ ਚੈੱਕ ਕਰਕੇ ਦੱਸ ਦੂਗੇ, ਠੀਕ ਹੈ ਜੀ। ਓਕੇ ਭਾਜੀ, ਹਾਂਜੀ, ਧੰਨਵਾਦ ਬਹੁਤ ਬਹੁਤ। ਤੇ ਅਗਲੇ ਕਾਲਰ ਸਾਡੇ ਨਾਲ ਜੁੜੇ ਹੋਏ ਹੈਗੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਖਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2009 ਚ ਪੋਲੀਟੀਕਲ ਅਸਾਈਲਮ ਲਾਈ ਸੀਗੀ ਜੀ ਤੇ 2.5 ਸਾਲ ਕੇਸ ਥੱਲੇ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਪਰ ਭੇਜ ਦਿੱਤਾ ਜੀ। ਉਹ ਭਾਜੀ ਮੈਂ ਜਦੋਂ ਵੀ ਕੋਰਟ ਦੀ ਮੇਰੀ ਡੇਟ ਆਉਂਦੀ ਆ ਤੇ ਗਾਂਹ ਚਲ ਜਾਂਦੀ ਆ ਭਾਜੀ ਜੀ। ਉਹ ਕੋਈ ਨਾ ਕੋਈ ਕਾਰਨ ਕਰਕੇ ਜਾਂਦੀ ਹੋਣੀ ਨਾ, ਜਾਂ ਕੋਰਟ ਬੰਦ ਹੋ ਜਾਂਦਾ ਜਾਂ ਫੰਡਿੰਗ ਘਟ ਜਾਂਦੀ ਜਾਂ ਹੁਣ ਕਰੋਨਾ। ਭਾਜੀ ਕਈ 5-6 ਵਾਰੀ ਤਾਂ ਮੈਂ ਜੱਜ ਸਾਹਿਬ ਦੇ ਮੂਹਰੇ ਜਾਣੀ ਕਿ ਮੁੜਿਆ ਆ ਜਾ ਕੇ ਅੰਦਰੋਂ ਜੀ। 1-2 ਵਾਰੀ ਤਾਂ ਬਿਮਾਰ ਹੋ ਗਏ ਹਨਾ ਜੀ। ਤੇ 1-2 ਵਾਰੀ ਉਹ ਆਏ ਨਹੀਂ, ਉੱਥੇ ਨੋਟਿਸ ਲਾਤਾ ਉਹਨਾਂ ਨੇ। ਹਾਂਜੀ। ਤੇ 2009 ਤੋਂ ਮੈਂ ਬਸ ਇਹੀ ਕੰਮ ਆ ਭਾਜੀ। ਹਾਂਜੀ, ਇਹ ਜੀ ਦੇਖੋ ਜੱਜ ਵੀ ਕਾਫੀ ਬਿਜ਼ੀ ਨੇ, ਕਾਫੀ ਸਾਰੇ ਕੇਸ ਨੇ ਹਨਾ, ਹਜ਼ਾਰਾਂ ਚ ਲੱਖਾਂ ਦੇ ਵਿੱਚ, ਤੇ ਇਹ ਕਈ ਵਾਰੀ ਹੁੰਦਾ ਕਾਫੀ ਲੋਕਾਂ ਨਾਲ, ਕਈ ਵਾਰੀ ਇਦਾਂ ਹੁੰਦਾ ਹੈ। ਆਪਾਂ ਵੀ ਜਿੱਦਾਂ ਆਪਣਾ ਕੇਸ ਤਿਆਰੀ ਕਰਕੇ ਜਾਈਦੀ ਹੈ, ਪੂਰਾ ਡਬਲ ਟ੍ਰਿਪਲ ਕੇਸ ਉਹਨਾਂ ਨੇ ਬੁੱਕ ਕੀਤੇ ਹੁੰਦੇ ਨੇ, ਸਾਨੂੰ ਵੀ ਕਈ ਵਾਰੀ ਪੂਰਾ ਦਿਨ ਖੜ ਕੇ ਉੱਥੇ ਵਾਪਸ ਭੇਜਦੇ ਨੇ ਕਿ ਆਪਾਂ ਨਹੀਂ ਲੈ ਸਕਦੇ। ਹੁਣ ਜੱਜ ਦੀ ਜੋ ਕਪੈਸਿਟੀ ਹੈ, ਬਿਮਾਰ ਹੁੰਦਾ ਉਹ ਵੀ ਇਨਸਾਨ ਹੀ ਆਖਰ ਹੈ ਨਾ। ਹਾਂਜੀ, ਪਰ ਮੇਰੇ ਨਾਲ ਤਾਂ ਹਰੇਕ ਵਾਰੀ ਭਾਜੀ ਇਹ ਕੁਝ ਹੁੰਦਾ, 4-5। ਤੁਹਾਡੀ ਫੇਰ ਕਿਸਮਤ ਥੋੜੀ ਜੀ ਜ਼ਿਆਦਾ ਮਾੜੀ ਲੱਗਦੀ। ਗਾਹਾਂ ਨੂੰ ਐਨ ਮੱਥਾ ਟੇਕ ਕੇ ਪਾਠ ਕਰਕੇ ਜਾਇਓ, ਮਹਾਰਾਜ ਸੁਣੂਗਾ ਕੁਝ ਭਾਜੀ ਮੈਂ ਤਾਂ ਗੁਰਦੁਆਰੇ ਬਹਿ ਕੇ ਰਾਤ ਕੱਟ ਕੇ ਉੱਥੋਂ ਹੀ ਜਾਂਦਾ ਰਿਹਾ ਸਵੇਰੇ। ਇੱਕ ਭਾਜੀ ਹੋਰ ਕੁਐਸਚਨ ਆ, ਮੇਰੀ ਨਾ ਫੈਮਿਲੀ ਆਈ 16 ਚ ਜੀ, ਉਹਨਾਂ ਦਾ ਵੀ ਮੈਂ 16 ਚ ਹੀ ਲਾਇਆ ਸੀ ਕੇਸ ਜੀ। ਉਹਨਾਂ ਦੀ ਵੀ ਕੋਈ ਡੇਟ ਵਗੈਰਾ ਨਹੀਂ ਆਈ ਹਲੇ ਤੱਕ। ਉਹਨਾਂ ਨੇ ਆਪਣਾ ਅਲੱਗ ਲਾਇਆ? ਮੈਂ ਅਲੱਗ ਲਾਇਆ ਆਪਣੀ ਵਾਈਫ ਦਾ। ਇਹਨਾਂ ਨੇ ਜੀ ਜਿਹੜੇ 16 ਵਾਲੇ ਕੇਸ ਹੈ ਨਾ, ਉਹਨਾਂ ਨੂੰ ਥੋੜਾ ਟਾਈਮ ਲੱਗੂਗਾ ਕਿਉਂਕਿ ਜਿਹੜੇ ਬਾਅਦ ਚ ਕੇਸ ਫਾਈਲ ਹੋਏ ਨੇ 18-19 ਚ, ਉਹਨਾਂ ਨੂੰ ਇਹ ਪਹਿਲਾਂ ਕਰ ਰਹੇ ਨੇ। ਪਰ ਹਾਂਜੀ ਤੁਸੀਂ ਵੇਟ ਹੀ ਕਰੋ ਉਹਦੀ, ਕੁਛ ਹੋਰ ਤਾਂ ਨਹੀਂ। ਇੱਕ ਕੁਐਸਚਨ ਹੋਰ, ਮੇਰੀ ਜਿੱਦਾਂ ਹੁਣ 8ਵੇਂ ਮਹੀਨੇ ਚ ਤਰੀਕ ਆ, ਉਹ ਕੋਰਟ ਬੰਦ ਰਹਿਣਗੇ ਕਿ ਖੁੱਲੇ ਹੋ ਆ? ਹੁਣ ਜੀ ਜੁਲਾਈ ਵਾਲੇ ਤਾਂ ਇਹਨਾਂ ਨੇ ਖੋਲ੍ਹਣੇ ਸ਼ੁਰੂ ਕਰਤੇ, ਹੀਅਰਿੰਗ ਅਜੇ ਸਾਡੀਆਂ ਹੈਗੀਆਂ ਨੇ, ਪੋਸਟਪੋਨ ਨਹੀਂ ਕੀਤੀਆਂ, ਬਾਕੀ ਦੇਖਦੇ ਹਾਂ ਤਦ ਤੱਕ ਅਗਸਤ ਤੱਕ ਹੀ ਹੁੰਦਾ। ਤੁਸੀਂ ਨਿਊਜ਼ ਸੁਣਦੇ ਰਹੋ, ਤੁਹਾਨੂੰ ਪਤਾ ਲੱਗ ਜਾਣਾ। ਮੇਰੀ 6 ਅਗਸਤ ਦੀ ਆ ਭਾਜੀ। ਹਾਂਜੀ, ਤੇ ਅਜੇ ਤੱਕ ਤੇ ਫਿਲਹਾਲ ਤੇ ਤੁਹਾਨੂੰ ਜਾਣਾ ਪੈਣਾ, ਅਜੇ ਤੱਕ ਦੀਆਂ ਇਹਨਾਂ ਨੇ ਅਗਸਤ ਵਾਲੀਆਂ ਕੈਂਸਲ ਕੀਤੀਆਂ, ਬਾਕੀ ਦੇਖਦੇ ਹਾਂ ਕਿੱਦਾਂ ਅਗਸਤ 'ਚ ਜਾ ਕੇ ਕੀ ਬਣਦਾ। ਠੀਕ ਹੈ ਭਾਈ, ਧੰਨਵਾਦ ਜੀ ਬਹੁਤ ਬਹੁਤ।
ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਟਰਾਈ ਕਰਦੇ ਹਾਂ ਜਗਵੀਰ ਉਹਨਾਂ ਨੂੰ ਲਿਆ ਕੇ ਪਈ ਜਿੰਨਾ ਵੀ, ਕਿਉਂਕਿ ਇਮੀਗ੍ਰੇਸ਼ਨ USA ਦੇ ਵਿੱਚ ਤੁਸੀਂ ਅਪਡੇਟ ਅਮਰੀਕਾ ਸਾਡਾ ਪ੍ਰੋਗਰਾਮ ਸੁਣਦੇ ਰਹਿੰਦੇ ਆ। ਮੇਰੇ ਹਿਸਾਬ ਨਾਲ ਕਰੋਨਾ ਵਾਇਰਸ ਤੋਂ ਬਾਅਦ ਜੇ ਅਗਲਾ ਇੰਪੋਰਟੈਂਟ ਟੌਪਿਕ ਉਹ ਇਮੀਗ੍ਰੇਸ਼ਨ ਆ। ਬਹੁਤ ਸਾਰੇ ਲੋਕ ਕੰਸਰਨ ਹੈਗੇ ਆ। ਸੋ ਹਜੇ ਵੀ ਬਹੁਤ ਸਾਰੇ ਸਰੋਤੇ ਜਿਹੜੇ ਅਸੀਂ ਕਾਲਾਂ ਲੈ ਨਹੀਂ ਸਕੇ, ਉਹਨਾਂ ਤੋਂ ਮਾफ़ੀ ਮੰਗਦੇ ਹਾਂ, ਕਿਉਂਕਿ ਉੱਪਰ ਸਾਡਾ ਸਮਾਂ ਆਲਮੋਸਟ 18 ਮਿੰਟ ਚਲੇ ਗਿਆ। ਅਤੇ ਉਹਨਾਂ ਦੇ ਆਫਿਸ ਤੁਸੀਂ ਕਾਲ ਕਰ ਸਕਦੇ ਹੋ। ਆਫਿਸ ਦਾ ਟੈਲੀਫੋਨ ਨੰਬਰ ਹੈਗਾ 415 909 ਅਤੇ 0503 415 909 0503। ਅਤੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ। ਇੱਕ ਮੈਂ ਰਿਕੁਐਸਟ ਕਰਦਾ ਕਿ ਜਿਹੜੇ ਲੋਕਾਂ ਦਾ ਨਾ ਡੈਡਲਾਈਨਸ ਆ ਜਾਂ ਜ਼ਰੂਰੀ ਕੰਮ ਆ, ਕੋਈ ਅਪੀਲ ਵਗੈਰਾ ਲਾਣੀ ਹੁੰਦੀ ਹੈ, 15 ਦਿਨ ਬਚਦੇ 20 ਦਿਨ ਬਚਦੇ, ਉਹ ਸਿੱਧੇ ਜਿਹੜੇ ਅਸਿਸਟੈਂਟ ਨੂੰ ਆ ਕਾਲ ਕਰਕੇ ਸਿੱਧੇ ਕਹੋ ਕਿ ਮੇਰੀ ਆਹ ਵਾਲੀ ਡੈਡਲਾਈਨ ਹੈ, ਕਿਉਂਕਿ ਸਾਨੂੰ ਨਾ ਹੁਣ ਕਾਲਸ ਬਹੁਤ ਜ਼ਿਆਦਾ ਆਉਂਦੀਆਂ, ਸਾਨੂੰ ਕੋਈ ਸਾਡੇ ਕੋਲ ਮੈਥਡ ਨਹੀਂ ਹੈਗਾ ਕਿ ਸਾਨੂੰ ਪਤਾ ਲੱਗੇ। ਹੁਣ ਇੱਕ ਕੱਲ੍ਹ ਸਾਡੇ ਸੀਗੇ, ਉਹ ਕਹਿੰਦੇ ਕਿ ਮੇਰਾ ਤਾਂ ਇੱਦਾਂ ਮੈਂ ਵੇਟ ਕਰਦਾ ਰਿਹਾ 10 ਦਿਨ। ਤੁਸੀਂ ਸਿੱਧੇ ਉਹਨਾਂ ਨੂੰ ਦੱਸੋ ਕਿ ਮੇਰੀ ਆਹ ਵਾਲੀ ਡੈਡਲਾਈਨ ਆ, ਮੈਂ ਆ ਫਾਈਲ ਕਰਨਾ ਚਾਹੁੰਦਾ, ਮੇਰੀ ਹੁਣੇ ਅਪਾਇੰਟਮੈਂਟ ਬਣਾਓ, ਹੈ ਨਾ। ਅਤੇ ਜਿਹਦੀ ਜਨਰਲ ਇਨਕੁਆਇਰੀਆਂ ਉਹ ਫਿਰ ਆਪਾਂ ਸਾਨੂੰ ਜਿੱਦਾਂ ਟਾਈਮ ਲੱਗਦਾ ਆਪਾਂ ਕੋਸ਼ਿਸ਼ ਕਰੀਦੀ ਹੈ। ਪਰ ਜੇ ਅਰਜੈਂਟ ਕੇਸ ਹੈਗਾ ਉਹਨੂੰ ਸਿੱਧੇ ਸਪੈਸੀਫਿਕਲੀ ਕਹੋ, ਅਤੇ ਹੋਰ ਜ਼ਿਆਦਾ ਗੱਲਬਾਤ 'ਚ ਨਾ ਆਉਣਾ ਪਾਓ। ਸਿੱਧੇ ਉਹਨੂੰ ਕਹੋ ਕਿ ਮੇਰੀ ਅਪਾਇੰਟਮੈਂਟ ਬਣਾਓ ਰਿਟਰਨੀ ਨਾਲ। ਧੰਨਵਾਦ ਜੀ ਬਹੁਤ। ਓਕੇ ਜੀ। ਸੋ ਇੱਕ ਵਾਰੀ ਫੇਰ ਸਾਰੇ ਹੀ ਜਿੰਨੇ ਸਾਡੇ ਸਰੋਤੇ ਆ, ਹੈਪੀ 4th of July।